ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ TV 84 ਦੇ ਦ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਬੀਬੀ ਨੀਲਮ ਕੌਰ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਤੁਸੀਂ ਬਣੇ ਰਹੋ। ਮੇਰੇ ਨਾਲ ਇਸ ਵਕਤ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਅਸੀਂ 9 ਅਗਸਤ 2024 25 ਸਾਉਣ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ ਉਹਨਾਂ ਤੇ ਨਜ਼ਰਸਾਨੀ ਮਾਰਦੇ ਹਾਂ। ਪਹਿਲੀ ਜਦੋਂ ਅਸੀਂ ਦੇਖਦੇ ਹਾਂ ਤੇ ਅਹਿਮ ਖਬਰ ਦੇ ਹਿਸਾਬ ਨਾਲ ਮਤਲਬ ਸਿੱਖ ਹਲਕਿਆਂ ਦੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਜਦੋਂ ਚਰਚਾ ਹੁੰਦੀ ਹੈ ਤੇ ਹੁਣ ਜਦੋਂ ਅਸੀਂ ਵੋਟ ਬੈਂਕ ਦਾ ਇੱਕ ਵੱਡਾ ਸ਼ਿਫਟ ਦੇਖਿਆ ਜਿਹਨੇ ਕਿਤੇ ਨਾ ਕਿਤੇ ਭਾਰਤ ਦੇ ਮੀਡੀਆ ਨੂੰ ਜਾਂ ਭਾਰਤ ਦੀਆਂ ਸਰਕਾਰਾਂ ਦੇ ਵੀ ਕੰਨ ਖੜੇ ਕੀਤੇ, ਉਹ ਸੀ ਫਰੀਦਕੋਟ ਤੇ ਖਡੂਰ ਸਾਹਿਬ ਦੀ ਸੀਟ। ਜਦੋਂ ਇੱਥੋਂ ਸਰਬਜੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ ਹੋਰੀ ਜਿਹੜੇ ਆ ਉਹ ਜਿੱਤੇ ਆ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮਾਰਜਨ ਲਗਭਗ 2 ਲੱਖ ਵੋਟਾਂ ਦਾ ਸੀ ਜਦੋਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਿਹੜੀ ਇਹ ਲੋਕ ਸਭਾ ਦੀ ਚੋਣ ਹੋਈ ਹੈ। ਸੋ ਇਹਨੂੰ ਇੱਕ ਇਸ ਹਿਸਾਬ ਨਾਲ ਦੇਖਿਆ ਗਿਆ ਕਿ ਭਾਈ ਜਿਹੜਾ ਸਿੱਖਾਂ ਦਾ ਗੁੱਸਾ ਆ ਸਿਸਟਮ ਦੇ ਖਿਲਾਫ ਉਹ ਲੋਕਾਂ ਨੇ ਫਰੀਦਕੋਟ ਤੇ ਖਡੂਰ ਸਾਹਿਬ ਦੇ ਲੋਕਾਂ ਨੇ ਕੱਢਿਆ। ਈਵਨ ਸੰਗਰੂਰ ਤੋਂ ਵੀ ਜਿਹੜੀ ਹੈ 2 ਲੱਖ ਦੇ ਕਰੀਬ ਵੋਟ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪਈ ਹੈ। ਸੋ ਇਸ ਨਜ਼ਰੀਏ ਤੋਂ ਦੇਖਦਿਆਂ ਹੋਇਆਂ ਮਤਲਬ ਇਸ ਗੱਲ ਦੀ ਅਹਿਮੀਅਤ ਸਾਡੇ ਲਈ ਸਿੱਖਾਂ ਦੇ ਲਈ ਖਾਸੀ ਹੈਗੀ ਹੈ ਤੇ ਇਹਨੂੰ ਹੁਣ ਨਿਊਟਰਲਾਈਜ਼ ਕਿਵੇਂ ਕੀਤਾ ਜਾਣਾ ਹੈ ਜਾਂ ਇਹਦੇ ਤੇ ਅਗਲੀ ਜਿਹੜੀ ਕਾਰਵਾਈ ਹੈ ਉਹਨੂੰ ਕਿਵੇਂ ਭੰਬਲ ਭੂਸਾ ਕ੍ਰੀਏਟ ਕਰਕੇ ਉਹ ਕਰਨਾ, ਉਹ ਨਾਲ ਦੀ ਨਾਲ ਜਿਹੜਾ ਉਹ ਕੰਮ ਹੈ ਦੂਜੇ ਪਾਸਿਓਂ ਉਹ ਵੀ ਸ਼ੁਰੂ ਹੋ ਜਾਂਦਾ। ਸੋ ਇਸੇ ਸੰਦਰਭ ਦੇ ਵਿੱਚ ਇੱਕ ਜਿਹੜੀ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਜਿੱਥੇ ਦਾਅਵਾ ਕੀਤਾ ਗਿਆ ਕਿ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਹੈਗੇ ਆ ਉਹਨਾਂ ਦੀਆਂ ਪਿਛਲੇ ਸਾਲ ਦੇ ਵਿੱਚ ਸਟੇਟਮੈਂਟਸ ਇਸ ਕਿਸਮ ਦੀਆਂ ਆਈਆਂ ਨੇ ਕਿ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਸੋ ਇਸ ਆਧਾਰ ਦੇ ਉੱਤੇ ਪਟੀਸ਼ਨ ਫਾਈਲ ਕੀਤੀ ਗਈ ਕਿ ਜਿਹੜੀ ਉਹਨਾਂ ਦੀ ਇਲੈਕਸ਼ਨ ਹੈਗੀ ਹੈ ਉਹ ਇਲੈਕਟ ਹੋਏ ਆ ਭਾਰਤ ਦੀ ਲੋਕ ਸਭਾ ਦੇ ਵਿੱਚ ਇਸ ਚੋਣ ਪ੍ਰਣਾਲੀ ਦੇ ਰਾਹੀਂ ਉਸ ਨੂੰ ਖਾਰਜ ਕੀਤਾ ਜਾਵੇ, ਉਸ ਨੂੰ ਡਿਸਮਿਸ ਕੀਤਾ ਜਾਵੇ, ਉਸ ਨੂੰ ਖਤਮ ਕੀਤਾ ਜਾਵੇ। ਸੋ ਉਹਨਾਂ ਦੀ ਜਿਹੜੀ ਇਲੈਕਸ਼ਨ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੀ ਇਹ ਪਟੀਸ਼ਨ ਸੀਗੀ ਉਹ ਦਾਖਲ ਕੀਤੀ ਗਈ ਤੇ ਅੱਜ ਦੀ ਜਿਹੜੀ ਲੇਟੈਸਟ ਖਬਰ ਹੈ ਕਿ ਭਾਰਤੀ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਹੈ। ਮਤਲਬ ਇਹ ਕਿ ਭਾਵੇਂ ਹੁਣ ਅੰਮ੍ਰਿਤਪਾਲ ਸਿੰਘ ਹੋਰੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈਗੇ ਆ, ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ, ਸਹੁੰ ਚੁਕਾਉਣ ਦੇ ਲਈ ਵੀ ਮਤਲਬ ਉੱਥੋਂ ਫਲਾਈ ਕਰਕੇ ਲਿਆਂਦਾ ਗਿਆ ਤੇ ਚੁੱਪ ਚੁਪੀਤੇ ਸਹੁੰ ਚੁਕਾ ਕੇ ਬਿਨਾਂ ਕਿਸੇ ਫੋਟੋ ਤੋਂ, ਬਿਨਾਂ ਕਿਸੇ ਖਬਰ ਤੋਂ, ਬਿਨਾਂ ਕਿਸੇ ਹੋਰ ਉਹਦੇ ਤੋਂ ਉਹਨਾਂ ਨੂੰ ਵਾਪਸ ਉੱਥੇ ਲਿਜਾ ਕੇ ਉਹ ਕੀਤਾ ਗਿਆ, ਡਿਬਰੂਗੜ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ। ਪਰ ਭਾਵੇਂ ਉਹ ਕਹਿਣ ਨੂੰ MP ਹੈਗੇ ਆ, ਮੈਂਬਰ ਪਾਰਲੀਮੈਂਟ ਨੇ, ਪਰ ਕਿਸੇ ਵੀ ਕਿਸਮ ਦੀ ਜਿਹੜੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਹੈ ਕਿ ਉਹ ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਕਿਸੇ ਹਿਸਾਬ ਨਾਲ ਕਰ ਸਕਣ, ਉਸ ਕਿਸਮ ਦੀ ਪਾਵਰ ਉਹਨਾਂ ਨੂੰ ਨਹੀਂ ਦਿੱਤੀ ਗਈ। ਜਿੱਥੇ ਇਹ ਇੱਕ ਪਾਰਟ ਹੈ ਉੱਥੇ ਦੂਜਾ ਪਾਰਟ ਅੱਜ ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖਾਰਜ ਕਰਕੇ ਇਹ ਓਕੇ ਕਰ ਦਿੱਤੀ ਹੈ ਕਿ ਠੀਕ ਹੈ ਭਾਈ, ਜਿਹੜੀ ਉਹਨਾਂ ਦੀ ਇਲੈਕਸ਼ਨ ਹੈ ਇਹ ਜਾਇਜ਼ ਹੈ, ਇਹ ਠੀਕ ਹੈ ਤੇ ਇਹਨੂੰ ਕਿਸੇ ਵੀ ਕਿਸਮ ਦਾ ਜਿਹੜਾ ਚੈਲੰਜ ਹੈ ਉਹ ਨਹੀਂ ਬਣਦਾ ਹੈਗਾ ਜਦੋਂ ਅਸੀਂ ਲੀਗਲ ਚੈਨਲਸ ਨੂੰ ਐਕਸਪਲੋਰ ਕਰਦੇ ਹਾਂ। ਸੋ ਇਸ ਤੋਂ ਆਪਣੇ ਪਹਿਲੇ ਸੈਗਮੈਂਟ ਦੀ ਸ਼ੁਰੂਆਤ ਕਰੀਏ, ਫਿਰ ਅੱਗੇ ਵਧਦੇ ਹਾਂ ਤੇ ਓਵਰਆਲ ਇਹ ਜਿਹੜਾ ਸੁਪਰੀਮ ਕੋਰਟ ਵੱਲੋਂ ਫੈਸਲਾ ਲਿਆ ਗਿਆ ਇਹਨੂੰ ਕਿਵੇਂ ਦੇਖਿਆ ਜਾਵੇ। ਦੇਖੋ, ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਆ ਉਹ ਜਿਹੜਾ ਇਹ ਭਾਰਤ ਦੇ ਕਾਨੂੰਨ ਨੇ ਉਹਨਾਂ ਦੇ ਮੁਤਾਬਕ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਉਹਨਾਂ ਨੇ ਫੈਸਲਾ ਕਰਨਾ ਸੀ ਤੇ ਉਸੇ ਮੁਤਾਬਕ ਕੀਤਾ। ਕਿਉਂਕਿ ਅਮਰਵੀਰ ਸਿੰਘ ਜੀ ਜਿਹੜੀ ਇਹ ਪਟੀਸ਼ਨ ਸੀ ਉਹਦੇ ਵਿੱਚ ਕੋਈ ਮਤਲਬ ਕੋਈ ਵਜਨ ਵੀ ਹੁੰਦਾ ਨਾ ਕਿਸੇ ਗੱਲ 'ਚ, ਮਤਲਬ ਉਹਦੇ 'ਚ ਕੋਈ ਵਜਨ ਵਾਲੀ ਗੱਲ ਹੀ ਨਹੀਂ ਸੀ। ਮਤਲਬ ਉਹ ਬੰਦਾ ਇਹ ਗੱਲ ਦਾਅਵਾ ਕਰ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਦੇਖੋ ਜੀ ਇੱਕ ਵਾਰ ਬਿਆਨ ਦਿੱਤਾ ਸੀ ਕਿ ਮੈਂ ਮਤਲਬ ਇਸ ਸੰਵਿਧਾਨ ਨੂੰ ਨਹੀਂ ਮੰਨਦਾ, ਇਸ ਕਰਕੇ ਇਸ ਆਧਾਰ ਦੇ ਉੱਤੇ ਉਹਨੂੰ ਇਸ ਦੇਸ਼ ਦਾ ਨਾਗਰਿਕ ਨਹੀਂ ਮੰਨਿਆ ਜਾ ਸਕਦਾ ਤੇ ਜਿਹੜਾ ਇਸ ਦੇਸ਼ ਦਾ ਨਾਗਰਿਕ ਨਹੀਂ ਹੈ ਉਹਨੂੰ ਵੋਟਾਂ ਲੜਨ ਦਾ ਅਧਿਕਾਰ ਨਹੀਂ ਹੈ। ਤਾਂ ਮਤਲਬ ਉਹਦੇ ਵਿੱਚ ਜਿਹੜੇ ਜੱਜ ਨੇ ਉਹਨਾਂ ਨੇ ਸਿੱਧਾ ਹੀ ਮਤਲਬ ਜਿਹੜੀ ਇਹ ਪਟੀਸ਼ਨ ਆ ਵੀ ਉਹਨੂੰ ਰੱਦ ਕੀਤਾ, ਕਿਉਂਕਿ ਸਿੱਧੀ ਜੀ ਗੱਲ ਆ ਵੀ ਇਹਦੇ ਵਿੱਚ ਕੋਈ ਆਧਾਰ ਨਹੀਂ ਸੀ। ਐਵੇਂ ਮਤਲਬ ਅਸੀਂ ਕਹਿ ਸਕਦੇ ਹਾਂ ਵੀ
ਭੰਬਲ ਭੂਸੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਆ, ਇਹ ਉਹੋ ਜੀ ਗੱਲ ਸੀ। ਪਰ ਜਿਹੜਾ ਅਹਿਮ ਮਸਲਾ ਆ ਇਸ ਸਮੇਂ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਆਜ਼ਾਦੀ ਸੰਘਰਸ਼ ਨੇ ਇੱਕ ਨਵੀਂ ਸਿਆਸਤ ਦਾ ਮੁੱਢ ਬੰਨਿਆ ਸੀ 1984 ਦੇ ਭਾਰਤੀ ਹਮਲੇ ਤੋਂ ਬਾਅਦ। ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਲੜਿਆ ਗਿਆ। ਪੰਜਾਬ ਦੇ ਵਿੱਚ ਓਵਰਗਰਾਊਂਡ ਪੋਲੀਟੀਕਲ ਡਿਸਕੋਰਸ ਐਸਟੈਬਲਿਸ਼ ਹੋਇਆ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਵਾਸਤੇ। ਤਾਂ ਸਰਕਾਰ ਨੇ, ਭਾਰਤ ਦੀ ਜਿਹੜੀ ਸਟੇਟ ਆ, ਉਹਨੇ ਮਤਲਬ ਬੜਾ ਮੁਹੀ ਤਸ਼ੱਦਦ ਕਰਕੇ, ਅੰਨ੍ਹੇਵਾਹ ਤਸ਼ੱਦਦ ਕਰਕੇ ਜਿਹੜਾ ਆ ਉਸ ਮੂਵਮੈਂਟ ਨੂੰ ਸਨੱਬ ਕੀਤਾ ਤੇ ਹਥਿਆਰਬੰਦ ਸੰਘਰਸ਼ ਨੂੰ ਵੀ ਦੇ ਵਿੱਚ ਵੀ ਇੱਕ ਖੜੋਤ ਆਈ। ਅਸੀਂ ਸਾਰਾ ਇਤਿਹਾਸ ਦੇਖਿਆ ਆ ਜੀ। ਤਾਂ ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਪੋਲੀਟੀਕਲ ਡਿਸਕੋਰਸ ਪਾਵਰਫੁਲ ਸੀ, ਉਹ ਉਸ ਸਮੇਂ ਤੱਕ ਖਾੜਕੂ ਸਿੰਘਾਂ ਵਾਲਾ ਜਿਹੜਾ ਸਿੱਖ ਸਿਆਸਤ ਦੇ ਵਿੱਚ ਵੀ ਜਿਹੜਾ ਡਿਸਕੋਰਸ ਆ ਉਹ ਖਾੜਕੂ ਸਿੰਘਾਂ ਦੇ ਹੱਥ 'ਚ ਸੀ। ਤੇ ਪਰ ਉਸ ਤੋਂ ਬਾਅਦ 1995 ਤੋਂ ਬਾਅਦ ਇੰਡੀਅਨ ਐਸਟੈਬਲਿਸ਼ਮੈਂਟ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਹੀਂ ਇੰਡੀਅਨ ਨੈਸ਼ਨਲਿਜ਼ਮ ਵਾਲਾ ਜਿਹੜਾ ਡਿਸਕੋਰਸ ਆ ਉਹਨੂੰ ਮੁੜ ਸਿੱਖ ਸਿਆਸਤ ਦਾ ਹਿੱਸਾ ਬਣਾਇਆ। ਤੇ ਇੱਕ ਲੰਮਾ ਸਮਾਂ ਅਸੀਂ ਦੇਖ ਸਕਦੇ ਹਾਂ ਕਿ 95 ਤੋਂ ਬਾਅਦ ਲਗਭਗ ਤਿੰਨ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਆ ਉਹ ਸੱਤਾ 'ਚ ਰਿਹਾ। ਤੇ ਜੋ ਉਹਨਾਂ ਨੇ ਕੁਕਰਮ ਕੀਤੇ ਆ, ਜੋ ਜਿਵੇਂ ਪੰਥ ਦਾ ਨੁਕਸਾਨ ਕੀਤਾ, ਤੇ ਅੱਜ ਮਤਲਬ ਹਾਲਾਤ ਸਾਰੇ ਸਿੱਖਾਂ ਦੇ ਸਾਹਮਣੇ ਆ ਕਿ ਇੰਨਾ ਕੁ ਸਿੱਖਾਂ ਨੂੰ ਕੁੱਟ ਮਾਰ ਚੁੱਕੇ ਆ, ਇੰਨਾ ਕੁ ਉਹ ਗਦਾਰੀਆਂ ਕਰ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ, ਕਿ ਉਹ ਟੋਟਲੀ ਡਿਸਕ੍ਰੈਡਿਟ ਹੋ ਚੁੱਕੀ ਆ। ਤਾਂ ਜਦੋਂ ਆਪਣੇ ਲੋਕਾਂ 'ਚ ਜਿਹੜਾ ਬੰਦਾ ਡਿਸਕ੍ਰੈਡਿਟ ਹੋ ਜੇ ਤਾਂ ਫਿਰ ਉਹੀ ਗੱਲ ਹੁੰਦੀ ਆ ਵੀ ਜਿਵੇਂ ਕੱਲ ਡਾਕਟਰ ਸਾਹਿਬ ਦਾ ਮੈਂ ਸੱਚੋ ਸੱਚ ਵੀ ਸੁਣ ਰਿਹਾ ਸੀ, ਤਾਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਕਿ ਸ਼ੇਖ ਹਸੀਨਾ ਕੁਝ ਘੰਟੇ ਪਹਿਲਾਂ ਤੱਕ ਬੰਗਲਾਦੇਸ਼ ਦੀ ਸਭ ਤੋਂ ਪ੍ਰਮੁੱਖ ਆਗੂ ਸੀ, ਸਭ ਤੋਂ ਵੱਧ ਤਾਕਤਵਰ ਆਗੂ ਸੀ। ਪਰ ਉਹ ਮਿੰਟਾਂ ਦੇ ਵਿੱਚ ਤੁਸੀਂ ਦੇਖੋ ਵੀ ਹਾਲਾਤ ਇਹ ਬਣਿਆ ਵੀ ਜਿਸ ਮੁਲਕ ਦੇ ਪਿੱਛੇ ਲੱਗ ਕੇ, ਭਾਰਤ ਦੇ ਪਿੱਛੇ ਲੱਗ ਕੇ ਉਹਨੇ ਆਪਣੇ ਮੁਲਕ ਦੇ ਨਾਲ ਗੱਦਾਰੀ ਕੀਤੀ, ਕਿ ਅੱਜ ਭਾਰਤ ਦੀ ਸਰਕਾਰ ਵੀ ਉਹਨੂੰ ਕੁਝ ਮਤਲਬ ਇਹ ਆ ਵੀ ਉਹ ਘੰਟੇ ਗਿਣ ਰਹੀ ਆ ਵੀ ਤੈਨੂੰ ਇੰਨੇ ਘੰਟੇ ਰੱਖ ਸਕਦੇ ਆ, ਇਹ ਤੋਂ ਵੱਧ ਨਹੀਂ ਰੱਖ ਸਕਦੇ। ਜੋ ਵੀ ਉਹਨੂੰ ਸ਼ਰਮ ਦੇਣ ਤੋਂ ਇਨਕਾਰੀ ਹੋ ਗਏ। ਮਸਲਾ ਕੀ ਆ ਵੀ ਸ਼ੇਖ ਹਸੀਨਾ ਜਦੋਂ ਤੱਕ ਕ੍ਰੈਡੀਬਲ ਹੈਗੀ ਸੀ ਉਦੋਂ ਤੱਕ ਉਹ ਵਰਤੀ ਗਈ, ਉਹ ਤੋਂ ਬਾਅਦ ਉਹਦੀ ਹੁਣ ਕੋਈ ਬੁੱਕਤ ਨਹੀਂ, ਨਾ ਭਾਰਤ ਲਈ ਨਾ ਕਿਸੇ ਹੋਰ ਲਈ। ਤੇ ਇਹੀ ਹਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਬਾਦਲ ਪਰਿਵਾਰ ਦਾ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਬਾਕੀ ਸਾਰੀ ਲੀਡਰਸ਼ਿਪ ਆ, ਤੇ ਜਿੰਨਾ ਕੁ ਐਜ਼ ਅ ਟੂਲ ਯੂਜ਼ ਕਰਨਾ ਸੀ ਇਹਨਾਂ ਲੋਕਾਂ ਨੂੰ, ਇੰਡੀਅਨ ਐਸਟੈਬਲਿਸ਼ਮੈਂਟ ਨੇ ਸਿੱਖ ਪੋਲੀਟੀਕਲ ਡਿਸਕੋਰਸ ਨੂੰ ਇੰਡੀਅਨ ਨੈਸ਼ਨਲਿਜ਼ਮ ਥੱਲੇ ਲਿਆਉਣ ਵਾਸਤੇ ਉਹਨਾਂ ਕੋ ਕਰ ਚੁੱਕੇ ਆ। ਤੇ ਹੁਣ ਜਦੋਂ ਇਹ ਖੁੰਡੇ ਹੋ ਗਏ ਆ, ਇਹਨਾਂ ਦਾ ਕੋਈ ਅਸਰ ਨਹੀਂ ਰਿਹਾ ਸਿੱਖ ਸੋਸਾਇਟੀ ਤੇ, ਸਿੱਖ ਸਾਈਕੀ ਤੇ, ਫਿਰ ਹੁਣ ਸਰਕਾਰ ਜਿਹੜੀ ਆ, ਇੰਡੀਅਨ ਐਸਟੈਬਲਿਸ਼ਮੈਂਟ ਜਿਹੜੀ ਆ, ਉਹ ਨਵੇਂ ਰਾਹ ਤਰਾਸ਼ ਰਹੀ ਆ ਜੀ। ਤਾਂ ਇਹ ਇੱਕ ਤਰ੍ਹਾਂ ਦੀ ਰੇਸ ਅਸੀਂ ਕਹਿ ਸਕਦੇ ਆ, ਇਹ ਰੇਸ ਲੱਗੀ ਆ। ਮਤਲਬ ਹੁਣ ਮੈਦਾਨ ਆ, ਮਤਲਬ ਮੈਦਾਨ ਖਾਲੀ ਪਿਆ ਆ ਪੰਜਾਬ ਦੇ ਵਿੱਚ ਸਿੱਖ ਪੋਲੀਟਿਕਸ ਦਾ। ਤਾਂ ਇਸ ਮੈਦਾਨ ਦੇ ਵਿੱਚ ਜਿਹੜੀ ਜਿੱਤਣ ਦੀ ਰੇਸ ਆ, ਜਿੱਧਰ ਇੱਕ ਪਾਸੇ ਹੁਣ ਸਿੱਖ ਭਾਵਨਾਵਾਂ ਵਾਲੇ ਜਿਹੜੇ ਲੋਕ ਨੇ, ਸੁਹਿਰਦ ਲੋਕ ਨੇ, ਉਹ ਯਤਨ ਕਰ ਰਹੇ ਆ ਵੀ ਭਾਵੇਂ ਵਿਦੇਸ਼ਾਂ 'ਚ ਬੈਠੇ ਹੋਣ, ਭਾਵੇਂ ਪੰਜਾਬ 'ਚ ਹੋਣ, ਕਿ ਜਿਹੜੀ ਸਿੱਖ ਪੋਲੀਟੀਕਲ ਡਿਸਕੋਰਸ ਆ ਉਹ ਇੰਡੀਅਨ ਪ੍ਰਭਾਵ ਤੋਂ ਮੁਕਤ ਸਿਰਜਿਆ ਜਾਵੇ, ਉਹ ਸਾਰਿਆ ਜਾਵੇ। ਤੇ ਦੂਜੇ ਪਾਸੇ ਇੰਡੀਅਨ ਐਸਟੈਬਲਿਸ਼ਮੈਂਟ ਦਾ ਵੀ ਇਹ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਨਵਾਂ ਸਾਰਾ ਸਿੱਖ ਪੋਲੀਟੀਕਲ ਡਿਸਕੋਰਸ ਉਸਰਨਾ ਆ, ਉਹਦੇ ਵਿੱਚ ਕਿਵੇਂ ਉਹ ਮਤਲਬ ਉਹਨੂੰ ਆਪਣੇ ਮੁਤਾਬਕ ਉਸਾਰਨ। ਤਾਂ ਇਹ ਮਤਲਬ ਇਸ ਸਮੇਂ ਜਿਹੜੀ ਸਿੱਖਾਂ ਦਾ ਸਾਰਾ ਧਿਆਨ ਆ, ਇਸ ਗੱਲ ਤੇ ਕੇਂਦਰਿਤ ਹੋਣਾ ਚਾਹੀਦਾ ਕਿ ਜਿਹੜੀ ਨਵੀਂ ਸਿੱਖ ਲੀਡਰਸ਼ਿਪ ਆ, ਉਹ ਸਿੱਖ ਲੀਡਰਸ਼ਿਪ ਜਿਹੜੀ ਆ, ਮਤਲਬ ਉਹਦੀ ਕ੍ਰੈਡੀਬਿਲਿਟੀ ਜਿਹੜੀ ਆ ਉਹ ਜੱਜ ਹੋਣੀ ਬੜੀ ਜ਼ਰੂਰੀ ਆ ਕਿ ਉਹ ਕਿਹੋ ਜਿਹੇ ਫੈਸਲੇ ਕਰ ਰਹੀ ਆ, ਉਹ ਸਿੱਖ ਪੋਲੀਟਿਕਸ ਦਾ ਡਿਸਕੋਰਸ ਕੀ ਐਸਟੈਬਲਿਸ਼ ਕਰ ਰਹੀ ਆ। ਤਾਂ ਮਤਲਬ ਇਹ ਜਿਹੜੇ ਆ ਸਾਰੇ ਕੇਸ ਨੇ ਜਾਂ ਇਹ ਗੱਲਾਂ ਕੋਈ ਮਾਇਨੇ ਨਹੀਂ ਰੱਖਦੀਆਂ। ਤਾਂ ਮਾਇਨੇ ਇਸ ਸਮੇਂ ਇਹ ਗੱਲ ਰੱਖ ਰਹੀ ਆ ਵੀ ਸਿੱਖ ਪੋਲੀਟੀਕਲ ਡਿਸਕੋਰਸ, ਸਿੱਖ ਲੀਡਰਸ਼ਿਪ ਜਿਹੜੀ ਐਸਟੈਬਲਿਸ਼ ਹੋ ਰਹੀ ਆ, ਉਹ ਕਿਹੜੀ ਹੋ ਰਹੀ ਆ ਤੇ ਕਿਸ ਨੁਕਤੇ ਤੋਂ ਹੋ ਰਹੀ ਆ। ਤਾਂ ਉਹਦੇ ਵਿੱਚ ਹੁਣ ਸਾਡੇ ਸਾਹਮਣੇ ਆ ਜਿਹੜਾ ਪੰਜਾਬ ਦਾ ਪੋਲੀਟੀਕਲ ਸਿਨੈਰੀਓ ਆ, ਅਮਰਵੀਰ ਸਿੰਘ ਜੀ, ਉਹ ਇਸ ਸਮੇਂ ਬੜਾ ਅਸਥਿਰ ਆ, ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦੋ ਧੜੇ ਬਣ ਚੁੱਕੇ ਆ। ਮਤਲਬ ਸੁਖਬੀਰ ਸਿੰਘ ਬਾਦਲ ਜਿਵੇਂ ਅਕਾਲ ਤਖਤ ਸਾਹਿਬ ਦੇ ਉੱਤੇ
ਪੇਸ਼ ਹੋਏ ਆ। ਹੁਣ ਅਕਾਲ ਤਖਤ ਸਾਹਿਬ ਦੇ ਰਾਹੀਂ ਉਹਨਾਂ ਨੂੰ ਸਜ਼ਾ ਲਾਉਣ ਦੀ ਗੱਲ ਹੋ ਰਹੀ ਆ, ਉਹ ਹਜੇ ਸਜ਼ਾ ਦਾ ਐਲਾਨ ਹੋਣਾ ਆ ਤੇ ਕਈ ਵੱਖੋ ਵੱਖਰੀਆਂ ਧਿਰਾਂ ਜਿਹੜੀਆਂ ਨੇ ਉਹ ਸਖਤ ਕਾਰਵਾਈ ਦੀ ਮੰਗ ਕਰ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਦੱਸਦੇ ਆ, ਜਿਨ੍ਹਾਂ ਦੇ ਵਿੱਚ ਜਸਵੀਰ ਸਿੰਘ ਰੋਡੇ ਜਿਹੜੇ ਆ ਉਹ ਪਿਛਲੇ ਕੁਝ ਸਮੇਂ ਤੋਂ ਕਾਫੀ ਸਰਗਰਮ ਹੋਏ ਆ, ਭਾਵੇਂ ਉਹ ਪਿਛਲੀਆਂ ਚੋਣਾਂ ਹੋਣ। ਆਪਣੇ ਨੈਸ਼ਨਲ ਪੰਥਕ ਦਲ ਉਹਨਾਂ ਦੀ ਜਥੇਬੰਦੀ ਆ ਉਹਦੇ ਨਾਲ, ਤੇ ਉਹਨਾਂ ਨੇ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਕਿਹਾ ਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ। ਤੇ ਦੂਜੇ ਪਾਸੇ ਪੰਥਕ ਧਿਰਾਂ ਦੇ ਵੱਲੋਂ ਜਿਹੜਾ ਪੰਥ ਸੇਵਕ ਜਥਾ ਆ ਉਹਨਾਂ ਦਾ ਵੀ ਅੱਜ ਬਿਆਨ ਆਇਆ ਆ, ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹੜੇ ਉਹਨਾਂ ਦਾ ਇਹ ਮੰਨਣਾ ਆ ਕਿ ਅਕਾਲ ਤਖਤ ਸਾਹਿਬ ਨੂੰ ਵਰਤਣ ਦੀ ਮੁੜ ਕੋਸ਼ਿਸ਼ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵੱਲੋਂ, ਭਾਵੇਂ ਉਹ ਮਤਲਬ ਵੱਖੋ ਵੱਖ ਹੋਏ ਨੇ ਅੱਜ, ਪਰ ਉਹ ਜਥੇਦਾਰਾਂ ਦੇ ਰਾਹੀਂ ਸੁਰਖਰੂ ਹੋਣਾ ਚਾਹੁੰਦੇ ਆ ਵੀ ਜਿਹੜਾ ਉਹਨਾਂ ਨੇ ਜਿਹੜੇ ਪਾਪ ਕਮਾਇਆ ਉਹਦੇ ਵਿੱਚ ਕੋਈ ਤਨਖਾਹ ਲਵਾ ਕੇ। ਤਾਂ ਉਹ ਤੋਂ ਵੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇਹ ਜਥੇਦਾਰ ਨੇ ਇਹ ਵੀ ਆਜ਼ਾਦ ਨਹੀਂ ਆ, ਜਿਹੜੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਨੇ ਉਹ ਸੇਵਾਦਾਰ ਸ਼ਬਦ ਵਰਤੇ ਉਹਨਾਂ ਨੇ ਕਿ ਜਿਹੜੇ ਸੇਵਾਦਾਰ ਨੇ ਤਖਤਾਂ ਦੇ ਉਹਨਾਂ ਦਾ ਜਿਹੜਾ ਕੋਈ ਵੀ ਸਜ਼ਾ ਆ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਦੋਸ਼ ਮੁਕਤ ਕਰਨਾ ਕੋਈ ਤਨਖਾਹ ਲਾ ਕੇ ਉਹ ਕਦੇ ਵੀ ਪੰਥ ਨੂੰ ਪ੍ਰਵਾਨ ਨਹੀਂ ਹੋਊਗਾ। ਤੇ ਇੱਕ ਪਾਸੇ ਉਹਨਾਂ ਦਾ ਵੀ ਇਹ ਬਿਆਨ ਆਇਆ। ਤਾਂ ਮਤਲਬ ਇਹ ਦੂਜੇ ਪਾਸੇ ਜਿਹੜੀ ਇੱਕ ਹੋਰ ਗੱਲ ਕਰ ਲਈਏ ਕਿ ਜਿਹੜਾ ਰੱਖੜ ਪੁੰਨਿਆਂ ਦੇ ਮੇਲੇ ਉੱਤੇ ਹੁਣ ਜਿਹੜੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿੱਤੇ ਸੀ, ਸ਼ਹੀਦ ਭਾਈ ਬਿਆਨ ਸਿੰਘ ਦੇ ਸਪੁੱਤਰ ਉਹ ਤੇ ਅਮਰਤਪਾਲ ਸਿੰਘ ਦੇ ਪਿਤਾ ਜੀ, ਜੋ ਕਿ ਹੁਣ ਸਾਰਾ ਅਮਰਤਪਾਲ ਸਿੰਘ ਕਿਉਂਕਿ ਜੇਲ੍ਹ 'ਚ ਨੇ ਤਾਂ ਉਹਨਾਂ ਦੇ ਪਿੱਛੋਂ ਬਾਹਰ ਜਿਹੜੀ ਸਾਰੀ ਸਿਆਸੀ ਕਾਰਵਾਈ ਆ ਉਹਨਾਂ ਦੀ ਉਹਨਾਂ ਦੇ ਪਿਤਾ ਜੀ ਤਰਸੇਮ ਸਿੰਘ ਸਾਂਭ ਰਹੇ ਆ। ਤੇ ਤਰਸੇਮ ਸਿੰਘ ਅਤੇ ਸਰਬਜੀਤ ਸਿੰਘ ਹੋਰਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਆ ਰੱਖੜ ਪੁੰਨਿਆਂ ਦਾ ਜਿਹੜਾ ਮੇਲਾ ਹੁੰਦਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ, ਉਸ ਮੇਲੇ ਦੇ ਦੌਰਾਨ ਉਸ ਜੋੜ ਮੇਲੇ ਦੇ ਦੌਰਾਨ ਇੱਕ ਵੱਡੀ ਸਿਆਸੀ ਕਾਨਫਰੰਸ ਕਰਨ ਦਾ, ਤੇ ਉਹ ਸਾਰੇ ਜਥੇਬੰਦੀਆਂ ਨੂੰ ਤੇ ਪਿੰਡਾਂ ਦੇ ਵਿੱਚ ਜਾ ਕੇ ਵੀ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿ ਲੋਕ ਉਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਣ, ਤੇ ਜਿੱਥੋਂ ਉਹਨਾਂ ਦਾ ਕਹਿਣਾ ਆ ਕਿ ਜਿਹੜੀ ਨਵੀਂ ਪੰਥਕ ਸਿਆਸਤ ਮਤਲਬ ਦੀ ਸ਼ੁਰੂਆਤ ਕਰਨ ਦੀ ਉਹ ਕੋਸ਼ਿਸ਼ ਕਰਨਗੇ। ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਮਤਲਬ ਕਈ ਧਿਰਾਂ ਨੇ ਵੀ ਜਿਹੜਾ ਇਹ ਖਲਾਅ ਆ ਅਮਰਵੀਰ ਸਿੰਘ ਜੀ ਇੱਕ ਸਿੱਖ ਸਿਆਸਤ ਦੇ ਵਿੱਚ ਨਵੀਂ ਸਿੱਖ ਸਿਆਸਤ ਦੀ ਸ਼ੁਰੂਆਤ ਹੋਣੀ ਆ ਜੀ, ਤਾਂ ਉਹਦੇ ਲਈ ਕਈ ਵੱਖੋ ਵੱਖਰੀਆਂ ਧਿਰਾਂ ਸਰਗਰਮ ਨੇ। ਤਾਂ ਹੁਣ ਮਤਲਬ ਇਹ ਫੈਸਲਾ ਪੰਥ ਨੇ ਕਰਨਾ ਆ ਕਿ ਕਿਹੜੀ ਧਿਰ ਨੂੰ ਉਹਨਾਂ ਨੇ ਸਮਰਥਨ ਸਾਥ ਦੇਣਾ ਆ, ਕਿਹੋ ਜਿਹਾ ਨਵਾਂ ਢਾਂਚਾ ਸਟਰਕਚਰ ਸਿੱਖ ਸਿਆਸਤ ਦਾ ਪੰਜਾਬ ਦੇ ਵਿੱਚ ਉਸਰਨਾ ਹੈ। ਪਰ ਅੱਜ ਜੇ ਤੁਸੀਂ ਕੋਈ ਕਿਸੇ ਦੇ ਉੱਤੇ ਮਤਲਬ ਉਹ ਦੋਸ਼ ਲਾਉਣ ਵਾਲੀ ਗੱਲ ਹੋ ਜਾਂਦੀ ਆ, ਉਹ ਇਹ ਗੱਲ ਹੋ ਜਾਂਦੀ ਆ ਕਿ ਤੁਸੀਂ ਮਤਲਬ ਕੋਈ ਵੀ ਇੱਕ ਗੱਲ ਕਿਸੇ ਦੀ ਫੜ ਕੇ ਤੇ ਕਹੋ ਵੀ ਇਹ ਬੰਦਾ ਦੇਖੋ ਜੀ ਦਿੱਲੀ ਨਾਲ ਰਲ ਗਿਆ ਜਾਂ ਇਹ ਬੰਦਾ RSS ਦਾ ਆ, ਜੋ ਹਮੇਸ਼ਾ ਸਿੱਖਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਹੀ ਰਹੀਆਂ ਵੀ ਵਿਰੋਧ ਇੱਕ ਦੂਜੇ ਦਾ ਕਰਨਾ ਤਾਂ ਉਹਨੂੰ ਇਹੋ ਜਿਹੇ ਲਖਵਾਂ ਦੇ ਨਾਲ ਉਹਨੂੰ ਜੋੜਿਆ ਜਾਂਦਾ ਆ। ਪਰ ਮੇਰਾ ਇਹ ਮੰਨਣਾ ਆ ਕਿ ਇਸ ਸਮੇਂ ਜਿਹੜਾ ਕੇਂਦਰੀ ਨੁਕਤਾ ਆ ਸਿੱਖ ਸੰਗਤ ਦਾ, ਖਾਸ ਤੌਰ ਤੇ ਪੰਥ ਦਾ ਆ, ਉਹ ਪੰਜਾਬ ਦੇ ਵਿੱਚ ਸਿੱਖ ਸਿਆਸਤ ਨੂੰ ਲੈ ਕੇ ਇਹ ਜ਼ਰੂਰ ਹੋਣਾ ਚਾਹੀਦਾ ਆ ਕਿ ਮਤਲਬ ਜਿਹੜੀ ਸਿੱਖ ਸਿਆਸਤ ਉਸਰ ਰਹੀ ਆ ਉਹਦੇ ਤੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਆ ਉਹਦਾ ਪ੍ਰਭਾਵ ਤੇ ਨਹੀਂ, ਜਿਹੜੀ ਸਿੱਖ ਸਿਆਸਤ ਤੇ ਜਿਹੜੀ ਸਿੱਖ ਧਿਰ ਦੇ ਉੱਤੇ ਇੰਡੀਅਨ ਨੈਸ਼ਨਲਿਜ਼ਮ ਦਾ ਪ੍ਰਭਾਵ ਨਜ਼ਰ ਆਊਗਾ ਉਹਨੂੰ ਸਿੱਖਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕਰਨਾ ਚਾਹੀਦਾ। ਤਾਂ ਇਹ ਸਪਸ਼ਟਤਾ ਸਿੱਖਾਂ ਦੇ ਵਿੱਚ ਇੰਨਾ ਲੰਮਾ ਸਮਾਂ ਮੂਵਮੈਂਟ ਦੇ ਵੇਲੇ ਇੰਨਾ ਆਪਣਾ ਐਡੀ ਵੱਡੀ ਜੰਗ ਲੜਨ ਤੋਂ ਬਾਅਦ, ਉਸ ਤੋਂ ਬਾਅਦ 95 ਤੋਂ ਬਾਅਦ ਸਾਰਾ ਪੋਲੀਟੀਕਲ ਸਫ਼ਰ ਤੈਅ ਕਰਨ ਤੋਂ ਬਾਅਦ ਜਿਹਦੇ ਵਿੱਚ ਨਮੋਸ਼ੀ ਪੱਲੇ ਪਈ ਆ, ਕੋਈ ਇਨਸਾਫ ਨਹੀਂ ਮਿਲਿਆ, ਤਾਂ ਇਹ ਮੈਨੂੰ ਲੱਗਦਾ ਵੀ ਸਿੱਖਾਂ ਨੂੰ ਹੁਣ ਇਹ ਸਬਕ ਲੈ ਲੈਣਾ ਚਾਹੀਦਾ ਆ ਕਿ ਜਿਹੜੀ ਵੀ ਸਿੱਖ ਸਿਆਸਤ ਉਸਾਰੀ ਜਾਵੇ ਪੰਜਾਬ ਦੇ ਵਿੱਚ ਉਹ ਭਾਰਤੀ ਰਾਸ਼ਟਰਵਾਦ ਤੋਂ, ਇੰਡੀਅਨ ਨੈਸ਼ਨਲਿਜ਼ਮ ਤੋਂ ਪੂਰਨ ਤੌਰ ਤੇ ਮੁਕਤ ਹੋਣੀ ਚਾਹੀਦੀ ਹੈ। ਜੀ, ਇਹ ਗੱਲ ਜਿਵੇਂ ਤੁਸੀਂ ਫਾਈਨਲ ਉਹ ਕੀਤੀ ਹੈ, ਮਤਲਬ ਇਹ ਦਰੁਸਤ ਹੈਗੀ ਹੈ, ਇਹ ਹੋਣਾ ਚਾਹੀਦਾ ਆ ਤੇ ਭਾਵਨਾਤਮਕ ਤੌਰ ਦੇ ਉੱਤੇ ਇਹ ਚੀਜ਼ ਨਜ਼ਰ ਵੀ ਆਉਂਦੀ ਹੈ। ਜੇ ਇਹਨੂੰ ਇਲੈਕਟੋਰਲ ਪੋਲਿਟਿਕਸ ਦੇ ਹਵਾਲੇ ਨਾਲ ਦੇਖਣਾ ਹੋਵੇ ਤੇ ਇਹ ਦੋ ਸੀਟਾਂ ਦੇ ਜਿਹੜੇ ਇਲੈਕਸ਼ਨ ਰਿਜ਼ਲਟਸ ਹੈਗੇ ਨੇ ਫਰੀਦਕੋਟ ਦਾ ਤੇ ਖਡੂਰ ਸਾਹਿਬ ਦਾ, ਇਹ ਇਹੀ ਗੱਲ ਦੱਸਦੇ ਆ ਕਿ ਭਾਈ ਲੋਕਾਂ ਦੇ ਵਿੱਚ ਇਹ ਸਮਝ ਹੈਗੀ ਹੈ, ਲੋਕ ਇਹ ਡਿਫਰੈਂਸ਼ੀਏਟ ਕਰ ਪਾ ਰਹੇ ਨੇ ਕਿ ਭਾਈ ਜੋ ਸਟੇਟ ਕਰ ਰਹੀ ਹੈ ਉਹ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ। ਅਸੀਂ ਪਿਛਲੇ 10-15 ਸਾਲਾਂ ਦਾ ਜੇ ਟਾਈਮ ਪੀਰੀਅਡ ਦੇਖਣਾ ਹੋਵੇ
ਬਲਵੰਤ ਸਿੰਘ ਰਾਜੋਆਣਾ ਨੂੰ ਜਦੋਂ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਦੋਂ ਤੋਂ ਲੈ ਕੇ ਸਰਬੱਤ ਖਾਲਸਾ ਦਾ ਟਾਈਮ ਪੀਰੀਅਡ ਹੈ, ਸਰਬੱਤ ਖਾਲਸਾ ਤੋਂ ਬਾਅਦ ਮਤਲਬ ਜਿਹੜੀਆਂ ਹਰ ਮੌਕੇ ਤੇ ਇਹ ਘਟਨਾਵਾਂ ਨੇ ਇਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਡੇਰਾ ਸਿਰਸਾ ਦਾ ਇਸ਼ੂ ਵੀ ਆਉਂਦਾ ਆ, ਮਾਫੀ ਦਾ ਜ਼ਿਕਰ ਆਉਂਦਾ ਆ, ਹਰ ਇੱਕ ਚੀਜ਼ ਉਹਦੇ 'ਚ ਮੈਟਰ ਕਰਦੀ ਹੈ। ਸੋ ਹਰ ਇੱਕ ਪੁਆਇੰਟ ਦੇ ਉੱਤੇ ਸਿੱਖ ਕੌਮ ਨੇ, ਪੰਥ ਨੇ ਇਹ ਗੱਲ ਮਹਿਸੂਸ ਕੀਤੀ ਹੈ ਕਿ ਜਿਹੜੀ ਸਟੇਟ ਹੈ, ਸਟੇਟ ਦੀ ਮਸ਼ੀਨਰੀ ਹੈ ਤੇ ਜਿਹੜਾ ਸਾਰਾ ਭਾਰਤੀ ਨਿਜ਼ਾਮ ਹੈ ਉਹ ਉਹਨਾਂ ਦੀ ਮਸ਼ੀਨਰੀ ਦੇ ਅੰਗ ਨੇ। ਉਹ ਭਾਵੇਂ ਪੁਲਿਸ ਮਹਿਕਮਾ ਹੋਵੇ, ਉਹ ਅਦਾਲਤਾਂ ਹੋਣ, ਉਹ ਆਮ ਜਿਹੜਾ ਪ੍ਰਸ਼ਾਸਨ ਆ, ਉਹ ਜਦੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਸਾਡੇ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਭਾਈ ਲੋਕ ਇਹ ਦੇਖ ਰਹੇ ਨੇ ਇਸ ਵਕਤ ਤੇ ਮਹਿਸੂਸ ਕਰ ਰਹੇ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਤੇ ਭਾਵਨਾਤਮਕ ਤੌਰ ਦੇ ਉੱਤੇ ਉਹ ਇਹ ਗੱਲ ਸਮਝਦੇ ਨੇ ਤੇ ਇਸ ਗੱਲ ਨੂੰ ਰਿਜੈਕਟ ਵੀ ਕਰਦੇ ਨੇ। ਪਰ ਹੁਣ ਸਮੱਸਿਆ ਕਿੱਥੇ ਆ ਕੇ ਖੜੀ ਹੁੰਦੀ ਹੈ? ਸਮੱਸਿਆ ਇੱਥੇ ਆ ਕੇ ਸਾਡੇ ਸਾਹਮਣੇ ਆਉਂਦੀ ਹੈ ਕਿ ਇਸ ਦਾ ਕੋਈ ਬਦਲ ਅਸੀਂ ਨਹੀਂ ਦੇ ਪਾ ਰਹੇ ਜਾਂ ਨਹੀਂ ਸਿਰਜ ਪਾ ਰਹੇ। ਉਹ ਇਲੈਕਟੋਰਲ ਪੋਲਿਟਿਕਸ ਰਾਹੀਂ ਹੋਵੇ, ਕਿਸੇ ਹੋਰ ਤਰੀਕੇ ਦੇ ਰਾਹੀਂ ਹੋਵੇ, ਉਹ ਕੀ ਹੋਵੇ, ਕਿਸ ਕਿਸਮ ਦਾ ਹੋਵੇ, ਉਹ ਵੀ ਅੱਜ ਸਾਡੇ ਸਾਹਮਣੇ ਨਹੀਂ ਨਜ਼ਰ ਆ ਰਿਹਾ ਹੈਗਾ। ਤੇ ਉਹਦਾ ਹੀ ਕਿਤੇ ਨਾ ਕਿਤੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲ ਰਿਹਾ ਕਿ ਇਸ ਵਕਤ ਵੱਡੇ ਲੈਵਲ ਦੇ ਉੱਤੇ ਜਿਹੜਾ ਆ ਉਹ ਭੰਬਲ ਭੂਸਾ ਜਿਹਾ ਨਜ਼ਰ ਆ ਰਿਹਾ। ਹਰ ਕੋਈ ਧੜਾ, ਹਰ ਕੋਈ ਬੰਦਾ ਆਪਣੀ ਕਿਸਮ ਦੀ ਗੱਲ ਕਰਨੀ ਚਾਹ ਰਿਹਾ ਹੈ ਤੇ ਗੱਲ ਕਰ ਰਿਹਾ ਹੈ ਤੇ ਉਹਦਾ ਜਿਸ ਕਿਸਮ ਦਾ ਉਹਨਾਂ ਦਾ ਦਾਇਰਾਕਾਰ ਜਾਂ ਜਿਸ ਕਿਸਮ ਦਾ ਉਹਨਾਂ ਦਾ ਪ੍ਰਭਾਵ ਹੈ ਲੋਕਾਂ ਦੇ ਵਿੱਚ, ਉਵੇਂ ਦਾ ਉਹਨਾਂ ਨੂੰ ਰਿਸਪੌਂਸ ਮਿਲ ਰਿਹਾ ਹੈ। ਪਰ ਵੱਡੇ ਲੈਵਲ ਦੇ ਉੱਤੇ ਜਦੋਂ ਅਸੀਂ ਦੇਖਦੇ ਹਾਂ ਤੇ ਅਸੀਂ ਕੋਈ ਵੀ ਧਿਰ, ਕੋਈ ਵੀ ਧੜਾ, ਕੋਈ ਵੀ ਉਸ ਕਿਸਮ ਦਾ ਬੰਦਾ ਸਾਨੂੰ ਨਹੀਂ ਨਜ਼ਰ ਆਉਂਦਾ ਜਿਹਦੇ ਥੱਲੇ ਅਸੀਂ ਇਹ ਕਹਿ ਸਕੀਏ ਕਿ ਭਾਈ ਓਕੇ ਇਹ ਤਰਜਮਾਨੀ ਹੋ ਰਹੀ ਹੈ। ਥੋੜੀ ਜੀ ਆਸ ਉਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਕੋਲੋਂ ਵੱਜੀ ਸੀ, ਪਰ ਉਹ ਵੀ ਜਿਵੇਂ ਐਪੀਸੋਡ ਜਾ ਕੇ ਹੁਣ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਆ, ਭਾਵੇਂ ਲੋਕ ਉਹਨਾਂ ਦੇ ਨਾਲ ਨੇ, ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਆ, ਪਰ ਜਿਸ ਕਿਸਮ ਦਾ ਵਰਤਾਰਾ ਜਾਂ ਰਿਸਪੌਂਸ ਸਟੇਟ ਦਾ ਆ ਉਹ ਨਹੀਂ ਨਜ਼ਰ ਆ ਰਿਹਾ ਕਿ ਉਹਨਾਂ ਨੂੰ ਉਹ ਉੱਥੋਂ ਬਾਹਰ ਕੱਢਣਗੇ ਜਾਂ ਈਵਨ ਕੱਢਿਆ ਜਾ ਸਕਦਾ। ਉਹਦੀਆਂ ਪਟੀਸ਼ਨਾਂ, ਕਾਨੂੰਨੀ ਚਾਰਾਜੋਈ, ਉਹ ਸਾਰਾ ਕੁਝ ਚੱਲ ਵੀ ਰਿਹਾ, ਪਰ ਉਹ ਨੇੜਲੇ ਭਵਿੱਖ ਦੇ ਵਿੱਚ ਨਹੀਂ ਨਜ਼ਰ ਆਉਂਦਾ ਕਿ ਉਸ ਕਿਸਮ ਦੀ ਕੋਈ ਵਿਧ ਬਣ ਸਕੇ ਕਿ ਉਹ ਬਾਹਰ ਆਉਣ ਤੇ ਇਹ ਸਾਰੇ ਪਾਰਟ ਨੂੰ ਕਿਸੇ ਪਾਸਿਓਂ ਜਿਹੜਾ ਹੈ ਉਹ ਕੋਈ ਰੂਪਰੇਖਾ ਦਿੱਤੀ ਜਾ ਸਕੇ। ਸੋ ਇਹ ਜਿਹੜਾ ਮੋੜ ਹੈ ਇਸ ਵਕਤ, ਜਿੱਥੇ ਪੰਥਕ ਸਿਆਸਤ ਹੋਵੇ, ਪੰਜਾਬ ਦੀ ਸਿਆਸਤ ਹੋਵੇ, ਜਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਸਿੱਖ ਪੋਲੀਟੀਕਲ ਡਿਸਕੋਰਸ ਹੈ, ਉਹ ਇਸ ਮੋੜ ਦੇ ਉੱਤੇ ਖੜੀ ਹੈ ਜਿੱਥੇ ਹਰ ਕੋਈ ਉਹਦੇ ਵਿੱਚ ਜਿਹੜੇ ਸਟੇਟ ਵੱਲੋਂ ਛੱਡੇ ਹੋਏ ਬੰਦੇ ਵੀ ਹੈਗੇ ਆ, ਉਹ ਵੀ ਆਪਣੀਆਂ ਕੋਸ਼ਿਸ਼ਾਂ ਕਰ ਰਹੇ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਆਪਣੇ ਬੰਦਿਆਂ ਦੇ ਰਾਹੀਂ ਪੰਜਾਬ ਦੀ ਸਿਆਸਤ ਦੇ ਉੱਤੇ ਆ ਸਕਦੇ ਹਾਂ। ਅਸੀਂ ਦੇਖਦੇ ਹਾਂ ਬੀਜੇਪੀ ਦਾ ਹੁਣ ਅਸੀਂ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਵੇ, ਪਟਨਾ ਸਾਹਿਬ ਬੋਰਡ ਹੋਵੇ, ਹਜ਼ੂਰ ਸਾਹਿਬ ਤਖਤ ਦੀ ਸੇਵਾ ਸੰਭਾਲ ਹੋਵੇ, ਉਹ ਹੁਣ ਅਸੀਂ ਈਵਨ ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਬਾਅਦ ਦੇ ਵਿੱਚ ਹੋਣ ਦੇ ਵਿੱਚ ਆਈ ਹੈ, ਅਸੀਂ ਇਹ ਸਾਰਾ ਪਾਰਟ ਕਿਤੇ ਨਾ ਕਿਤੇ ਡਾਇਰੈਕਟਲੀ ਬੀਜੇਪੀ RSS ਦੇ ਕੰਟਰੋਲ ਦੇ ਹੇਠ ਦੇਖਦੇ ਹਾਂ ਵੀ ਇੱਥੇ ਉਹ ਬੰਦੇ ਨੇ ਜਿਹੜੇ ਸਟੇਟ ਦੇ ਨਾਲ ਰਲ ਕੇ ਚੱਲਦੇ ਆ। ਪੰਜਾਬ ਦੇ ਵਿੱਚ ਜੇ ਉਹ ਸਿੱਧੇ ਤੌਰ ਤੇ ਨਹੀਂ ਸੀ, ਅਸਿੱਧੇ ਤੌਰ ਤੇ ਜੇ ਬਾਦਲ ਕਲੈਨ ਨੂੰ ਮੰਨਿਆ ਜਾਵੇ ਤੇ ਅੱਜ ਦੀ ਡੇਟ ਦੇ ਵਿੱਚ ਹੁਣ ਉਹ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਉਹ ਚਾਹ ਰਹੇ ਨੇ ਕਿ ਅਸੀਂ ਸਿੱਧੇ ਤੌਰ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਆਈਏ, ਸਿਆਸਤ ਦੇ ਵਿੱਚ ਵੀ ਆਈਏ ਤੇ ਫਿਰ SGPC ਤੇ ਜਿਹੜੀ ਪੰਥਕ ਸਿਆਸਤ ਹੈ ਉਹ ਵੀ ਅਸੀਂ ਡਿਸਾਈਡ ਕਰੀਏ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਜ਼ਿਕਰ ਹੋਇਆ, ਜਿਵੇਂ ਜਦੋਂ ਖਾਲਸਾ ਸਾਜਣਾ ਦਿਵਸ ਦਾ ਅਸੀਂ ਜ਼ਿਕਰ ਕਰਦੇ ਹਾਂ ਜਾਂ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਹਵਾਲੇ ਨਾਲ ਆਉਂਦਾ ਆ ਕਿ ਇੱਕ ਸਟੇਜ ਦੇ ਉੱਤੇ RSS ਦੇ ਆਗੂਆਂ ਨੇ ਉਹਨਾਂ ਨੂੰ ਡਾਇਰੈਕਟਲੀ ਕਿਹਾ ਸੀਗਾ ਵੀ ਤੁਸੀਂ ਸਾਡੇ ਨਾਲ ਨਹੀਂ ਸਹਿਚਾਰ ਉਸ ਹਿਸਾਬ ਦਾ ਰੱਖਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਸਿਆਸਤ ਨੂੰ ਅਸੀਂ ਡਿਸਾਈਡ ਕਰਾਂਗੇ। ਸੋ ਗੱਲ ਹੁਣ ਉੱਥੇ ਆਣ ਕੇ ਪਹੁੰਚੀ ਹੈ, ਪਰ ਸਾਡੇ ਲਈ ਸਵਾਲ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਉੱਥੇ ਹੀ ਆ ਕੇ ਖੜਾ ਹੁੰਦਾ ਵੀ ਹੁਣ ਅੱਗੇ ਕੀ ਤੇ ਅੱਗੇ ਕਿਵੇਂ ਇਹ ਸਾਰੇ ਪਾਰਟ ਨੂੰ ਰੂਪਰੇਖਾ ਕਿਵੇਂ ਦਿੱਤੀ ਜਾ ਸਕਦੀ ਹੈ ਤਾਂ ਕਿ ਭਾਵੇਂ ਸਟੈਪ ਬਾਏ ਸਟੈਪ ਸਹੀ, ਕਿਉਂਕਿ ਇੰਡੀਅਨ ਸਿਸਟਮ ਦੇ ਵਿੱਚ ਰਹਿੰਦਿਆਂ ਹੋਇਆਂ, ਉੱਥੋਂ ਦੇ ਸਾਰੀ ਸਿਆਸਤ ਦੇ ਵਿੱਚ ਰਹਿੰਦਿਆਂ ਹੋਇਆਂ ਕੀ ਅਜਿਹੀ ਰੂਪਰੇਖਾ ਬਣ ਸਕਦੀ ਹੈ ਕਿ ਇਸ ਪਾਰਟ ਨੂੰ, ਪੰਥਕ ਸਿਆਸਤ ਨੂੰ ਮੁੱਖ ਰੱਖਦਿਆਂ ਹੋਇਆਂ ਕੋਈ ਸਟੈਪ ਚੁੱਕਿਆ ਜਾ ਸਕੇ ਤੇ ਉਹ ਥਾਂ ਬਣ ਸਕੇ ਉਸ ਸਿਸਟਮ ਦੇ ਵਿੱਚ ਕਿ ਅਸੀਂ ਸਟੈਪ ਅੱਗੇ ਵਧਾ ਸਕੀਏ। ਅਮਰਵੀਰ ਸਿੰਘ ਜੀ, ਦੇਖੋ ਮਤਲਬ ਇਹਦੇ ਤੇ ਵੱਖੋ ਵੱਖ ਰਾਏ ਹੋ ਸਕਦੀ ਆ, ਪਰ ਅਸੀਂ
ਇਹ ਦੇਖੀਏ ਵੀ ਪਹੁੰਚ ਕੀ ਆ ਵੱਖੋ ਵੱਖ ਜਿਹੜੀਆਂ ਧਿਰਾਂ ਨੇ ਉਹ ਜਿਹੜੇ ਕੋਸ਼ਿਸ਼ ਕਰ ਰਹੇ ਆ ਕਿ ਇਸ ਖਲਾ ਦੇ ਵਿੱਚ ਜਿਹੜੀ ਥਾਂ ਆ ਉਹਨੂੰ ਭਰਿਆ ਜਾਵੇ, ਤਾਂ ਉਹ ਸਾਰਿਆਂ ਦੀ ਆਪੋ ਆਪਣੀ ਪਹੁੰਚ ਆ, ਆਪੋ ਆਪਣੀ ਅਪਰੋਚ ਆ, ਸਮੇਂ ਦਰ ਸਮੇਂ ਜਿਹੜੀ ਲਈ ਜਾਂਦੀ ਆ। ਤੇ ਪਰ ਜੋ ਬੰਗਲਾਦੇਸ਼ 'ਚ ਹੋਇਆ ਅਮਰਵੀਰ ਸਿੰਘ ਜੀ, ਤਾਂ ਉਹ ਗੱਲ ਇਹ ਸਪਸ਼ਟ ਆ ਕਿ ਉੱਥੇ ਇਸ ਵਾਰ ਜਿਹੜੀ ਸਰਕਾਰ ਆ ਉੱਥੇ ਦੇ ਜਿਹੜਾ ਉੱਥੇ ਤਖਤਾ ਪਲਟ ਹੋਇਆ ਉਹਦਾ ਫੈਸਲਾ ਲੋਕਾਂ ਨੇ ਕੀਤਾ ਜੀ। ਤੇ ਪੰਜਾਬ ਦੇ ਵਿੱਚ ਜਿਹੜਾ ਸਿੱਖਾਂ ਦੀ ਇਸ ਸਮੇਂ ਜਿਹੜੀ ਮਨੋਸਥਿਤੀ ਆ, ਉਹ ਪਿਛਲੇ ਲੰਮੇ ਸਮੇਂ ਤੋਂ ਇੰਨਾ ਕੁ ਜ਼ੁਲਮ ਭਾਰਤੀ ਹਕੂਮਤ ਨੇ ਸਿੱਖਾਂ ਤੇ ਕੀਤਾ ਆ ਕਿ ਸਿੱਖਾਂ ਦੀ ਜਿਹੜੀ ਮਨੋਸਥਿਤੀ ਆ ਉਹ ਕਿਸਾਨ ਸੰਘਰਸ਼ ਤੋਂ ਲੈ ਕੇ ਤੇ ਹੁਣ ਇਸ ਵਾਰ ਭਾਈ ਅਮਰਤਪਾਲ ਸਿੰਘ ਹੋਣ, ਚਾਹੇ ਭਾਈ ਸਰਬਜੀਤ ਸਿੰਘ ਹੋਣ, ਉਹਨਾਂ ਦੀ ਜਿੱਤ ਹੋਵੇ, ਉਸ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਹੋਵੇ, ਤਾਂ ਇਹ ਕਾਫੀ ਸਟਰੋਂਗਲੀ ਸਿੱਖ ਪੋਪੂਲੇਸ਼ਨ ਜਿਹੜੀ ਆ ਉਹ ਮੈਸੇਜ ਦੇ ਰਹੀ ਆ ਕਿ ਉਹਨਾਂ ਨੂੰ ਭਾਰਤੀ ਨਿਜ਼ਾਮ ਤੇ ਭਾਰਤੀ ਸਿਸਟਮ ਤੇ ਕੋਈ ਵੀ ਭਰੋਸਾ ਨਹੀਂ ਰਿਹਾ ਹੋਇਆ। ਤਾਂ ਸਿਰਫ ਤੇ ਸਿਰਫ ਇੱਕ ਸਮਾਂ ਆ ਕਿ ਅੱਜ ਮਤਲਬ ਸਿੱਖ ਜਿਹੜੇ ਆ ਇਸ ਸਿਸਟਮ ਦੇ ਵਿੱਚ ਰਹਿਣ ਲਈ ਮਜਬੂਰ ਨੇ, ਤਾਂ ਕਰਕੇ ਉਹ ਜਿਹੜੇ ਆਪਣੇ ਰੋਜ਼ ਮਰਾ ਦੇ ਉਹਨਾਂ ਦੇ ਕੰਮ ਕਾਜ ਹੁੰਦੇ ਨੇ ਉਹ ਇਸ ਸਿਸਟਮ ਦੇ ਵਿੱਚ ਕਰਾਉਣੇ ਪੈਂਦੇ ਨੇ। ਤਾਂ ਉਸ ਕਰਕੇ ਅੱਜ ਉਹ ਜਿੰਨੀਆਂ ਕੁ ਮਿਨੀਮਮ ਅਸੀਂ ਕਹਿ ਸਕਦੇ ਹਾਂ ਕਿ ਇਨਵੋਲਵਮੈਂਟ ਸਿਸਟਮ 'ਚ ਹੁੰਦੀ ਆ, ਤਾਂ ਮੋਸਟ ਆਫ ਦਾ ਪੋਪੂਲੇਸ਼ਨ ਜਿਹੜੀ ਸਿੱਖਾਂ ਦੀ ਆ ਉਹ ਕਰ ਰਹੀ ਆ ਜੀ। ਪਰ ਜਦੋਂ ਕੋਈ ਮੌਕਾ, ਕੋਈ ਇਹੋ ਜਿਹਾ ਸਮਾਂ ਬਣਨਾ ਆ, ਤਾਂ ਉਹਦੇ ਵਿੱਚ ਜਿਹੜੀ ਸਿੱਖ ਪੋਪੂਲੇਸ਼ਨ ਆ ਉਹ ਇਹ ਨਜ਼ਰ ਆ ਰਿਹਾ ਕਿ ਕਾਫੀ ਡਿਟਰਮਿੰਡ ਆ ਕਿ ਉਹ ਆਪਣਾ ਇੰਡੀਪੈਂਡੈਂਟ ਸੋਵਰਨ ਸਿਸਟਮ ਜਿਹੜਾ ਆ ਉਹ ਸੈਟਅਪ ਕਰਨਾ ਚਾਹੁੰਦੀ ਆ, ਕਿਉਂਕਿ ਸਿੱਖਾਂ ਨੂੰ ਇਹ ਗੱਲ ਪਤਾ ਲੱਗ ਚੁੱਕੀ ਆ ਕਿ ਇੰਡੀਅਨ ਐਸਟੈਬਲਿਸ਼ਮੈਂਟ ਦੇ ਅੰਡਰ ਉਹਨਾਂ ਦਾ ਨਾ ਧਰਮ ਸੁਰੱਖਿਅਤ ਆ, ਨਾ ਉਹਨਾਂ ਦੀ ਪਛਾਣ ਸੁਰੱਖਿਅਤ ਆ, ਨਾ ਉਹਨਾਂ ਦੀ ਬੋਲੀ ਸੁਰੱਖਿਅਤ ਆ, ਨਾ ਉਹਨਾਂ ਦੇ ਪਾਣੀ ਸੁਰੱਖਿਅਤ ਆ, ਨਾ ਉਹਨਾਂ ਦੀ ਜਵਾਨੀ ਸੁਰੱਖਿਅਤ ਆ, ਤੇ ਖੇਤੀ ਵੀ ਉਹਨਾਂ ਦੀ ਸੁਰੱਖਿਅਤ ਨਹੀਂ। ਮਤਲਬ ਜ਼ਮੀਨ ਤੋਂ ਲੈ ਕੇ ਜਵਾਨੀ ਤੱਕ ਸਾਰਾ ਕੁਝ ਜਿਹੜਾ ਆ ਉਹ ਬਰਬਾਦੀ ਦੇ ਕੰਢੇ ਤੇ ਪਹੁੰਚ ਚੁੱਕਿਆ ਆ। ਤਾਂ ਇਸ ਕਰਕੇ ਜਿਹੜੀ ਗੱਲ ਲੀਡਰਸ਼ਿਪ ਦੀ ਫਿਰ ਆਉਂਦੀ ਆ ਅਮਰਵੀਰ ਸਿੰਘ ਜੀ, ਤਾਂ ਉਹਦੇ 'ਚ ਸਪਸ਼ਟ ਆ ਕਿ ਮਤਲਬ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਆ ਕਿ ਜੇ ਅੱਜ ਵੱਧ ਜਿਹੜੀ ਸਪੇਸ ਮਿਲਣੀ ਆ ਸਿੱਖਾਂ ਦੇ ਵਿੱਚ, ਉਹ ਉਸੇ ਧਿਰ ਨੂੰ ਮਿਲਣੀ ਆ ਜਿਹਨੇ ਭਾਰਤੀ ਸਿਸਟਮ ਨਾਲੋਂ ਅਲੈਦਗੀ ਦੇ ਨਾਲ ਉਸ ਧਰਤੀ ਤੇ ਵਿਚਰਨਾ ਹੈ। ਤਾਂ ਅਲੈਦਗੀ ਦਾ ਮਸਲਾ ਇਹ ਨਹੀਂ ਕਿ ਜੇ ਅਮਰਤਪਾਲ ਸਿੰਘ ਹੋਰਾਂ ਨੇ ਚੋਣ ਲੜ ਲਈ ਆ ਤਾਂ ਉਹ ਭਾਰਤੀ ਸਿਸਟਮ ਦੇ ਵਿੱਚ ਚਲੇ ਗਿਆ। ਚੋਣਾਂ ਲੜਨ ਦੇ ਨਾਲ ਕੋਈ ਇੰਡੀਅਨ ਨੈਸ਼ਨਲਿਜ਼ਮ ਦਾ ਪੁਜਾਰੀ ਨਹੀਂ ਬਣ ਜਾਂਦਾ। ਤੁਸੀਂ ਮਤਲਬ ਜਿਹੜੀਆਂ ਚੋਣਾਂ ਨੇ ਉਹ ਇੱਕ ਤਰੀਕੇ ਦੇ ਨਾਲ, ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰੀ ਅੱਜ ਤੱਕ ਚੋਣਾਂ ਲੜਦੇ ਰਹੇ ਆ, ਤਾਂ ਸਿਮਰਨਜੀਤ ਸਿੰਘ ਮਾਨ ਹੋਰੀ ਕੋਈ ਇੰਡੀਅਨ ਨੈਸ਼ਨਲਿਜ਼ਮ ਦੇ ਪੁਜਾਰੀ ਨਹੀਂ ਬਣੇ। ਉਹ ਠੋਕ ਵਜਾ ਕੇ ਜਿਹੜੀ ਸਿੱਖ ਸੋਵਰੈਨਿਟੀ ਦੀ ਗੱਲ ਆ, ਖਾਲਿਸਤਾਨ ਦੀ ਗੱਲ ਆ, ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣਨ ਦੇ ਬਾਵਜੂਦ ਵੀ ਉੱਥੇ ਕਰਦੇ ਰਹੇ ਆ। ਤਾਂ ਜਿਹੜੀ ਗੱਲ ਮੈਂ ਕਹਿ ਰਿਹਾ ਵੀ ਜਿਹੜਾ ਡਿਸਕੋਰਸ ਜਿਵੇਂ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਭਾਵੇਂ ਚੋਣਾਂ ਦੇ ਵਿੱਚ ਉਹ ਹਿੱਸਾ ਲੈਂਦੇ ਰਹੇ, ਪਰ ਉਹਨਾਂ ਨੇ ਜਿਹੜਾ ਆਪਣੀ ਪੋਲਿਟਿਕਸ ਦਾ ਡਿਸਕੋਰਸ ਸੀ ਉਹ ਸਿੱਖ ਸੋਵਰੈਨਿਟੀ ਦਾ ਰੱਖਿਆ ਜੀ। ਤੇ ਮਤਲਬ ਜਿਹੜੀ ਹੁਣ ਅੱਗੇ ਮਤਲਬ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਸੀ, ਉਹਨੇ ਵੀ ਚੋਣ ਪ੍ਰਣਾਲੀ ਦਾ ਉਹ ਵੀ ਹਿੱਸਾ ਬਣਿਆ, ਪਰ ਉਹਨਾਂ ਆਪਣਾ ਪੋਲੀਟੀਕਲ ਡਿਸਕੋਰਸ ਇੰਡੀਅਨ ਨੈਸ਼ਨਲਿਜ਼ਮ ਵਾਲਾ ਰੱਖਿਆ। ਤਾਂ ਸਿੱਖਾਂ ਨੂੰ ਹੁਣ ਨਵੇਂ ਬਾਦਲ ਨਹੀਂ ਚਾਹੀਦੇ। ਤਾਂ ਸਿੱਖਾਂ ਨੂੰ ਸਿਮਰਨਜੀਤ ਸਿੰਘ ਮਾਨ ਜਿਹਨੇ ਵੀ ਵੋਟ ਪ੍ਰਣਾਲੀ 'ਚ ਜਾਣਾ ਆ, ਜਿਹਨੇ ਚੋਣ ਪ੍ਰਣਾਲੀ 'ਚ ਜਾਣਾ ਆ, ਤਾਂ ਉਹਦੇ ਲਈ ਇਹ ਜ਼ਰੂਰੀ ਆ ਕਿ ਜਿਹੜੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇੱਕ ਲੰਮੇ ਸਮੇਂ ਤੋਂ ਲਾਈਨ ਡਰਾ ਕੀਤੀ ਆ, ਉਹਨੂੰ ਉਸ ਲਾਈਨ ਨੂੰ ਉਹ ਮਜ਼ਬੂਤ ਕਰੇ। ਤੇ ਉਸ ਲਾਈਨ ਦੇ ਉੱਤੇ ਚੱਲਦੇ ਆ ਫਿਰ ਇਹ ਗੱਲ ਸਪਸ਼ਟ ਆ ਵੀ ਜਦੋਂ ਤੁਸੀਂ ਉਸ ਲਾਈਨ ਤੇ ਚੱਲਦੇ ਹੋ ਤਾਂ ਤੁਹਾਨੂੰ MP ਬਣਨ ਤੋਂ ਬਾਅਦ ਵੀ, ਤੁਹਾਨੂੰ MLA ਬਣਨ ਤੋਂ ਬਾਅਦ ਵੀ, ਸਰਕਾਰਾਂ ਬਣਾਉਣ ਤੋਂ ਬਾਅਦ ਤੁਹਾਡੀਆਂ ਸਰਕਾਰਾਂ ਡਿੱਗਣੀਆਂ ਵੀ ਨੇ। MLA ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ, MP ਬਣਨ ਤੋਂ ਬਾਅਦ ਵੀ ਤੁਹਾਨੂੰ ਜੇਲ੍ਹਾਂ 'ਚ ਸੁੱਟਿਆ ਜਾਣਾ। ਤੁਹਾਡੇ ਹਲਕਿਆਂ ਨੂੰ, ਤੁਹਾਡੇ ਪਿੰਡਾਂ ਨੂੰ ਭਾਰਤ ਸਰਕਾਰ ਨੇ ਪੈਸਾ ਨਹੀਂ ਦੇਣਾ। ਪਰ ਸਿੱਖਾਂ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਵਿਕਾਸ ਕਦੇ ਆਜ਼ਾਦੀ ਦਾ ਬਦਲ ਨਹੀਂ ਹੁੰਦਾ, ਕਿ ਤੁਹਾਡੀਆਂ ਸੜਕਾਂ, ਗਲੀਆਂ, ਨਾਲੀਆਂ ਜਿਹੜਾ ਆ ਉਹ ਤੁਹਾਡੀ ਆਜ਼ਾਦੀ ਦੀ ਥਾਂ ਨਹੀਂ ਲੈ ਸਕਦੀਆਂ। ਸੜਕਾਂ, ਗਲੀਆਂ, ਨਾਲੀਆਂ ਨੇ ਤੁਹਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਹੀਂ ਬਚਾਉਣੀਆਂ। ਤੁਹਾਡੀਆਂ ਇੱਜ਼ਤਾਂ ਜਿਹੜੀਆਂ ਆ ਤੁਹਾਡੀ ਸੋਵਰੈਨਿਟੀ, ਤੁਹਾਡੀ ਆਜ਼ਾਦੀ ਨੇ ਬਚਾਉਣੀਆਂ। ਇਸੇ ਕਰਕੇ ਜਿਹੜੀਆਂ ਕੌਮਾਂ ਹੁੰਦੀਆਂ ਨੇ ਉਹ ਆਜ਼ਾਦੀ ਲੈਣ ਖਾਤਰ ਆਪਣਾ ਸਾਰਾ ਕੁਝ ਦਾਅ ਤੇ ਲਾਉਣ ਲਈ ਤਿਆਰ ਹੋ ਜਾਂਦੀਆਂ ਨੇ।
ਤੇ ਜਦੋਂ ਆਜ਼ਾਦ ਹੋ ਜਾਂਦੀਆਂ ਨੇ ਫਿਰ ਉਹ ਆਪਣਾ ਜਿਹੜਾ ਆਪਣੇ ਦੇਸ਼ ਹੁੰਦੇ ਨੇ ਉਹਨਾਂ ਦਾ ਨਿਰਮਾਣ ਕਰਨਾ ਸ਼ੁਰੂ ਕਰਦੀਆਂ ਨੇ ਜੀ। ਪਰ ਪਹਿਲਾਂ ਉਹ ਦੇਸ਼ ਨਿਰਮਾਣ ਕਰਨ ਤੋਂ ਪਹਿਲਾਂ ਉਹ ਜੰਗਾਂ ਲੜਦੀਆਂ ਨੇ ਤੇ ਜੰਗਾਂ ਦੇ ਵਿੱਚ ਬਰਬਾਦੀ ਹੁੰਦੀ ਹੈ। ਇਹ ਇਕੱਲਾ ਸਿੱਖਾਂ ਦਾ ਨਹੀਂ, ਦੁਨੀਆ ਦਾ ਇਤਿਹਾਸ ਆ, ਸਾਰੀਆਂ ਕੌਮਾਂ ਨੇ ਇਸ ਸਫ਼ਰ ਦੇ ਵਿੱਚੋਂ ਕੌਮਾਂ ਲੰਘੀਆਂ ਨੇ। ਤਾਂ ਸਿੱਖਾਂ ਨੂੰ ਵੀ ਅੱਜ ਸਪਸ਼ਟ ਹੋਣਾ ਚਾਹੀਦਾ ਕਿ ਉਹਨਾਂ ਦੇ ਲਈ ਜਿਹੜਾ ਆਪਣਾ ਸਵੈਮਾਨ ਆ, ਉਹਨਾਂ ਦੀ ਇੱਜ਼ਤ ਆ, ਉਹਦੀ ਬਹਾਲੀ ਸਭ ਤੋਂ ਪਹਿਲਾ ਮਸਲਾ ਆ। ਤੇ ਉਹ ਤਾਂ ਹੀ ਹੋ ਸਕਦੀ ਆ ਜੇ ਸਿੱਖ ਜਿਹੜੇ ਆ ਆਪਣਾ ਸੋਵਰਨ ਜਿਹੜਾ ਰਾਜ ਆ ਆਪਣੀ ਪਾਤਸ਼ਾਹੀ ਨੂੰ ਐਸਟੈਬਲਿਸ਼ ਕਰਦੇ ਆ ਉਸ ਖਿੱਤੇ ਦੇ ਵਿੱਚ। ਤੇ ਜਿਹੜੀ ਸਿੱਖ ਪੋਲਿਟਿਕਸ ਆ, ਭਾਵੇਂ ਕੋਈ ਵੋਟਾਂ 'ਚ ਹਿੱਸਾ ਲੈਣ ਵਾਲੀ ਹੋਵੇ, ਭਾਵੇਂ ਉਹ ਵੋਟਾਂ ਤੋਂ ਬਾਹਰ ਰਹਿਣ ਵਾਲੀ ਹੋਵੇ, ਕੋਈ ਵੀ ਹੋਵੇ, ਉਹਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਆ ਕਿ ਉਹਦਾ ਜਿਹੜਾ ਪੋਲੀਟੀਕਲ ਡਿਸਕੋਰਸ ਆ ਉਹ ਇੰਡੀਅਨ ਨੈਸ਼ਨਲਿਜ਼ਮ ਵਾਲਾ ਨਹੀਂ, ਉਹ ਜਿਹੜਾ ਸਿੱਖ ਸੋਵਰੈਨਿਟੀ ਵਾਲਾ ਹੋਣਾ ਚਾਹੀਦਾ। ਜੀ ਚਲੋ, ਇਸ ਪਾਰਟ ਨੂੰ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਇੱਥੇ ਹੀ ਉਹ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਡਿਫਰੈਂਟ ਖਬਰਾਂ ਦੇ ਨਾਲ ਸਾਡੇ ਦਰਸ਼ਕਾਂ ਤੋਂ ਵਿਊਅਰਸ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ। 10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ, ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ, ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਅਸੀਂ ਗੱਲ ਕਰੀਏ, ਦੇਖੀਏ ਜਿਹੜੀ ਇਸ ਵਕਤ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਮਤਲਬ ਵੱਡੇ ਲੈਵਲ ਦੇ ਉੱਤੇ ਜਿਹੜੀ ਖਬਰ ਹੈਗੀ ਹੈ ਨਸ਼ਰ ਕੀਤੀ ਗਈ ਸੀਗੀ ਦ ਹਿੰਦੂ ਵੱਲੋਂ, ਜਦੋਂ ਅਸੀਂ ਦੇਖਿਆ ਕਿ ਇਹ ਗੱਲ ਸਾਹਮਣੇ ਆਈ ਕਿ ਭਾਰਤ ਦੇ ਵਿੱਚੋਂ ਜਿਹੜੇ ਬੰਦੇ ਉੱਥੇ ਗਏ ਆ, ਟੂਰਿਸਟ ਵੀਜ਼ਾ ਲੈ ਕੇ ਗਏ ਆ, ਕੁਝ ਹੋਰ ਕਾਰਨਾਂ ਕਰਕੇ ਗਏ ਆ ਜਾਂ ਉੱਥੇ ਹੈਗੇ ਆ, ਉਹਨਾਂ ਨੂੰ ਰਸ਼ੀਅਨ ਫੌਜ ਦੇ ਵਿੱਚ ਨੌਕਰੀ ਦੇ ਤੌਰ ਤੇ ਇੱਕ ਝਾਂਸਾ ਦੇ ਕੇ ਜਾਂ ਇਸ ਕਿਸਮ ਦਾ ਉਹ ਬਣਾ ਕੇ ਰਸ਼ੀਅਨ ਫੌਜ ਦੇ ਵਿੱਚ ਭਰਤੀ ਕੀਤਾ ਗਿਆ ਤੇ ਉਹ ਹੁਣ ਇਸ ਲੜਾਈ ਦੇ ਵਿੱਚ ਜਿਹੜਾ ਹੈ ਉਹ
ਭਾਰਤ ਦੇ ਤੌਰ ਦੇ ਉੱਤੇ ਉਹ ਲੜ ਰਹੇ ਆ, ਈਵਨ ਇੱਧਰੋਂ ਭੇਜੇ ਜਾਣ ਦੀਆਂ ਗੱਲਾਂ ਸਾਹਮਣੇ ਆਈਆਂ। ਸੁਖਵਿੰਦਰ ਸਿੰਘ ਜੀ, ਇਹਦੇ ਵਿੱਚ ਅੱਜ ਜਿਹੜੀ ਖਬਰ ਆਈ ਹੈ ਸਾਹਮਣੇ, ਜਿਹੜੇ ਭਾਰਤ ਦੇ ਐਕਸਟਰਨਲ ਅਫੇਅਰਸ ਦੇ ਮਿਨਿਸਟਰ ਹੈਗੇ ਆ ਐਸ ਜੈਸ਼ੰਕਰ, ਉਹਨਾਂ ਨੇ ਇਹ ਗੱਲ ਮੰਨੀ ਹੈ ਕਿ ਇਸ ਵਕਤ ਅਸੀਂ ਉਡੀਕ ਕਰ ਰਹੇ ਹਾਂ ਕਿ 69 ਜਿਹੜੇ ਭਾਰਤੀ ਹੈਗੇ ਆ ਜਿਹੜੇ ਰੂਸੀ ਫੌਜ ਦੇ ਵਿੱਚ ਇਸ ਵਕਤ ਨੇ, ਉਹਨਾਂ ਦੀ ਅਸੀਂ ਵਾਪਸੀ ਦੀ ਉਡੀਕ ਕਰ ਰਹੇ ਹਾਂ। ਇਹਦੇ ਤੇ ਉਹਨਾਂ ਨੇ ਡੀਟੇਲਡ ਆਪਣੀ ਇੱਕ ਸਵਾਲ ਦੇ ਜਵਾਬ ਦੇ ਵਿੱਚ ਇੰਡੀਅਨ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਉਹ ਜਵਾਬ ਦਿੱਤਾ ਆ। ਹੁਣ ਇਹਦੀ ਥੋੜੀ ਜੀ ਪਹਿਲਾਂ ਡੀਟੇਲ ਅਸੀਂ ਡਿਸਕਸ ਕਰ ਲਈਏ ਮੈਂ ਚਾਹੂੰਗਾ, ਤੇ ਫਿਰ ਗੱਲਬਾਤ ਨੂੰ ਅੱਗੇ ਤੋਰੀਏ ਵੀ ਭਾਈ। ਇਹ ਜਿੱਥੇ ਪਹਿਲਾਂ ਭਾਰਤੀ ਸਰਕਾਰ ਡਿਨਾਇਲ ਦੇ ਵਿੱਚ ਸੀਗੀ, ਫਿਰ ਹੁਣ ਉਹ ਗੱਲ ਮੰਨ ਰਹੇ ਆ, ਤੇ ਇਹਦੇ ਪਿੱਛੇ ਐਗਜ਼ੈਕਟਲੀ ਚੱਲ ਕੀ ਰਿਹਾ? ਦੇਖੋ, ਜਿਹੜਾ ਅਮਰਵੀਰ ਸਿੰਘ ਜੀ ਇਹ ਬਿਆਨ ਆ, ਕਿਉਂਕਿ ਲੋਕ ਸਭਾ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ ਜਿਹੜੇ MP ਨੇ ਓਵੈਸੀ ਉਹਨਾਂ ਦੇ ਵੱਲੋਂ, ਤੇ ਉਹਦੇ ਜਵਾਬ ਦੇ ਵਿੱਚ ਜਿਹੜਾ ਐਸ ਜੈਸ਼ੰਕਰ ਨੇ ਇਹ ਮਤਲਬ ਜਵਾਬ ਦਿੱਤਾ ਆ ਕਿ ਜਿਹੜੇ 69 ਭਾਰਤੀ ਨੇ ਉਹ ਉਡੀਕ ਕਰ ਰਹੇ ਆ ਜਿਹੜੇ ਰਸ਼ੀਅਨ ਆਰਮੀ ਦੇ ਵਿੱਚੋਂ ਆਪਣੇ ਛੁੱਟਣ ਦੀ। ਤਾਂ ਰਿਲੀਜ਼ ਕਿਹਾ ਗਿਆ, ਰਿਲੀਜ਼ ਮਤਲਬ ਵੀ ਉਹ ਇੱਕ ਤਰ੍ਹਾਂ ਦੇ ਨਾਲ ਰਸ਼ੀਅਨ ਆਰਮੀ ਦੇ ਉੱਤੇ ਇਹ ਮਤਲਬ ਐਲੀਗੇਸ਼ਨਸ ਨੇ ਕਿ ਉਹਨਾਂ ਨੇ ਧੱਕੇ ਦੇ ਨਾਲ ਜਿਹੜੇ ਇਹਨਾਂ ਬੰਦਿਆਂ ਨੂੰ ਜਿਹੜੇ ਭਾਰਤੀ ਸੀ ਇਹਨਾਂ ਨੂੰ ਫੜਾ ਕੇ ਅਸਲਾ ਤੇ ਬਾਰਡਰ ਦੇ ਉੱਤੇ ਮਰਨ ਲਈ ਖੜੇ ਕੀਤਾ ਹੋਇਆ, ਜਿਹੜਾ ਯੂਕਰੇਨ ਦੇ ਨਾਲ ਜੰਗ ਚੱਲ ਰਹੀ ਆ। ਤੇ ਉਹਦਾ ਜਦੋਂ ਰੌਲਾ ਪਿਆ, ਉਹਨਾਂ ਦੇ ਪਰਿਵਾਰਾਂ ਨੇ ਮਸਲਾ ਚੁੱਕਿਆ ਸੀ। ਤਾਂ ਕਿਉਂਕਿ ਜਦੋਂ ਹੁਣ ਮਤਲਬ ਪ੍ਰਾਈਮ ਮਿਨਿਸਟਰ ਗਏ ਸੀ ਜਿਹੜੇ ਇੰਡੀਆ ਦੇ ਆ ਉੱਥੇ ਰਸ਼ੀਆ, ਤੇ ਉਦੋਂ ਫਿਰ ਇਹ ਵੱਡਾ ਜਿਹੜਾ ਪ੍ਰਧਾਨ ਮੰਤਰੀ ਦੇ ਦੌਰੇ ਦੀ ਸਭ ਤੋਂ ਵੱਡੀ ਗੱਲ ਬਣਾ ਕੇ ਜਿਹਨੂੰ ਪੇਸ਼ ਕੀਤਾ ਗਿਆ ਹੈ ਨਾ, ਜਿਵੇਂ ਹਰ ਵਾਰ ਕੋਈ ਨਾ ਕੋਈ ਵੱਡੀ ਫੜ ਮਾਰਨੀ ਹੁੰਦੀ ਆ ਜੀ ਮਤਲਬ ਮੋਦੀ ਨੇ, ਤੇ ਉਵੇਂ ਇਸ ਦੌਰੇ ਦੀ ਸਭ ਤੋਂ ਵੱਡੀ ਜਿਹੜੀ ਫੜ ਆ ਉਹ ਇਹੀ ਸੀ ਕਿ ਦੇਖੋ ਮੋਦੀ ਦਾ ਇੰਨਾ ਪ੍ਰਭਾਵ ਆ ਵੀ ਉਹਦੇ ਕਹਿਣ ਤੇ ਜਿਹੜਾ ਪੁਤਿਨ ਆ ਉਹ ਇਸ ਗੱਲ ਲਈ ਰਾਜੀ ਹੋ ਗਿਆ ਕਿ ਅਸੀਂ ਜਿਹੜੇ ਭਾਰਤੀ ਨੇ ਇਹਨਾਂ ਨੂੰ ਛੱਡ ਦਿੰਦੇ ਆ, ਤੇ ਵੀ ਜਿਹੜੇ ਸਾਡੀ ਫੌਜ 'ਚ ਲੜ ਰਹੇ ਆ। ਤਾਂ ਸਭ ਤੋਂ ਪਹਿਲਾਂ ਤਾਂ ਜਿਵੇਂ ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਸੀ, ਉਦੋਂ ਤਾਂ ਇੰਡੀਆ ਵਾਲੇ ਇਸ ਗੱਲ ਤੋਂ ਡਿਨਾਈ ਕਰ ਰਹੇ ਸੀ ਵੀ ਕੋਈ ਜਿਹੜਾ ਇੰਡੀਅਨ ਆ ਉਹ ਰਸ਼ੀਆ ਵੱਲੋਂ ਲੜ ਰਿਹਾ। TV 84 ਤੇ ਵੀ ਅਸੀਂ ਮੁੱਢਲੇ ਦਿਨਾਂ ਦੇ ਵਿੱਚ ਜਦੋਂ ਇਹ ਹਜੇ ਗੱਲਾਂ ਸ਼ੁਰੂ ਹੀ ਹੋਈਆਂ ਸੀ, ਉਦੋਂ ਕਈ ਇਸ ਮਸਲੇ ਤੇ ਰਿਪੋਰਟਾਂ ਜਿਹੜੀਆਂ ਨੇ ਉਹ ਦਿੱਤੀਆਂ ਕਿ ਕਿਵੇਂ ਯੂਕਰੇਨ ਦੇ ਖਿਲਾਫ ਭਾਰਤ, ਜਿੱਥੇ ਭਾਰਤ ਨੇ ਰੂਸ ਦੀ ਮਦਦ ਦੇ ਲਈ ਜਿਹੜਾ ਰੂਸ ਦਾ ਤੇਲ ਖਰੀਦ ਕੇ ਸਾਰੀ ਦੁਨੀਆ 'ਚ ਵੇਚਿਆ, ਜਿਹੜਾ ਉੱਥੋਂ ਫਿਰ ਪੈਸਾ ਗਿਆ ਉਹਦੇ ਨਾਲ ਹੀ ਰੂਸ ਜਿਹੜਾ ਆ ਯੂਕਰੇਨ ਦੇ ਵਿੱਚ ਲੋਕਾਂ ਦਾ ਕਤਲੇਆਮ ਕਰ ਰਿਹਾ ਹੈ, ਉਹਨਾਂ ਨੂੰ ਮਾਰ ਰਿਹਾ ਆ। ਤੇ ਭਾਰਤ ਜਿੱਥੇ ਇਸ ਤਰੀਕੇ ਨਾਲ ਇਸ ਜੰਗ ਦੇ ਵਿੱਚ ਸ਼ਾਮਲ ਹੋਇਆ ਰੂਸ ਦੀ ਆਰਥਿਕ ਤੌਰ ਤੇ ਮਦਦ ਕਰਕੇ, ਤੇ ਦੂਜੇ ਪਾਸੇ ਫਿਰ ਇਹ ਵੀ ਹੁਣ ਗੱਲ ਆ ਕਿ ਸਿੱਧਾ ਜਿਹੜਾ ਭਾਰਤੀ ਲੋਕ ਨੇ ਉਹ ਰੂਸ ਦੀ ਫੌਜ ਵੱਲੋਂ ਉੱਥੇ ਲੜ ਰਹੇ ਆ। ਹੁਣ ਇਸ ਗੱਲ ਨੂੰ ਭਾਰਤ ਵੀ ਮੰਨ ਗਿਆ ਆ, ਤੇ ਕੁਛ ਜਿਹੜੇ 9 ਦੇ ਕਰੀਬ ਦੱਸੇ ਜਾ ਰਹੇ ਆ ਭਾਰਤੀ ਜਿਹੜੇ ਮਰ ਚੁੱਕੇ ਆ ਉੱਥੇ ਰੂਸ ਵੱਲੋਂ ਲੜਦੇ ਆ, ਤੇ ਉਹਨਾਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਕੁਛ ਦੀਆਂ ਭਾਰਤ ਵਾਪਸ ਆ ਗਈਆਂ ਨੇ, ਤੇ ਕੁਛ ਦੀਆਂ ਹਜੇ ਜਿਹੜੀਆਂ ਨੇ ਉਹ ਉੱਥੇ ਰੁਕੀਆਂ ਹੋਈਆਂ ਆ। ਤੇ ਭਾਰਤ ਸਰਕਾਰ ਇਹ ਦਾਅਵਾ ਕਰ ਰਹੀ ਆ ਕਿ ਅਸੀਂ ਆਪਣੇ ਜ਼ੋਰ ਦੇ ਨਾਲ ਜਿਹੜੀਆਂ ਉਹ ਲਾਸ਼ਾਂ ਆ ਉਹ ਲਿਆ ਰਹੇ ਆ। ਤੇ ਦੂਜੇ ਪਾਸੇ ਜਿਹੜੇ ਮਤਲਬ 69 ਦੇ ਕਰੀਬ ਹਜੇ ਵੀ ਉੱਥੇ ਕੰਮ ਕਰ ਰਹੇ ਆ ਰੂਸ ਦੀ ਫੌਜ ਵਾਸਤੇ, ਤੇ ਉਹਨਾਂ ਨੂੰ ਸਰਕਾਰ ਕਹਿ ਰਹੀ ਆ ਕਿ ਜਿਹੜਾ ਪ੍ਰੋਸੈਸ ਆ ਉਹ ਚੱਲ ਰਿਹਾ ਆ ਉਹਨਾਂ ਨੂੰ ਵਾਪਸ ਲਿਆਉਣ ਦਾ, ਪਰ ਉਹ ਕਦੋਂ ਆਉਂਦੇ ਆ, ਜਿਉਂਦੇ ਆਉਂਦੇ ਆ ਜਾਂ ਨਹੀਂ ਆਉਂਦੇ ਆ, ਇਹ ਹੁਣ ਅਗਲਾ ਭਵਿੱਖ ਜਾਣਦਾ ਆ। ਪਰ ਇਹ ਆ ਕਿ ਇਹ ਤੋਂ ਇਹ ਸਪਸ਼ਟ ਹੁੰਦਾ ਆ ਕਿ ਜਿੱਦਾਂ ਹੋਰ ਮੋਦੀ ਜਿਹੜਾ ਆ ਉਹ ਮਸ਼ਹੂਰ ਆ ਭਾਰਤ ਦਾ ਪ੍ਰਧਾਨ ਮੰਤਰੀ ਫੜਾਂ ਮਾਰਨ ਦੇ ਲਈ, ਤਾਂ ਇਹ ਵੀ ਇੱਕ ਤਰ੍ਹਾਂ ਦੇ ਨਾਲ ਫੜ ਹੀ ਸਾਬਤ ਹੋ ਰਹੀ ਆ ਜਿਹੜੀ ਇਸ ਰੂਸ ਦੇ ਦੌਰੇ ਦੌਰਾਨ ਮਾਰੀ ਸੀ, ਕਿਉਂਕਿ ਉਹ ਤੋਂ ਬਾਅਦ ਲੰਮਾ ਸਮਾਂ ਹੋ ਗਿਆ ਤੇ ਜੰਗ ਦੇ ਵਿੱਚ ਤਾਂ ਉੱਥੇ ਰੋਜ਼ ਬੰਦੇ ਜਿਹੜੇ ਆ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ ਦੋਵੇਂ ਪਾਸੋਂ ਫੌਜੀਆਂ ਦੀਆਂ, ਤੇ ਹਜੇ ਤੱਕ ਵੀ ਜਿਹੜੇ ਭਾਰਤੀ ਉਹਨਾਂ ਨੂੰ ਵਾਪਸ ਲਿਆਉਣ ਦੇ ਵਿੱਚ ਭਾਰਤ ਸਰਕਾਰ ਕਾਮਯਾਬ ਨਹੀਂ ਹੋ ਸਕੀ ਆ। ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹਨਾਂ ਦਾ ਦਾਅਵਾ ਹੁੰਦਾ ਆ ਤੇ ਇਹ ਰੂਸ ਦੀ ਮਦਦ ਦੇ ਲਈ ਉਹ ਕਰ ਰਹੇ ਆ, ਉੱਥੋਂ ਤੇਲ ਵੀ ਲਿਆ, ਫਿਰ ਉਹ ਯੂਰਪ ਦੇ ਵਿੱਚ ਵੀ ਵੇਚਿਆ, ਉਹ ਇਨਡਾਇਰੈਕਟ ਇੱਕ ਬੜੇ ਵੱਡੇ ਲੈਵਲ ਦੇ ਉੱਤੇ ਉਹਨਾਂ ਨੂੰ ਰਾਹਤ ਦੇਣ ਵਾਲੀ ਗੱਲ ਸੀਗੀ। ਸੋ ਇਹਦੇ ਵਿੱਚ ਹੁਣ ਜਦੋਂ ਮੋਦੀ ਸਾਹਿਬ ਜਾ ਕੇ ਆਏ ਆ ਰਸ਼ੀਆ, ਪੁਤਿਨ ਦੇ ਨਾਲ ਮੀਟਿੰਗ ਵੀ ਕੀਤੀ ਹੈ, ਆਫੀਸ਼ੀਅਲ ਵੀ ਅਨਆਫੀਸ਼ੀਅਲ ਵੀ ਜਾਂਦੇ, ਜਿਵੇਂ
ਜੱਫੀਆਂ ਪੈਣ ਵਾਲੀਆਂ ਫੋਟੋਆਂ ਸਾਡੇ ਸਾਹਮਣੇ ਆਈਆਂ, ਉਹਦੇ ਤੋਂ ਅਮਰੀਕਾ ਕਿਵੇਂ ਖਫਾ ਹੋਇਆ। ਸੋ ਓਵਰਆਲ ਜਿਹੜੀ ਸਿਆਸਤ ਸੀਗੀ ਅਮਰੀਕਾ ਦੇ ਹਵਾਲੇ ਨਾਲ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਬੜੀ ਇੱਕ ਵੱਡੀ ਡਿਵੈਲਪਮੈਂਟ ਸੀਗੀ, ਜਿਹੜਾ ਬਾਅਦ ਦੇ ਵਿੱਚ ਆਇਆ ਵੀ ਅਮਰੀਕਾ ਨਹੀਂ ਸੀ ਚਾਹੁੰਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਉੱਥੇ ਜਾਣ। ਇਹਨਾਂ ਵੱਲੋਂ ਇੱਕ ਲੈਵਲ ਦੇ ਉੱਤੇ ਵਰਜਿਆ ਵੀ ਗਿਆ, ਨਾ ਵੀ ਕੀਤੀ ਗਈ ਵੀ ਤੁਸੀਂ ਨਾ ਉਹ ਕਰੋ, ਪਰ ਉਹ ਸਟਿਲ ਉਹਨਾਂ ਦਾ ਜੋ ਆਪਣੀ ਸਿਆਸਤ ਹੈਗੀ ਆ, ਪੋਲੀਟਿਕਸ ਹੈਗੀ ਆ, ਉਸ ਹਿਸਾਬ ਨਾਲ ਉਹ ਚੱਲ ਰਹੇ ਆ ਜਦੋਂ ਅਸੀਂ ਭਾਰਤ ਨੂੰ ਦੇਖਦੇ ਹਾਂ। ਸੋ ਇਹਨੂੰ ਇੱਕ ਇੱਥੇ ਦੇਖਣ ਵਾਲੀ ਜਾਂ ਸਮਝਣ ਵਾਲੀ ਗੱਲ ਹੈਗੀ ਹੈ ਵੀ ਜਿਹੜੀ ਇਹ ਜੀਓ ਪੋਲੀਟਿਕਸ ਹੈਗੀ ਹੈ, ਇੰਟਰਨੈਸ਼ਨਲ ਸਿਆਸਤ ਹੈਗੀ ਹੈ, ਇਹਦੇ ਵਿੱਚ ਜਿਹੜਾ ਇਹ ਥੋੜ੍ਹਾ ਜਿਹਾ ਫੇਰ ਬਦਲ ਅਸੀਂ ਦੇਖ ਰਹੇ ਹਾਂ। ਅਮਰੀਕਾ ਦੇ ਇੰਟਰਸਟ ਦੇ ਵਿੱਚ ਭਾਰਤ ਇਸ ਵਕਤ ਕਿੱਥੇ ਖਲੋਤਾ ਆ, ਕਿਉਂਕਿ ਇਹ ਡਿਵੈਲਪਮੈਂਟ ਬੜੀ ਇੰਪੋਰਟੈਂਟ ਹੈਗੀ ਹੈ ਜਦੋਂ ਅਸੀਂ ਆਉਣ ਵਾਲੇ ਸਮੇਂ ਦੀ ਸਿਆਸਤ ਦੇਖਦੇ ਹਾਂ ਵੀ ਉਸ ਖਿੱਤੇ ਦੀ ਕਿਵੇਂ ਡਿਸਾਈਡ ਹੋਣੀ ਹੈ, ਗੱਲ ਜਾਣੀ ਕਿੱਧਰ ਨੂੰ ਆ। ਇਸ ਵਕਤ ਬੰਗਲਾਦੇਸ਼ ਦੀਆਂ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹ ਵੀ ਇਸ ਨਜ਼ਰੀਏ ਤੋਂ ਬਹੁਤ ਇੰਪੋਰਟੈਂਟ ਦੇਖੀਆਂ ਜਾ ਰਹੀਆਂ ਨੇ। ਕਿਤੇ ਨਾ ਕਿਤੇ ਉਹ ਵੀ ਇਸ ਦੇ ਨਾਲ ਜੁੜਦਾ ਆ ਵੀ ਅਮਰੀਕਾ ਦਾ ਵੀ ਰੋਲ ਇਸ ਵਕਤ ਹੈ ਬੰਗਲਾਦੇਸ਼ ਦੀ ਜਿਹੜੀ ਸਾਰੀ ਇਸ ਵਕਤ ਜੋ ਉੱਥੇ ਡਿਵੈਲਪਮੈਂਟਸ ਚੱਲ ਰਹੀਆਂ ਨੇ। ਤੇ ਹੁਣ ਭਾਰਤ ਦੇ ਉੱਥੋਂ ਬਾਹਰ ਆਉਣ ਦੇ ਨਾਲ ਜਿੱਥੇ ਇੰਡੀਆ ਇੱਕ ਟਾਈਮ ਦੇ ਉੱਤੇ ਕਲੇਮ ਕਰ ਰਿਹਾ ਸੀ ਤੇ ਨਜ਼ਰ ਵੀ ਆ ਰਿਹਾ ਸੀ ਕਿ ਸ਼ੇਖ ਹਸੀਨਾ ਇਹਨਾਂ ਦਾ ਹੀ ਇੱਕ ਹਿਸਾਬ ਨਾਲ ਹੀ ਉਹਨੂੰ ਚਲਾ ਰਹੇ ਸੀ ਤੇ ਇਹਨਾਂ ਦੀ ਬੈਕਿੰਗ ਸੀ ਫੁੱਲੀ ਇੰਡੀਆ ਦੀ। ਹੁਣ ਉਹ ਤਖਤਾ ਪਲਟਣ ਦੇ ਨਾਲ ਇੰਡੀਆ ਕੰਪਲੀਟਲੀ ਉੱਥੋਂ ਬਾਹਰ ਹੈ ਤੇ ਹੁਣ ਚਾਈਨਾ ਤੇ ਅਮਰੀਕਾ ਦਾ ਜ਼ੋਰ ਲੱਗਾ ਹੋਇਆ ਬੰਗਲਾਦੇਸ਼ ਦੇ ਵਿੱਚ ਕਿ ਕੇਸ ਦਾ ਕਿਸ ਲੈਵਲ ਦੇ ਉੱਤੇ ਜਾ ਕੇ ਇਨਫਲੂਐਂਸ ਹੁੰਦਾ ਆ। ਸੋ ਇਹ ਵੀ ਰੀਸੈਂਟ ਡਿਵੈਲਪਮੈਂਟਸ ਦੇ ਨਾਲ ਇਹ ਸਾਰੀ ਗੱਲ ਜਾ ਕੇ ਜੁੜਦੀ ਹੈ ਵੀ ਮੋਦੀ ਹੋਰਾਂ ਦੀ ਜਿਹੜੀ ਫੋਰਨ ਪਾਲਿਸੀ ਹੈ ਜਾਂ ਜਿਸ ਹਿਸਾਬ ਨਾਲ ਉਹ ਆਪਣੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਰਾਹੀਂ ਸਾਰੀ ਇਹ ਸਿਆਸਤ ਚਲਾ ਰਹੇ ਨੇ, ਇਹ ਇਹਨਾਂ ਨੂੰ ਕਿੱਥੇ ਤੱਕ ਲੈ ਕੇ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਮਤਲਬ ਦੇਖ ਤਾਂ ਇਹੀ ਰਿਹਾ ਆ ਕਿ ਕਿਸੇ ਡੂੰਘੇ ਖੂਹ 'ਚ ਸੁੱਟ ਰਹੀ ਆ, ਲੈ ਕੇ ਤਾਂ ਮਤਲਬ ਉਧਰ ਨੂੰ ਜਾ ਰਹੀ ਆ, ਪਰ ਕੀ ਪਤਾ ਉਹ ਮਤਲਬ ਉਹ ਆਪਣੇ ਲਈ ਚੰਗਾ ਹੀ ਕਰ ਰਹੇ ਹੋਣਗੇ ਜੋ ਕੁਝ ਵੀ ਕਰ ਰਹੇ ਆ। ਪਰ ਜਿਹੜੇ ਜਦੋਂ ਅਸੀਂ ਹਾਲਾਤ ਦੇਖਦੇ ਆ ਵੀ ਜੋ ਬੰਗਲਾਦੇਸ਼ 'ਚ ਹੋਇਆ, ਜਿਵੇਂ ਤੁਸੀਂ ਜ਼ਿਕਰ ਕੀਤਾ, ਮਤਲਬ ਉੱਥੇ ਇੰਡੀਅਨ ਫੋਰਨ ਪਾਲਿਸੀ ਪੂਰੀ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮੂੰਹ ਦੇ ਮੂੰਹ ਡਿੱਗੀ ਆ। ਉਹ ਤੋਂ ਪਹਿਲਾਂ ਅਫਗਾਨਿਸਤਾਨ ਦੇ ਵਿੱਚ ਜੋ ਹੋਇਆ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਵੀ ਇੰਡੀਆ ਨੇ ਮੜਾ ਮੁਹੀ ਜਿਹੜਾ ਪੈਸਾ ਆ ਉਹ ਇਨਵੈਸਟ ਕੀਤਾ ਸੀ। ਮਤਲਬ ਇੰਡੀਆ ਇਹ ਸਮਝ ਰਿਹਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਮਤਲਬ ਵੀ ਉਹ ਅਫਗਾਨਿਸਤਾਨ ਨੂੰ US ਤੋਂ ਬਾਅਦ ਕੰਟਰੋਲ ਕਰੂਗਾ ਜੀ, ਪਰ ਅਫਗਾਨਿਸਤਾਨ ਦੇ ਵਿੱਚ ਇਹਨਾਂ ਦਾ ਸਾਰਾ ਉਹ ਕੀਤਾ ਕਰਾਇਆ ਉਵੇਂ ਹੀ ਧਰਿਆ ਧਰਾਇਆ ਰਹਿ ਗਿਆ ਤੇ ਉੱਥੇ ਪੂਰੀ ਤਰ੍ਹਾਂ ਇਹਨਾਂ ਦੀ ਫੋਰਨ ਪਾਲਿਸੀ ਜਿਹੜੀ ਆ ਉਹ ਡਿੱਗੀ ਆ। ਤੇ ਹੁਣ ਬੰਗਲਾਦੇਸ਼ ਦੇ ਵਿੱਚ ਤੇ ਇਹਨਾਂ ਦੋਵੇਂ ਥਾਵਾਂ ਦੇ ਉੱਤੋਂ ਹੀ ਜਦੋਂ ਇਹ ਤਬਦੀਲੀਆਂ ਵੱਡੀਆਂ ਆਈਆਂ ਬੰਗਲਾਦੇਸ਼ ਦੇ ਵਿੱਚ ਵੀ ਤੇ ਅਫਗਾਨਿਸਤਾਨ ਦੇ ਵਿੱਚ ਵੀ, ਤਾਂ ਭਾਰਤ ਦੇ ਜਿਹੜੇ ਸਾਰੇ ਐਨਾਲਿਸਟ ਆ, ਭਾਵੇਂ ਉਹ ਕਿਹੜਾ ਆਰੀਆ ਪਤਾ ਨਹੀਂ ਕਿਹੜਾ ਆ, ਤੇ ਹੋਰ ਜਿਹੜੇ ਇਹਨਾਂ ਦੇ ਮੇਜਰ ਇਹਨਾਂ ਨੇ 2-4 ਬਿਠਾਏ ਹੁੰਦੇ ਆ ਆਪਣੇ ਐਨਾਲਿਸਿਸ ਕਰਨ ਦੇ ਲਈ, ਉਹ ਸਾਰੇ ਹੀ ਹੁਣ ਰੋ ਰਹੇ ਆ। ਅਫਗਾਨਿਸਤਾਨ ਤੋਂ ਬਾਅਦ ਵੀ ਰੋ ਰਹੇ ਸੀ, ਬੰਗਲਾਦੇਸ਼ ਤੋਂ ਬਾਅਦ ਵੀ, ਕਿ ਦੇਖੋ ਜੀ ਇਹ ISI ਨੇ ਕਰਤਾ, ISI ਆਹ ਕਰਦੀ, ISI ਉਹ ਕਰਦੀ ਆ। ਜਿਵੇਂ ਬੰਗਲਾਦੇਸ਼ ਵਾਲੇ ਬਾਰੇ ਵੀ ਉਹ ਕਹਿ ਰਹੇ ਆ ਜੀ ਇਹ ਸਾਰਾ ISI ਦਾ ਪਲਾਨ ਸੀ ਆ। ਤਾਂ ਅਮਰਵੀਰ ਸਿੰਘ ਜੀ ਗੱਲ ਤਾਂ ਸਪਸ਼ਟ ਇਹ ਆ ਵੀ ਫੋਰਨ ਪਾਲਿਸੀ ਤਾਂ ਹੁੰਦੀ ਇਹੀ ਆ, ਜੇ ਇੰਡੀਆ ਦੀ ਰਾਹ ਇੱਧਰੋਂ ਜ਼ੋਰ ਲਾ ਰਹੀ ਆ ਤਾਂ ਉੱਧਰੋਂ ISI ਵੀ ਜ਼ੋਰ ਲਾ ਰਹੀ ਆ। ਪਰ ਇੰਡੀਆ ਦੇ ਐਨਾਲਿਸਟ ਖੁਦ ਇਹ ਗੱਲ ਮੰਨ ਰਹੇ ਆ ਵੀ ISI ਉਹਨਾਂ ਤੋਂ ਜਿੱਤ ਰਹੀ ਆ। ਜੇ ਅਸੀਂ ਉਹਨਾਂ ਦੀ ਗੱਲ ਵੀ ਮੰਨੀਏ ਤਾਂ ਉਹ ਖੁਦ ਇਹ ਗੱਲ ਮੰਨ ਰਹੇ ਆ ਵੀ ਇਹ ਮਤਲਬ ਵੀ ISI ਜਿਹੜੀ ਆ ਉਹਦੇ ਪੱਤੇ ਜਿਹੜੇ ਆ ਉਹ ਜੇਤੂ ਹੋ ਕੇ ਨਿਕਲ ਰਹੇ ਆ। ਤੇ ਜਿਹੜਾ ਰਸ਼ੀਆ ਦੇ ਵਿੱਚ ਜੋ ਇਹਨਾਂ ਦੀ ਪਾਲਿਸੀ ਰਹੀ ਆ, ਜੇ ਤੋਂ ਬਾਅਦ ਹੁਣ US ਜਿਹੜਾ ਆ ਵੀ ਉਹਨਾਂ ਦਾ ਵੀ ਟਰਸਟ ਇੰਡੀਆ ਦੇ ਉੱਤੇ ਨਹੀਂ ਰਿਹਾ ਐਜ਼ ਅ ਸਟੇਟ। ਇਸੇ ਕਰਕੇ ਜਿਹੜਾ US ਨੇ ਬੰਗਲਾਦੇਸ਼ ਦੇ ਵਿੱਚ ਹੁਣ ਆਪਣਾ ਸਟਰੋਂਗ ਹੋਲਡ ਬਣਾਉਣ ਦੇ ਜਿਹੜੇ ਯਤਨ ਆ ਉਹ ਤੇਜ਼ ਕੀਤੇ ਆ, ਕਿਉਂਕਿ ਜਿਹੜਾ US ਨੂੰ ਇਸ ਏਸ਼ੀਆ ਦੇ ਵਿੱਚ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਇਸ ਸਮੇਂ ਜੀਓਗ੍ਰਾਫੀਕਲ ਟੈਰੀਟਰੀ ਆ, ਸਾਰੇ ਜਿਹੜਾ ਗਲੋਬਲ ਵਰਲਡ ਆਰਡਰ ਦੀ ਸ਼ਿਫਟ ਆ ਉਹਦੇ 'ਚ, ਤੇ ਉਹਦੇ ਵਿੱਚ ਜਿਹੜਾ ਉਹਨੂੰ ਰਿਲਾਇਬਲ ਪਾਰਟਨਰ ਚਾਹੀਦਾ ਆ, ਤਾਂ ਹੁਣ ਨਵਾਂ ਪਾਰਟਨਰ ਲੱਭ ਰਿਹਾ। ਅਸੀਂ ਪਹਿਲਾਂ ਵੀ ਇਹਦੇ ਬਾਰੇ ਗੱਲ ਕਰ ਚੁੱਕੇ ਆ ਤੇ ਪਰ ਇਹ ਗੱਲ ਸਪਸ਼ਟ ਆ ਵੀ ਨਵਾਂ ਪਾਰਟਨਰ ਕੌਣ ਹੋਊਗਾ ਇਹ ਤਾਂ ਹਜੇ ਸਮਾਂ ਤੈਅ ਕਰੂਗਾ। ਪਰ ਇੰਨਾ ਜ਼ਰੂਰ ਆ ਕਿ ਇੰਡੀਆ ਜਿਹੜਾ ਕਿ ਇੱਕ ਸਮੇਂ 'ਚ 1990-91 ਤੋਂ ਬਾਅਦ
US ਦਾ ਰਿਲਾਇਬਲ ਪਾਰਟਨਰ ਬਣ ਰਿਹਾ ਸੀ, ਪਰ ਇੰਡੀਆ ਦੀ ਫੋਰਨ ਪਾਲਿਸੀ ਨੇ ਉਹ ਮੌਕਾ ਜਿਹੜਾ ਆ ਉਹ ਗਵਾ ਲਿਆ। ਵੀ ਅੱਜ ਦੇ ਸਮੇਂ ਜਿਹੜਾ US ਦੀ ਜਿਹੜੀ ਡੀਪ ਸਟੇਟ ਆ ਉਹ ਇੰਡੀਆ ਦੇ ਉੱਤੇ ਬਿਲਕੁਲ ਵੀ ਟਰਸਟ ਨਹੀਂ ਕਰਦੀ ਹੈ। ਤੇ ਦੂਜਾ, ਇੰਡੀਆ ਦਾ ਜਿਹੜਾ ਪੋਲੀਟੀਕਲ ਢਾਂਚਾ ਵੀ ਆ ਉਹ ਲੋਕਤੰਤਰ ਕਦਰਾਂ ਕੀਮਤਾਂ ਤੋਂ ਡਿੱਗਦਾ ਜਾ ਰਿਹਾ ਆ, ਜਿਹਦੇ ਕਰਕੇ US ਜਿਹੜਾ ਆ ਉਹਨੂੰ ਇੰਡੀਆ ਦੇ ਵਿੱਚ ਹੁਣ ਉਨਾ ਇੰਟਰਸਟ ਨਹੀਂ ਰਿਹਾ। ਤਾਂ ਇਸ ਕਰਕੇ ਇਹ ਜਿਹੜੀਆਂ ਸਥਿਤੀਆਂ ਨੇ ਉਹ ਪੰਜਾਬ ਦੇ ਗੁਆਂਢ ਦੇ ਵਿੱਚ ਬਦਲ ਰਹੀਆਂ। ਸਿੱਖਾਂ ਦਾ ਕੌਮੀ ਘਰ ਆ, ਉਹਦੇ ਆਲੇ ਦੁਆਲੇ ਬੜਾ ਕੁਛ ਤੇਜ਼ੀ ਦੇ ਨਾਲ ਬਦਲ ਰਿਹਾ ਆ ਜੀ। ਤੇ ਜੰਮੂ ਬਾਰੇ ਵੀ ਅਸੀਂ ਗੱਲ ਕੀਤੀ ਸੀ, ਜੰਮੂ ਕਸ਼ਮੀਰ ਬਾਰੇ, ਜਦੋਂ ਪਿਛਲੀ ਵਾਰ ਅਸੀਂ ਦੋਵਾਂ ਨੇ ਸੱਚੋ ਸੱਚ ਕੀਤਾ ਸੀ ਕਿ ਕਿਵੇਂ ਉੱਥੇ ਜਿਹੜਾ ਆ ਲਗਾਤਾਰ ਭਾਰਤੀ ਫੌਜ ਦੇ ਪੈਰ ਜਿਹੜੇ ਆ ਉਖੜ ਰਹੇ ਆ। ਭਾਰਤੀ ਫੌਜ ਦੇ ਵਿੱਚ ਇੱਕ ਦਹਿਸ਼ਤ ਫੈਲ ਰਹੀ ਆ। ਜਿਸ ਤਰ੍ਹਾਂ ਦੇ ਅਟੈਕ ਹਮਲੇ ਜਿਹੜੇ ਆ ਉਹ ਵੈਲ ਕੋਆਰਡੀਨੇਟਡ ਜਿਹੜੇ ਮਿਲੀਟੈਂਟਸ ਨੇ ਉਹ ਕਰ ਰਹੇ ਆ, ਖਾਸ ਤੌਰ ਤੇ ਜੰਮੂ ਰੀਜਨ ਦੇ ਵਿੱਚ। ਤੇ ਇਹ ਸਾਰਾ ਕੁਛ ਆ ਜਿਹੜਾ ਵੀ ਉਹਨੇ ਭਾਰਤ ਦੀਆਂ ਚਿੰਤਾਵਾਂ, ਭਾਰਤੀ ਡੀਪ ਸਟੇਟ ਦੇ ਫਿਕਰ ਜਿਹੜੇ ਆ ਉਹ ਵਧਾਏ ਹੋਏ ਆ। ਤੇ ਕਹਿਣਾ ਹੋਵੇ ਤਾਂ ਜਿਹੜੀ ਇੰਡੀਅਨ ਲੀਡਰਸ਼ਿਪ ਆ, ਪੋਲੀਟੀਕਲ ਲੀਡਰਸ਼ਿਪ ਆ, ਉਹਦੇ ਵੀ ਜਿਹੜੀ ਬੁੱਲਾਂ ਦੇ ਉੱਤੇ ਸਿੱਕਰੀ ਜਿਹੜੀ ਆ ਉਹ ਸਾਫ਼ ਨਜ਼ਰ ਆ ਰਹੀ ਆ। ਤਾਂ ਇਹ ਜ਼ਰੂਰ ਅਮਰਵੀਰ ਸਿੰਘ ਜੀ ਵੀ ਇੰਡੀਆ ਦੀ ਫੋਰਨ ਪੋਲਿਸੀ ਅਸੀਂ ਕਹਿ ਸਕਦੇ ਹਾਂ ਵੀ ਉਹ ਪਿਛਲੇ ਇੱਕ ਦਹਾਕੇ ਦੇ ਵਿੱਚ ਟੋਟਲੀ ਇੰਡੀਅਨ ਫੋਰਨ ਪੋਲਿਸੀ ਨੇ ਬਲੰਡਰ ਕੀਤੇ ਆ ਜੀ। ਤੁਹਾਨੂੰ ਲੱਗਦਾ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਬੰਗਲਾਦੇਸ਼ ਦੇ ਵਿੱਚ ਬਣੀ ਹੋਈ ਹੈ, ਜਿਵੇਂ ਮੋਦੀ ਕਿਆ ਨੇ ਪਹਿਲੇ ਸਮੇਂ ਦੇ ਵਿੱਚ ਬਿਲਕੁਲ ਚੁੱਪ ਬਣਾ ਕੇ ਰੱਖੀ ਹੈ ਸਾਰੀ ਸਿਚੁਏਸ਼ਨ ਦੇ ਉੱਤੇ, ਇਸ ਵਕਤ ਵੀ ਮਤਲਬ ਹੁਣ ਸ਼ੇਖ ਹਸੀਨਾ ਉੱਥੇ ਭਾਰਤ ਦੇ ਵਿੱਚ ਹੈਗੇ ਆ ਤੇ ਉਹ ਜਿੱਥੇ ਇਹਨਾਂ ਡਿਵੈਲਪਮੈਂਟਸ ਤੋਂ ਖੌਫਜ਼ਦਾ ਹੋ ਰਹੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਪਣਾ ਵੀ ਫਿਕਰ ਨਜ਼ਰ ਆ ਰਿਹਾ ਹੈ ਵੀ ਭਾਈ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋਇਆ, ਕਿਉਂਕਿ ਪਾਕਿਸਤਾਨ ਦੇ ਨਾਲ ਇਹਨਾਂ ਦੀ ਪਹਿਲਾਂ ਨਹੀਂ ਬਣਦੀ ਹੈਗੀ, ਉਧਰੋਂ ਪਹਿਲਾਂ ਇਹਨਾਂ ਨੇ ਮੂੰਹ ਮੋੜਿਆ ਹੋਇਆ। ਸ਼੍ਰੀਲੰਕਾ ਦੇ ਵਿੱਚ ਪਿਛਲੇ ਸਾਲ ਜਾਂ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਜੋ ਉੱਥੇ ਚੇਂਜਸ ਆਈਆਂ ਨੇ, ਨੇਪਾਲ ਦੇ ਨਾਲ ਵੀ ਉੱਦਾਂ ਹੁਣ ਬੰਗਲਾਦੇਸ਼ ਹੋ ਗਿਆ। ਫਿਰ ਅਸੀਂ ਆਲੇ ਦੁਆਲੇ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਦੇਖ ਰਹੇ ਹਾਂ ਵੀ ਭਾਰਤ ਕਿਤੇ ਨਾ ਕਿਤੇ ਇਸ ਵਕਤ ਕੱਲਮ ਕੱਲਾ ਜਿਹਾ ਹੁੰਦਾ ਨਜ਼ਰ ਆ ਰਿਹਾ ਹੈ। ਸੋ ਇਹ ਸਿਚੁਏਸ਼ਨ ਉਹ ਨਾ ਬਣ ਜਾਵੇ ਕਿ ਜੋ ਹਾਲ ਇਸ ਵਕਤ ਬੰਗਲਾਦੇਸ਼ ਦੇ ਵਿੱਚ ਹੋਇਆ ਕੱਲ ਨੂੰ ਪੋਟੈਂਸ਼ੀਅਲ ਉਹ ਭਾਰਤ ਦੇ ਵਿੱਚ ਹੋ ਜਾਵੇ। ਇਹ ਤਾਂ ਦੇਖੋ ਅਮਰਵੀਰ ਸਿੰਘ ਜੀ, ਮਸਲਾ ਇਹ ਆ ਵੀ ਭਾਰਤ ਦੇ ਵਿੱਚ ਜਿਹੜਾ ਐਂਟੀ BJP ਤੇ ਐਂਟੀ ਮੋਦੀ ਜਿਹੜਾ ਵਿਚਾਰ ਆ ਉਹ ਸਟਰੋਂਗ ਤਾਂ ਹੋਇਆ ਆ। ਤੇ ਜਿੱਦਾਂ ਜਿੱਦਾਂ ਕਿਉਂਕਿ ਮੋਦੀ ਦਾ ਵੀ ਇਹ ਤੀਜਾ ਰਜੀਮ ਆ ਤੇ ਉਹਦੇ ਵਿੱਚ ਹੋਰ ਜ਼ਿਆਦਾ ਉਹਦੇ ਸਟਰੋਂਗ ਹੋਣ ਦੀਆਂ ਸੰਭਾਵਨਾਵਾਂ ਨੇ। ਵੀ ਜਿਹੋ ਜਿਹਾ ਸੁਭਾਅ ਆ ਮੋਦੀ ਦਾ ਤੇ ਉਹਦੇ ਮਤਲਬ ਸਾਥੀ ਯੋਗੀ ਦਾ ਜਾਂ ਸਮੁੱਚੀ RSS ਦਾ, ਵੀ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣ ਦਾ, ਘੱਟ ਗਿਣਤੀਆਂ ਨੂੰ ਕੁੱਟਣ ਮਾਰਨ ਦਾ, ਜਾਂ ਇਹ ਸਾਰਾ ਵੀ ਉਹ ਕਿਤੇ ਨਾ ਕਿਤੇ ਹੋ ਸਕਦਾ ਵੀ ਇਹੋ ਜਿਹੀ ਸਥਿਤੀ ਬਣੇ। ਪਰ ਜਿਹੜੀ ਭਾਰਤ ਦੀ ਸਥਿਤੀ ਆ ਉਹ ਜੋ ਮੈਨੂੰ ਲੱਗਦਾ ਆ ਉਹ ਬੰਗਲਾਦੇਸ਼ ਵਰਗੀ ਨਹੀਂ ਆ। ਭਾਰਤ ਦੇ ਵਿੱਚ ਜਦੋਂ ਵੀ ਇੱਥੇ ਅਪਰਾਈਜ਼ਿੰਗ ਹੋਣੀ ਆ ਤਾਂ ਉਹ ਭਾਰਤ ਦੇ ਵਿੱਚ ਕੌਮੀਅਤਾਂ ਦੀ ਹੋਣੀ ਆ ਜੀ। ਤੇ ਉਹ ਕੌਮੀਅਤਾਂ ਦੀ ਜਿਹੜੀ ਅਪਰਾਈਜ਼ਿੰਗ ਆ ਉਹਦੇ ਵਿੱਚ ਜਿਹੜੀਆਂ ਈਸਟ ਦੀਆਂ ਸਟੇਟਸ ਨੇ, ਜਿਹਨਾਂ ਨੂੰ 7 ਸਿਸਟਰਸ ਕਿਹਾ ਜਾਂਦਾ ਆ ਜੀ, ਉਹ ਇੱਕ ਬੜਾ ਇੰਪੋਰਟੈਂਟ ਹਿੱਸਾ ਆ। ਦੂਜੇ ਪਾਸੇ ਪੰਜਾਬ ਦਾ ਜਿਹੜੇ ਪੰਜਾਬ ਦਾ ਪੋਲੀਟੀਕਲ ਟਰਮੋਇਲ ਆ ਉਹਦੇ ਉੱਤੇ ਸਾਰੀ ਦੁਨੀਆ ਦੀ ਨਿਗਾਹ ਆ ਇਸ ਸਮੇਂ। ਤੇ ਤੀਜਾ, ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਮੂਵਮੈਂਟ ਆ ਉਹ 370 ਤੋਂ ਬਾਅਦ ਜਿਹੜੀ ਇੱਕ ਵਾਰ ਸਲੋ ਡਾਊਨ ਹੋਈ ਸੀ, ਉਹਨੇ ਦੁਬਾਰਾ ਤੇਜ਼ੀ ਫੜੀ ਆ, ਉਹ ਪੂਰੀ ਤਰ੍ਹਾਂ ਹੁਣ ਐਕਟਿਵ ਆ। ਤੇ ਚੌਥਾ ਜਿਹੜਾ ਦੱਖਣ ਦਾ, ਜਿਹੜੀ ਸਾਊਥ ਦੀ ਆਈਡੈਂਟੀਟੀ ਆ, ਦਰਾਵਿਡੀਅਨ ਆਈਡੈਂਟੀਟੀ ਆ ਜਿਹੜੀ, ਉਹਨਾਂ ਦਾ ਜਿਹੜੀ ਐਸਪੀਰੇਸ਼ਨ ਆ ਉਹ ਸਾਰਾ ਇੱਕ ਇੰਪੋਰਟੈਂਟ ਫੈਕਟਰ ਆ। ਵੀ ਭਾਰਤ ਦੇ ਵਿੱਚ ਇਹ ਮਤਲਬ ਇਹ ਜਿਹੜੇ ਅਸੀਂ ਜਿਵੇਂ ਇਹ ਕਹੀਏ ਕਿ ਸਮੁੱਚਤਾ ਦੇ ਵਿੱਚ ਹਿੰਦੂਆਂ ਦੇ ਵੱਲੋਂ ਕੋਈ ਰਿਬੈਲੀਅਨ ਹੋਊਗਾ, ਮਤਲਬ ਹਿੰਦੂ ਉਹਦਾ ਪਾਰਟ ਹੋਣਗੇ ਐਜ਼ ਅ ਹਿੰਦੂ ਆਈਡੈਂਟੀਟੀ, ਜੋ ਕਿ ਨੀਅਰਲੀ 70% ਪੋਪੂਲੇਸ਼ਨ ਆ ਭਾਰਤ ਦੀ, ਤਾਂ ਉਹਦੀ ਪੋਸੀਬਿਲਿਟੀ ਨਹੀਂ ਆਉਂਦੀ। ਭਾਵੇਂ ਉਹ ਹਿੰਦੂ ਕਾਂਗਰਸ 'ਚ ਹੋਵੇ, ਭਾਵੇਂ ਉਹ ਕਿਸੇ ਹੋਰ ਪਾਰਟੀ 'ਚ, ਭਾਵੇਂ ਸ਼ਿਵ ਸੈਨਾ 'ਚ ਹੋਵੇ, ਭਾਵੇਂ ਕਿਸੇ 'ਚ ਹੋਵੇ, ਵੀ ਉਹ ਪਾਰਟੀਆਂ ਦਾ ਜਾਂ ਮੋਦੀ ਦਾ ਵਿਰੋਧ ਐਜ਼ ਅ ਪਾਰਟੀ ਜ਼ਰੂਰ ਕਰਨਗੇ, ਪਰ ਉਹ ਜਿਹੜਾ ਜਿਹਨੂੰ ਅਸੀਂ ਤਖਤਾ ਪਲਟਣਾ ਕਹਿੰਦੇ ਆ, ਵੀ ਉਸ ਪੱਧਰ ਉਸ ਸਥਿਤੀ ਵੱਲ ਨੂੰ ਨਹੀਂ
ਉਹ ਕਦੇ ਵੀ ਵਧਣਗੇ। ਪਰ ਜਿਹੜੀ ਇਹ ਆ ਵੀ ਜਿਹੜਾ ਸਿਸਟਮ ਨੂੰ ਪੁੱਠਾ ਪਾਉਣਾ ਆ, ਵੀ ਸਿਸਟਮ ਤੋਂ ਜਿਹੜੇ ਤੰਗ ਆਏ ਹੋਏ ਲੋਕ ਨੇ, ਜਿਹੜੇ ਵਿਗਿਆਨਗੀ ਦਾ ਅਹਿਸਾਸ ਜਿਨ੍ਹਾਂ ਨੂੰ ਕਰਵਾਇਆ ਗਿਆ ਆ, ਤਾਂ ਉਹ ਇਹ ਵੱਖੋ ਵੱਖਰੀਆਂ ਕੌਮਾਂ ਨੇ ਤੇ ਉਹਨਾਂ ਦੇ ਅੰਦਰ ਐਸਪੀਰੇਸ਼ਨ ਵੀ ਆ ਇਸ ਸਾਰੇ ਸਿਸਟਮ ਦੇ ਜਿਹੜੇ ਸੰਗਲ ਨੇ ਉਹ ਤੋਂ ਆਜ਼ਾਦ ਹੋਣ ਦੀ। ਤੇ ਜਦੋਂ ਹੁਣ ਗਵਾਂਢ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ, ਇਸ ਤਰ੍ਹਾਂ ਦੀਆਂ ਸਿਆਸੀ ਤਬਦੀਲੀਆਂ ਹੋ ਰਹੀਆਂ ਹੋਣ, ਤਾਂ ਸੁਭਾਵਿਕ ਜੀ ਗੱਲ ਆ ਫਿਰ ਜਿਹੜੇ ਹੋਰ ਲੋਕ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਐਸਪੀਰੇਸ਼ਨ ਹੋਵੇ, ਉਹਨਾਂ ਨੂੰ ਵੀ ਇੱਕ ਤਾਕਤ ਜ਼ਰੂਰ ਮਿਲਦੀ ਆ। ਤੇ ਅਗਲੀ ਗੱਲ ਇਹ ਆ ਵੀ ਉਸ ਖਿੱਤੇ ਦੇ ਵਿੱਚ ਅਮਰਵੀਰ ਸਿੰਘ ਜੀ ਜਿਹੜੀਆਂ ਵੱਡੀਆਂ ਸਿਆਸੀ ਤਬਦੀਲੀਆਂ ਨੇ ਉਹ ਕਦੇ ਵੀ ਮਤਲਬ ਇੰਟਰਨੈਸ਼ਨਲ ਪੋਲਿਟਿਕਸ ਤੋਂ ਟੁੱਟਣੀਆਂ ਨਹੀਂ ਹੁੰਦੀਆਂ। ਮਤਲਬ ਵੋਟਾਂ ਪੈ ਜਾਣੀਆਂ, ਸਰਕਾਰ ਚੁਣੀ ਜਾਣੀ, ਉਹ ਕੋਈ ਸਿਸਟਮ ਚੇਂਜ ਕਰਨਾ ਨਹੀਂ ਹੁੰਦਾ, ਉਹ ਚਿਹਰੇ ਚੇਂਜ ਕਰਨਾ ਹੀ ਹੁੰਦਾ ਇਕੱਲਾ। ਪਰ ਜਦੋਂ ਸਿਸਟਮ ਚੇਂਜ ਹੁੰਦੇ ਆ ਉਦੋਂ ਫਿਰ ਜਿਹੜੇ ਇੰਟਰਨੈਸ਼ਨਲ ਇੰਟਰਸਟ ਹੁੰਦੇ ਆ, ਜਦੋਂ ਉਹ ਕਿਸੇ ਖਿੱਤੇ 'ਚ ਡਿਵੈਲਪ ਹੋ ਜਾਣ ਫਿਰ ਉੱਥੇ ਸਿਸਟਮ ਚੇਂਜ ਹੁੰਦੇ ਆ। ਤਾਂ ਇਸ ਸਮੇਂ ਜਿਹੜਾ ਭਾਰਤ ਦਾ ਉਹ ਖਿੱਤਾ ਆ, ਜਿਹੜਾ ਸਾਊਥ ਏਸ਼ੀਆ ਦਾ, ਉਹ ਅਸੀਂ ਕਹਿ ਸਕਦੇ ਹਾਂ ਵੀ ਇੰਟਰਨੈਸ਼ਨਲ ਇੰਟਰਸਟ ਦੇ ਤੌਰ ਤੇ ਦੇਖਣਾ ਹੋਵੇ ਤਾਂ ਸਭ ਤੋਂ ਅਹਿਮ ਖਿੱਤਾ ਆ। ਤੇ ਉੱਥੇ ਦੁਨੀਆ ਦੀਆਂ ਵੱਡੀਆਂ ਤਾਕਤਾਂ ਦੇ ਇੰਟਰਸਟ ਜਿਹੜੇ ਆ ਉਹ ਪਏ ਨੇ। ਤੇ ਹੁਣ ਇਸ ਕਰਕੇ ਉਸ ਖਿੱਤੇ ਦੇ ਵਿੱਚ ਇਹ ਸੁਭਾਵਿਕ ਆ ਕਿ ਚਿਹਰੇ ਨਹੀਂ ਬਦਲਣਗੇ, ਮਤਲਬ ਸਿਸਟਮ ਬਦਲਣ ਦੀ ਗੱਲ ਜਿਹੜੀ ਆ ਉਹ ਜ਼ੋਰ ਫੜਦੀ ਨਜ਼ਰ ਆਉਂਦੀ। ਜੀ ਬਿਲਕੁਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਦੇਖਣਾ ਹੋਵੇਗਾ ਕਿ ਜਿਹੜੀ ਇਹ ਤਬਦੀਲੀ ਹੈ ਇਹ ਕਿਸ ਹਿਸਾਬ ਨਾਲ ਹੁੰਦੀ ਹੈ, ਕਿਉਂਕਿ ਉਹਦੇ ਜਿਹੜੇ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਥੱਲੇ ਜਿਹੜੀਆਂ ਉਹਦੀਆਂ ਵੇਵਜ਼ ਨੇ ਗਰਾਊਂਡ ਦੇ ਉੱਤੇ ਜਾਂ ਗਰਾਊਂਡ ਤੋਂ ਵੀ ਥੱਲੇ, ਜਿਹੜੀਆਂ ਧਰਾਤਲ ਤੋਂ ਥੱਲੇ ਸਾਨੂੰ ਸਿੱਧੀਆਂ ਨਹੀਂ ਨਜ਼ਰ ਆਉਂਦੀਆਂ, ਉਹ ਲੋਕਾਂ ਦੇ ਵਿੱਚ ਗੁੱਸਾ, ਉਸ ਕਿਸਮ ਦੇ ਸਿੰਪਟਮਸ, ਉਹ ਪੰਜਾਬ ਹੋਵੇ, ਜੰਮੂ ਕਸ਼ਮੀਰ ਤੋਂ ਲੈ ਕੇ ਅਸੀਂ ਨਾਰਥ ਈਸਟ ਦੀਆਂ ਸਟੇਟਾਂ ਵੀ ਨੇ, ਸਾਊਥ ਦੀਆਂ ਵੀ ਨੇ, ਉਹ ਸਾਨੂੰ ਜ਼ਰੂਰ ਨਜ਼ਰ ਆਉਂਦਾ। ਪਰ ਉਹ ਕਿਸ ਰੂਪ ਦੇ ਵਿੱਚ ਸਾਹਮਣੇ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜਿੱਥੇ ਸਮਾਂ ਦੱਸੂਗਾ। ਤੇ ਨਾਲ ਹੀ ਨਾਲ ਸਾਡੇ ਲਈ, ਸਾਡੇ ਦਰਸ਼ਕਾਂ ਦੇ ਲਈ ਅਸੀਂ ਇਹਨਾਂ ਡਿਵੈਲਪਮੈਂਟਸ ਦੇ ਉੱਤੇ ਨਜ਼ਰ ਵੀ ਰੱਖਾਂਗੇ। ਤੇ ਜਿਹੜੀ ਇਹ ਦੂਜਾ ਸਾਡਾ ਸੈਗਮੈਂਟ ਹੈਗਾ, ਰਸ਼ੀਅਨ ਫੌਜ ਦੇ ਵਿੱਚ ਭਾਰਤੀਆਂ ਦੀ ਜਿਹੜੀ ਸ਼ਮੂਲੀਅਤ ਸੀਗੀ, ਉਹਦੇ 'ਤੇ ਜਿਸ ਹਿਸਾਬ ਨਾਲ ਪਹਿਲਾਂ ਡਿਨਾਇਲ ਤੋਂ ਲੈ ਕੇ ਭਾਰਤ ਦਾ ਸਟੈਂਡ ਚੇਂਜ ਹੋਇਆ ਤੇ ਹੁਣ ਤੱਕ ਜਿੱਥੇ ਉਹ ਇਹ ਦਾਅਵਾ ਕਰ ਰਹੇ ਆ ਕਿ ਜੀ ਮੋਦੀ ਸਰਕਾਰ ਜਾਂ ਮੋਦੀ ਸਾਹਿਬ ਆਪ ਜਾ ਕੇ ਉੱਥੇ ਉਹਨਾਂ ਨੇ ਪੁਤਿਨ ਦੇ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਆ ਮੋਦੀ ਨੂੰ ਕਿ ਜੀ ਜ਼ਰੂਰ ਅਸੀਂ ਜਿਹੜੇ ਭਾਰਤੀ ਹੈਗੇ ਆ ਇਹ ਛੱਡਾਂਗੇ। ਸੋ ਇਹ ਦਾਅਵੇ ਕਿੰਨੇ ਕੁ ਵਫਾ ਹੁੰਦੇ ਨੇ ਤੇ ਕਿੰਨਾ ਕਿਹਦੇ ਵਿੱਚੋਂ ਰਿਐਲਿਟੀ ਦੇ ਵਿੱਚ ਸਾਡੇ ਸਾਹਮਣੇ ਆਉਂਦਾ, ਇਹਦੇ ਤੇ ਵੀ ਨਜ਼ਰ ਰੱਖਾਂਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਪ੍ਰੇਰਨਾਦਾਇਕ ਮਾਪੇ ਕਿਵੇਂ ਬਣੀਏ, ਸਿੱਖੀ ਨੂੰ ਆਪਣੇ ਪਰਿਵਾਰਕ ਜੀਵਨ ਵਿੱਚ ਕਿਵੇਂ ਲਿਆਈਏ ਤੇ ਕਿਵੇਂ ਪਰਿਵਾਰਕ ਨੀਹਾਂ ਮਜ਼ਬੂਤ ਬਣਾਈਏ। ਕੀ ਤੁਸੀਂ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਹੋ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਨਿਊਯਾਰਕ ਅਤੇ ਨਿਊ ਜਰਸੀ ਵਿਖੇ ਹੋ ਰਿਹਾ ਹੈ ਸਿੱਖ ਪੇਰੈਂਟਿੰਗ ਕੋਰਸ। ਦ ਵਰਲਡ ਸਿੱਖ ਪਾਰਲੀਮੈਂਟ ਐਜੂਕੇਸ਼ਨ ਕਾਉਂਸਲ, ਖਾਲਸਾ ਫਾਊਂਡੇਸ਼ਨ, ਸ਼ੇਅਰ ਚੈਰਿਟੀ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਕੋਰਸ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਕਰਵਾਇਆ ਜਾਵੇਗਾ, ਜਿੱਥੇ ਭਾਈ ਜਗਜੀਤ ਸਿੰਘ ਤੁਹਾਡੇ ਨਾਲ ਸਾਂਝੀ ਕਰਨਗੇ ਪੇਰੈਂਟਿੰਗ ਨਾਲ ਸੰਬੰਧਿਤ ਅਹਿਮ ਜਾਣਕਾਰੀ।
10 ਅਗਸਤ ਦਿਨ ਸ਼ਨੀਚਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਬੇ ਥੀਏਟਰ 6825 ਫਰੈਸ਼ ਮੇਡੋ ਲੇਨ, ਫਲਸ਼ਿੰਗ, ਨਿਊਯਾਰਕ ਅਤੇ 11 ਅਗਸਤ ਦਿਨ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਕਾਰਟਰੇਟ, ਨਿਊ ਜਰਸੀ ਵਿਖੇ ਜ਼ਰੂਰ ਪਹੁੰਚੋ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਜਦੋਂ ਅਸੀਂ ਜਿੱਥੇ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ, ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੰਨਿਆ ਜਾਂਦਾ ਇੰਟਰਸਟ ਉਹ ਹੁਣ ਹੈਗਾ ਆ ਟਰੇਡ ਕਿਹਦਾ ਫਾਇਦਾ ਕਿੱਥੇ ਹੈ, ਕਿਹਨੇ ਕੀ ਵੇਚਣਾ ਆ, ਕਿੱਥੇ ਟਰੇਡ ਡੈਫਿਸਿਟ ਹੁੰਦਾ ਆ ਤੇ ਕਿੱਥੇ ਫਾਇਦਾ ਤੇ ਕਿੱਥੇ ਨੁਕਸਾਨ ਹੁੰਦਾ। ਗੱਲ ਜਿਹੜੀ ਸਾਰੀ ਹੈ ਉਹ ਆਪਣੇ ਫਾਇਦੇ ਦੇ ਨਾਲ ਜਾਂ ਇੰਟਰਸਟ ਦੇ ਨਾਲ ਜੁੜੀ ਹੁੰਦੀ ਹੈ। ਹੁਣ ਮਤਲਬ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਸਾਰੀ ਗਲੋਬਲ ਇਕੋਨਮੀ ਹੈਗੀ ਹੈ ਉਹ ਕਿਵੇਂ ਚਾਈਨਾ ਉਹਦੇ ਵਿੱਚ ਮੋਰ ਪਾਵਰਫੁਲ ਬਣ ਕੇ ਸਾਡੇ ਸਾਹਮਣੇ ਆਇਆ ਆ। ਹਾਲਾਂਕਿ ਚਾਈਨਾ ਦੀ ਇਕੋਨਮੀ ਬਹੁਤ ਵੱਡੀ ਹੈ ਪਰ ਅਮਰੀਕਾ ਦੇ ਮੁਕਾਬਲੇ ਵੀ ਮਤਲਬ ਉਹ ਹੈਗਾ ਆ, ਪਰ ਜਿਹੜਾ ਉਹਨਾਂ ਦਾ ਟਰੇਡ ਦੇ ਹਵਾਲੇ ਨਾਲ ਉਹਨਾਂ ਦਾ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈਗਾ ਆ, CPEC ਦੀ ਅਸੀਂ ਗੱਲ ਕਰੀਏ ਜਾਂ ਓਵਰਆਲ ਜਿੱਥੇ ਤੱਕ ਉਹ ਅਫਰੀਕਾ ਤੱਕ ਆਪਣੀ ਮਾਰ ਕਰ ਰਹੇ ਆ, ਯੂਰਪ ਤੱਕ ਸਿੱਧੀ ਜਿਹੜੀ ਉਹ ਡਿਵੈਲਪ ਕਰ ਰਹੇ ਆ ਇਨਫਰਾਸਟ੍ਰਕਚਰ, ਵੱਖਰੇ ਮੁਲਕਾਂ ਨੂੰ ਇਨਵੋਲਵ ਕਰਨ ਦਾ ਪਲਾਨ ਉਹਨਾਂ ਨੇ, ਬਿਲੀਅਨਸ ਆਫ ਡਾਲਰਸ ਖਰਚਾ ਕਰਨ ਦੀ ਉਹ ਹੈ, ਮੁਲਕਾਂ ਨੂੰ ਲੋਨ ਦੇ ਰਹੇ ਆ। ਸੋ ਉਸ ਹਵਾਲੇ ਨਾਲ ਅਸੀਂ ਦੇਖਿਆ ਕਿ ਜਦੋਂ ਤੋਂ ਇਹ ਚਾਈਨਾ ਨੇ ਪ੍ਰੋਜੈਕਟ ਸ਼ੁਰੂ ਕੀਤਾ ਆ, ਖਾਸ ਤੌਰ ਤੇ ਅਮਰੀਕਾ ਤੇ ਓਵਰਆਲ ਵੱਡੇ ਤੌਰ ਦੇ ਉੱਤੇ ਵੈਸਟ ਦਾ ਸਾਰਾ ਰੁਝਾਨ ਜਾਂ ਸਾਰੀਆਂ ਨੀਤੀਆਂ ਉਸ ਦੇ ਉੱਤੇ ਲੱਗੀਆਂ ਹੋਈਆਂ ਨੇ ਕਿ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਜਾਂ ਕਿਵੇਂ ਨਾ ਕਿਵੇਂ ਉਹਦੇ ਤੇ ਕਰਟੇਲ ਕੀਤਾ ਜਾ ਸਕਦਾ। ਸੋ ਇਹ ਇੱਕ ਬ੍ਰੌਡਰ ਜਿਹਾ ਕੰਟੈਕਸਟ ਹੈਗਾ ਜਿਹਦੇ ਤੇ ਅੱਜ ਦੀ ਖਬਰ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ ਹੁਣ ਜਿੱਥੇ ਅਸੀਂ ਵਹੀਕਲਸ ਦੀ ਗੱਲ ਕਰਦੇ ਹਾਂ, ਗੱਡੀਆਂ ਦੀ ਗੱਲ ਕਰਦੇ ਹਾਂ, ਉਹ ਪੈਟਰੋਲੀਅਮ ਤੋਂ ਡੀਜ਼ਲ ਤੋਂ ਸ਼ਿਫਟ ਹੋ ਕੇ ਇਲੈਕਟ੍ਰੋਨਿਕਸ ਵੱਲ ਜਾਂ ਇਲੈਕਟ੍ਰੀਕਲ ਵਹੀਕਲਸ ਜਿਨ੍ਹਾਂ ਨੂੰ ਅਸੀਂ ਹੁਣ EV ਕਹਿ ਦਿੰਦੇ ਹਾਂ ਉਹਨਾਂ ਵੱਲ ਨੂੰ ਗੱਲ ਜਾ ਰਹੀ ਹੈ ਤੇ ਉਹਦੇ ਵਿੱਚ ਵੱਡਾ ਰੋਲ ਚੀਨ ਦਾ ਹੈਗਾ, ਜਿੱਥੋਂ ਉਹ ਡਿਵੈਲਪ ਕਰ ਰਹੇ ਆ ਉਹ ਭੇਜ ਰਹੇ ਆ। ਤੇ ਹੁਣ ਯੂਰਪ ਦੇ ਵਿੱਚੋਂ ਉਹਨਾਂ ਤੇ ਟੈਰਿਫਸ, ਵੱਖਰੀ ਟੈਕਸੇਸ਼ਨ ਲਾਈ ਗਈ ਹੈ। ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀਆਂ ਗੱਲਾਂ ਹੋਈਆਂ ਨੇ ਕਿ ਜਿਹੜੀ ਇੰਪੋਰਟ ਹੈਗੀ ਹੈ ਚੀਨ ਤੋਂ ਉਹਦੇ ਤੇ ਟੈਕਸ ਪਿਛਲੇ ਸਮੇਂ ਦੇ ਵਿੱਚ ਵਧਾਇਆ ਵੀ ਗਿਆ ਤੇ ਈਵਨ ਹੁਣ ਵੀ ਜਦੋਂ ਚੋਣਾਂ ਅਮਰੀਕਾ ਦੇ ਵਿੱਚ ਨਵੰਬਰ ਦੇ ਵਿੱਚ ਡਿਊ ਨੇ ਤੇ ਜਿਹੜੇ ਸਾਬਕਾ ਪ੍ਰਧਾਨ ਹੈਗੇ ਆ ਟਰੰਪ, ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਹੋਰ ਜਿਹੜੀ ਟੈਕਸੇਸ਼ਨ ਹੈ ਉਹ ਲਾਈ ਜਾਵੇਗੀ। ਸੋ ਕਿਤੇ ਨਾ ਕਿਤੇ ਇਹ ਇੱਕ ਐਵੇਂ ਨਜ਼ਰ ਆ ਰਿਹਾ ਜਿਵੇਂ ਟਰੇਡ ਵਾਰ ਦਾ ਰੂਪ ਲੈਂਦੀ ਨਜ਼ਰ ਆ ਰਹੀ ਹੈ ਇਹ ਜਿਹੜੀ ਸਾਰੀ ਸਿਚੁਏਸ਼ਨ ਹੈ। ਸੋ ਪਹਿਲਾਂ ਸ਼ੁਰੂਆਤ ਕਰੀਏ ਜਿਹੜੀ ਚੀਨ ਵੱਲੋਂ ਅੱਜ ਵਰਲਡ ਟਰੇਡ ਆਰਗੇਨਾਈਜੇਸ਼ਨ ਤੱਕ ਪਹੁੰਚ ਕੀਤੀ ਗਈ ਹੈ ਇਹਨਾਂ ਟੈਰਿਫਸ ਦੇ ਖਿਲਾਫ, ਉੱਥੋਂ ਗੱਲ ਤੋਰੀਏ। ਬਿਲਕੁਲ ਜੀ, ਦੇਖੋ ਜਿਹੜਾ ਮਤਲਬ ਅਸੀਂ ਪਹਿਲਾਂ ਵੀ ਪਿਛਲੇ ਸੈਗਮੈਂਟ 'ਚ ਮੈਂ ਗੱਲ ਮਨਵੀਰ ਸਿੰਘ ਜੀ ਕਹੀ ਆ, ਮਤਲਬ ਇਹ ਸਾਰੀ ਗੱਲ ਨੂੰ ਸਮਝਣ ਵਾਸਤੇ ਮਤਲਬ ਇਹ ਜ਼ਰੂਰੀ ਆ ਕਿ ਸਮਝੀਏ ਕਿ ਜਿਹੜੀਆਂ ਕੌਮਾਂ ਨੇ ਉਹ ਜਦੋਂ ਸੋਵਰੈਨਿਟੀ ਦੀ ਪਹਿਲਾਂ ਉਹ ਲੜਦੀਆਂ ਨੇ, ਮਤਲਬ ਉਹਨਾਂ ਦੇ ਲਈ ਉਦੋਂ ਜਿਹੜੀ ਆਪਣੇ ਇਕਨੋਮਿਕਲ ਵਸੀਲੇ ਹੁੰਦੇ ਆ ਜਾਂ ਆਰਥਿਕਤਾ ਹੁੰਦੀ ਆ ਉਹ ਇੰਨੀ ਅਹਿਮੀਅਤ ਨਹੀਂ ਰੱਖਦੀ ਹੁੰਦੀ। ਉਹਨਾਂ ਦੇ ਲਈ ਅਹਿਮੀਅਤ ਆਪਣੀ ਸੋਵਰੈਨਿਟੀ ਰੱਖਦੀ ਹੁੰਦੀ ਹੈ, ਜਿਹਦੇ ਲਈ ਉਹ ਆਪਣੀ ਆਰਥਿਕਤਾ ਨੂੰ, ਆਪਣੇ ਘਰਾਂ ਨੂੰ, ਆਪਣੇ ਪਰਿਵਾਰਾਂ ਨੂੰ, ਸਭ ਕੁਛ ਨੂੰ ਦਾਅ ਤੇ ਲਾ ਦਿੰਦੇ ਆ ਜੀ। ਪਰ ਜਦੋਂ ਕੌਮਾਂ ਫਿਰ ਆਜ਼ਾਦ ਹੋ ਜਾਂਦੀਆਂ ਨੇ, ਜਦੋਂ ਆਪਣਾ ਉਹ ਗੋਲ ਅਚੀਵ ਕਰ ਲੈਂਦੀਆਂ ਨੇ, ਫਿਰ ਜਿਹੜੀ ਉਹਨਾਂ ਦੀ ਇਹ ਲੜਨ ਦੀ ਤਾਕਤ, ਸਮਰੱਥਾ, ਜਿਹਨੂੰ ਫੌਜ ਕਹਿੰਦੇ, ਜਿਹੜੀ ਉਹ ਹੁੰਦੀ ਆ, ਫਿਰ ਉਹਦਾ ਮੁੱਖ ਕੰਮ ਰਹਿ ਜਾਂਦਾ ਆ ਆਪਣੇ ਆਰਥਿਕ ਵਸੀਲਿਆਂ ਨੂੰ ਦੀ ਸੁਰੱਖਿਆ ਦਾ। ਮਤਲਬ ਆਰਥਿਕ ਵਸੀਲਿਆਂ ਦੀ ਸੁਰੱਖਿਆ ਦੇ ਵਿੱਚ ਟੈਰੀਟਰੀ ਵੀ ਆ ਜਾਂਦੀ ਆ, ਸਾਰਾ ਕੁਝ ਆ ਜਾਂਦਾ ਹੈ। ਤੇ ਅੱਜ ਜੋ ਅਸੀਂ ਅਮਰੀਕਾ ਤੇ
ਚਾਈਨਾ ਦੇ ਵਿਚਾਲੇ ਟ੍ਰੇਡ ਵਾਰ ਦੇਖ ਰਹੇ ਆ, ਤਾਂ ਇਹਨੂੰ ਵਾਰ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਹ ਦੋਵੇਂ ਸੋਵਰਨ ਮੁਲਕ ਨੇ। ਹੁਣ ਇਹਨਾਂ ਦੀ ਜਿਹੜੀ ਜੱਦੋ-ਜਹਿਦ ਆ ਉਹ ਆਰਥਿਕਤਾ ਦੀ, ਆਪਣੇ ਸਰਮਾਏ ਦੀ, ਆਪਣੇ ਵਸੀਲੇ ਨੂੰ ਮਜ਼ਬੂਤ ਵੱਡਾ ਕਰਨ ਦੀ ਹੈ। ਜਿਹਦਾ ਵਸੀਲਾ, ਜਿਹਦਾ ਸਰਮਾਇਆ ਵੱਡਾ ਹੋਊਗਾ, ਮਜ਼ਬੂਤ ਹੋਊਗਾ, ਉਹੀ ਵੱਡੀ ਤਾਕਤ ਹੋਊਗਾ ਜੀ, ਕਿਉਂਕਿ ਉਹਦੀ ਆਪਣੀ ਫੌਜ ਤੇ ਆਪਣੇ ਬਾਕੀ ਸਾਰੇ ਹੋਰ ਜਿਹੜੇ ਕੰਮ ਕਾਜ ਨੇ ਉਹਨਾਂ ਤੇ ਵੱਧ ਸਰਮਾਇਆ ਲਾ ਸਕਦਾ ਹੈ। ਤੇ ਇਸ ਸਮੇਂ ਜਿਹੜੀ ਚੀਨ ਅਤੇ ਅਮਰੀਕਾ ਦੇ ਦਰਮਿਆਨ ਜੋ ਚੱਲ ਰਿਹਾ, ਜਦੋਂ ਉਹਨੂੰ ਦੁਨੀਆ ਨੇ ਟ੍ਰੇਡ ਦੇ ਨਾਲ ਵਾਰ ਲਿਖਤਾ ਆ, ਤਾਂ ਇਹ ਗੱਲ ਸਪਸ਼ਟ ਆ ਵੀ ਦੋਵੇਂ ਜਿਹੜੇ ਮੁਲਕ ਨੇ ਉਹ ਇੱਕ ਤਰ੍ਹਾਂ ਦੇ ਨਾਲ ਇਹ ਜੰਗ ਦਾ ਹਿੱਸਾ ਬਣ ਚੁੱਕੇ ਆ। ਤੇ ਉਹ ਜੰਗ ਜਿਹੜੀ ਟ੍ਰੇਡ ਦੇ ਵਿੱਚ ਆ ਉਹ ਆਲਰੇਡੀ ਚੱਲ ਰਹੀ ਆ। ਉਹ ਕਿਤੇ ਸਾਨੂੰ ਵੱਧ ਤਿੱਖੀ ਨਜ਼ਰ ਆਉਂਦੀ ਆ, ਕਿਤੇ ਉਹ ਕਦੇ ਲੱਗਦਾ ਵੀ ਨਹੀਂ, ਮਤਲਬ ਹੁਣ ਗੱਲਬਾਤ ਜਿਹੜੀ ਆ ਨੋਰਮਲਾਈਜੇਸ਼ਨ ਵੱਲ ਨੂੰ ਜਾ ਰਹੀ ਆ, ਪਰ ਉਹ ਸਿਰਫ ਨੋਰਮਲਾਈਜੇਸ਼ਨ ਉਹ ਬਾਹਰ ਫੋਟੋਆਂ ਦੇ ਵਿੱਚ ਦਿਖਦੀ ਹੁੰਦੀ ਆ ਵੀ ਦੋ ਲੀਡਰ ਆਪਸ 'ਚ ਮਿਲ ਲਏ ਆ ਜਾਂ ਡਿਪਲੋਮੈਟਸ ਆਪਸ 'ਚ ਮਿਲ ਲਏ ਆ, ਪਰ ਅਦਰਵਾਈਜ਼ ਜਿਹੜਾ ਅੰਦਰ ਖਾਤੇ ਪਾਲਿਸੀਆਂ ਦੇ ਪੱਧਰ ਤੇ ਆ ਉਹ ਦੋਵੇਂ ਮੁਲਕ ਜਿਹੜੇ ਆ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੋਂ ਕਿਤੇ ਵੀ ਪਿੱਛੇ ਨਹੀਂ ਹਟ ਰਹੇ ਆ। ਤੇ ਉਸੇ ਦਾ ਇੱਕ ਹਿੱਸਾ ਜਿਹੜਾ ਆ ਉਹ ਇਹ ਇਲੈਕਟ੍ਰੋਨਿਕ ਵਹੀਕਲਸ ਦੀ ਜਿਹੜੀ ਦੌੜ ਆ ਉਹ ਆ, ਜਿਹਦੇ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਅੱਜ ਜਿਹੜਾ ਜਦੋਂ ਦੁਨੀਆ ਦੇ ਵਿੱਚ ਕਲਾਈਮੇਟ ਚੇਂਜ ਦੀ ਵੱਡੇ ਪੱਧਰ ਤੇ ਗੱਲ ਹੋ ਰਹੀ ਆ, ਤਾਂ ਉਸ ਨੈਰੇਟਿਵ ਦੇ ਵਿੱਚੋਂ ਇਹ ਗੱਲ ਐਸਟੈਬਲਿਸ਼ ਹੋਈ ਆ ਵੀ ਜਿਹੜੇ 2030-35 ਤੋਂ ਬਾਅਦ ਦੁਨੀਆ ਦੇ ਵਿੱਚ ਗੈਸ ਦੇ ਉੱਤੇ ਚੱਲਣ ਵਾਲੇ ਜਿਹੜੇ ਵਹੀਕਲ ਨੇ, ਗੱਡੀਆਂ ਨੇ, ਉਹ ਬਿਲਕੁਲ ਖਤਮ ਕਰਕੇ ਤੇ ਜਿਹੜੀਆਂ ਇਲੈਕਟ੍ਰੋਨਿਕ ਵਹੀਕਲਸ ਨੇ ਉਹ ਮਤਲਬ ਮਾਰਕੀਟ ਦੇ ਵਿੱਚ ਪੂਰੀ ਤਰ੍ਹਾਂ ਛਾ ਜਾਣਗੇ। ਤੇ ਉਹ ਜਿਹੜੀ ਦੌੜ ਆ ਫਿਰ ਵੀ ਕਿਉਂਕਿ ਅੱਜ ਤੱਕ ਜ਼ਿਆਦਾਤਰ ਜਿਹੜੀ ਵਹੀਕਲ ਇੰਡਸਟਰੀ ਆ ਉਹਦੇ 'ਚ ਜਰਮਨੀ ਦਾ, ਜਿਵੇਂ ਯੂਰਪ ਦੇ ਵਿੱਚੋਂ ਸਭ ਤੋਂ ਵੱਧ ਜ਼ੋਰ ਰਿਹਾ, ਤੇ ਵੈਸਟ ਦੀਆਂ ਵੀ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਜ਼ ਨੇ ਉਹਨਾਂ ਦਾ ਵੱਧ ਜ਼ੋਰ ਰਿਹਾ ਜੇ ਦੁਨੀਆ ਪੱਧਰ ਤੇ ਦੇਖਿਆ ਜਾਵੇ। ਪਰ ਹੁਣ ਜਿਹੜਾ ਇਲੈਕਟ੍ਰੋਨਿਕ ਵਹੀਕਲਸ ਦੀ ਜਿਹੜੀ ਦੌੜ ਲੱਗੀ ਆ ਉਹਦੇ 'ਚ ਚਾਈਨਾ ਜਿਹੜਾ ਆ ਉਹ ਆਪਣੇ ਇੰਡਸਟਰੀਅਲ ਰੈਵੋਲੂਸ਼ਨ ਦੇ ਜ਼ਰੀਏ ਇਹਨਾਂ ਮੁਲਕਾਂ ਨੂੰ ਪਛਾੜਦਾ ਨਜ਼ਰ ਆ ਰਿਹਾ। ਅਮਰਵੀਰ ਸਿੰਘ ਜੀ, ਉਹਦੇ 'ਚ ਚੱਕਰ ਇਹ ਪਿਆ ਕਿ ਚਾਈਨਾ ਨੇ ਜਿਹੜੇ ਇਲੈਕਟ੍ਰੋਨਿਕ ਵਹੀਕਲਸ ਆ ਉਹ ਇੰਨੀ ਕਿ ਜ਼ਿਆਦਾ ਮਾਤਰਾ 'ਚ ਤਿਆਰ ਕਰ ਲਏ ਆ ਕਿ ਉਹਨਾਂ ਦੇ ਨਾਲ ਉਹਨਾਂ ਸਾਰੀ ਮਾਰਕੀਟ ਜਿਹੜੀ ਆ ਪਾਈਲ ਅਪ ਕਰਤੀ ਆ, ਕਿ ਜਿਹੜੀ ਡਿਮਾਂਡ ਤੇ ਸਪਲਾਈ ਹੁੰਦੀ ਆ ਵੀ ਉਹਦਾ ਜਿਹੜਾ ਸੰਤੁਲਨ ਆ ਉਹ ਵਿਗਾੜਤਾ। ਤੇ ਇਹ ਜਿਹੜੇ ਸਾਰੇ ਇਹ ਮਤਲਬ ਤੱਥ ਨੇ, ਇਹ ਯੂਰੋਪੀਅਨ ਯੂਨੀਅਨ ਨੇ ਇੱਕ ਜਾਂਚ ਕਮਿਸ਼ਨ ਬਣਾਇਆ ਸੀ ਇਸ ਗੱਲ ਦੀ ਜਾਂਚ ਕਰਨ ਲਈ ਕਿ ਜਿਹੜਾ ਚਾਈਨਾ ਆ ਉਹ ਇਲੈਕਟ੍ਰੋਨਿਕ ਵਹੀਕਲਸ ਦਾ ਜਿਹੜਾ ਟ੍ਰੇਡ ਆ ਉਹਦੇ ਵਿੱਚ ਅਨਐਥੀਕਲ ਤਰੀਕੇ ਦੇ ਨਾਲ ਟ੍ਰੇਡ ਕਰ ਰਿਹਾ ਆ। ਤੇ ਉਹ ਜਿਹੜਾ ਕਮਿਸ਼ਨ ਆ ਉਹਨੇ ਆਪਣੀ ਜਾਂਚ ਰਿਪੋਰਟ ਜਦੋਂ ਦਿੱਤੀ ਤਾਂ ਉਹਦੇ 'ਚ ਇਹ ਸਪਸ਼ਟ ਇਹ ਸਾਹਮਣੇ ਲਿਆਂਦਾ ਕਿ ਜਿਹੜੀ ਚਾਈਨਾ ਦੇ ਇਲੈਕਟ੍ਰੋਨਿਕ ਵਹੀਕਲਸ ਮੈਨੂਫੈਕਚਰਿੰਗ ਕੰਪਨੀਜ਼ ਨੇ ਜਿਹੜੀਆਂ, ਉਹਨਾਂ ਨੂੰ ਚਾਈਨਾ ਦੀ ਸਰਕਾਰ ਜਿਹੜੀ ਆ ਉਹ ਸਪੋਂਸਰ ਕਰਦੀ ਆ, ਉਹ ਸਬਸਿਡਾਈਜ਼ਡ ਕਰਦੀ ਆ, ਉਹ ਇੰਨੇ ਕੁ ਵੱਡੇ ਪੱਧਰ ਤੇ ਕਰਦੀ ਆ ਕਿ ਉਹ ਕੰਪਨੀਆਂ ਜਿਹੜੀਆਂ ਆ ਉਹ ਯੂਰੋਪੀਅਨ ਜਾਂ ਅਮਰੀਕਨ ਜਿਹੜੀਆਂ ਕਾਰ ਕੰਪਨੀਆਂ ਨੇ ਉਹਨਾਂ ਨਾਲੋਂ ਬਹੁਤ ਸਸਤੇ ਰੇਟਾਂ ਦੇ ਉੱਤੇ ਜਿਹੜੀਆਂ ਕਾਰਾਂ ਨੇ ਉਹ ਯੂਰੋਪੀਅਨ ਮਾਰਕੀਟਸ ਦੇ ਵਿੱਚ ਜਿਹੜੀਆਂ ਆ ਉਹ ਲਿਆ ਰਹੀਆਂ, ਜਿਹਦੇ ਕਰਕੇ ਜਿਹੜੇ ਗਾਹਕ ਨੇ ਉਹ ਜ਼ਿਆਦਾ ਚਾਈਨੀਜ਼ ਕਾਰਾਂ ਵੱਲ ਨੂੰ ਆਕਰਸ਼ਿਤ ਹੋ ਰਹੇ ਆ ਤੇ ਜਿਹੜੀਆਂ ਯੂਰੋਪੀਅਨ ਕਾਰ ਕੰਪਨੀਜ਼ ਨੇ ਉਹਨਾਂ ਦਾ ਜਿਹੜਾ ਬਿਜ਼ਨਸ ਆ ਉਹ ਠੱਪ ਹੋ ਰਿਹਾ ਹੈ। ਜਿਸ ਤੋਂ ਬਾਅਦ ਫਿਰ ਯੂਰੋਪੀਅਨ ਜਿਹੜੀ ਯੂਨੀਅਨ ਆ ਉਹਨੇ ਫੈਸਲਾ ਕੀਤਾ ਕਿ ਵੱਡੇ ਪੱਧਰ ਤੇ ਲਗਭਗ 50% ਦੇ ਕਰੀਬ ਜਿਹੜਾ ਟੈਰਿਫ ਆ ਉਹ ਵੱਖੋ ਵੱਖ ਤਰ੍ਹਾਂ ਦਾ ਟੈਰਿਫ ਚਾਈਨੀਜ਼ ਜਿਹੜੇ ਇੰਪੋਰਟਸ ਨੇ ਇਲੈਕਟ੍ਰੋਨਿਕ ਵਹੀਕਲਸ ਦੇ ਉਹਨਾਂ ਦੇ ਉੱਤੇ ਲਾਇਆ। ਇਹਦੇ ਖਿਲਾਫ ਹੁਣ ਚਾਈਨਾ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ ਇਹ ਅਪੀਲ ਦਾਇਰ ਕੀਤੀ ਆ ਕਿ ਜਿਹੜਾ ਇਹ ਫੈਸਲਾ ਆ ਯੂਰੋਪੀਅਨ ਯੂਨੀਅਨ ਦਾ, ਇਸ ਫੈਸਲੇ ਨੂੰ ਰੱਦ ਕੀਤਾ ਜਾਵੇ। ਇਹ ਫੈਸਲਾ ਜਿਹੜਾ ਆ ਟ੍ਰੇਡ ਦੇ ਜਿਹੜੀ ਇੰਟਰਨੈਸ਼ਨਲ ਟ੍ਰੇਡ ਦੀ ਭਾਵਨਾ ਹੈ ਉਹਦੇ ਖਿਲਾਫ ਆ। ਤਾਂ ਹੁਣ ਅੱਗੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਜਿਹੜਾ ਮੈਕੈਨਿਜ਼ਮ ਆ ਉਹਦੇ ਤੇ ਇਹਦੀ ਪਰਖ ਕਿਵੇਂ ਹੁੰਦੀ ਆ, ਕੀ ਫੈਸਲਾ ਆਉਂਦਾ, ਉਹ ਅਗਲੀ ਗੱਲ। ਪਰ ਇਹ ਆ ਕਿ ਇਹ ਮਤਲਬ ਜਿਹੜਾ ਇਸ ਤੋਂ ਪਹਿਲਾਂ ਇਹ ਵੀ ਦੱਸ ਦਈਏ ਕਿ ਜੋ ਬਾਈਡਨ ਦੀ ਸਰਕਾਰ ਨੇ ਵੀ ਜਿਹੜਾ 100% ਜਿਹੜਾ ਟੈਰਿਫ ਆ ਉਹ ਚਾਈਨਾ ਦੇ ਇਲੈਕਟ੍ਰੋਨਿਕ ਵਹੀਕਲਸ ਤੇ ਲਾਉਣ ਦਾ ਫੈਸਲਾ ਕੋਈ ਸਮਾਂ ਪਹਿਲਾਂ ਕੀਤਾ ਤੇ ਇਸ ਤੋਂ ਇਲਾਵਾ ਜਿਹੜੇ ਡੋਨਾਲਡ ਟਰੰਪ ਆ ਜਿਨ੍ਹਾਂ ਬਾਰੇ ਇਹ ਗੱਲ ਕਹੀ ਜਾ ਰਹੀ ਆ ਕਿ ਉਹ ਮੁੜ ਕੇ ਪ੍ਰੈਜ਼ੀਡੈਂਟ ਬਣ ਸਕਦੇ ਆ, ਤਾਂ ਉਹਨਾਂ ਦੀ ਜਿਹੜੀ ਕੈਂਪੇਨ ਆ ਉਹਦਾ ਇੱਕ ਇਹ ਵੱਡਾ ਹਿੱਸਾ ਆ
ਕਿ ਉਹ ਕਹਿੰਦੇ ਆ ਕਿ ਅਸੀਂ ਚਾਈਨਾ ਦੇ ਜਿਹੜੇ ਪ੍ਰੋਡਕਟ ਆ ਉਹਨਾਂ ਨੇ US ਦੀ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਆ ਉਹਨੂੰ ਖਤਮ ਕੀਤਾ ਤੇ ਇਸ ਕਰਕੇ ਅਸੀਂ ਚਾਈਨੀਜ਼ ਪ੍ਰੋਡਕਟਸ ਨੂੰ US ਦੇ ਵਿੱਚ ਨਹੀਂ ਆਉਣ ਦੇਵਾਂਗੇ ਤੇ ਉਹ ਤਾਂ 200% ਟੈਰਿਫ ਲਾਉਣ ਦੀ ਗੱਲ ਕਰ ਰਹੇ ਆ ਚਾਈਨੀਜ਼ ਇੰਪੋਰਟ ਤੇ। ਤਾਂ ਅਮਰਵੀਰ ਸਿੰਘ ਜੀ ਗੱਲ ਇਹ ਆ ਕਿ ਫਿਰ ਚਾਈਨਾ ਦਾ ਜਿਹੜਾ ਰਿਐਕਸ਼ਨ ਹੁੰਦਾ, ਚਾਈਨਾ ਇਹ ਗੱਲ ਕਹਿੰਦਾ ਆ ਕਿ ਅਸੀਂ ਆਪਣੇ ਜਿਹੜੇ ਮੈਨੂਫੈਕਚਰਰ ਨੇ, ਆਪਣੇ ਜਿਹੜੇ ਸਾਡੇ ਰਿਸੋਰਸਿਸ ਨੇ, ਸਾਡੀ ਇੰਡਸਟਰੀ ਆ ਉਹਨੂੰ ਬਚਾਉਣ ਦੇ ਲਈ ਫਿਰ ਚਾਈਨਾ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਆ ਜੀ। ਤਾਂ ਜਦੋਂ ਉਹ ਇਹ ਗੱਲ ਕਹਿ ਦਿੰਦੇ ਆ ਵੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਆ ਤਾਂ ਉਹ ਸਪਸ਼ਟ ਆ ਵੀ ਇਹ ਜਿਹੜੀ ਖਿੱਚਤਾਣ ਚੱਲ ਰਹੀ ਆ ਟ੍ਰੇਡ ਨੂੰ ਲੈ ਕੇ, ਇਹ ਕਿਸੇ ਨਾ ਕਿਸੇ ਦਿਨ ਫੁੱਲ ਫਲਾਈਟ ਜਿਹੜੀ ਵਾਰ ਆ ਇਹ ਉਧਰ ਨੂੰ ਵਧਣ ਵਾਲੀਆਂ ਹੀ ਨਿਸ਼ਾਨੀਆਂ ਨੇ ਮੁਲਕਾਂ ਦੀਆਂ। ਤੇ ਉਸੇ ਦਾ ਜਿਹੜੀ ਟ੍ਰੇਡ ਵਾਰ ਲਗਾਤਾਰ, ਜਿਹਨੂੰ ਕਿ ਦੁਨੀਆ ਦੇ ਵਿੱਚ ਚਾਈਨਾ ਤੇ ਵੈਸਟ ਦੀ ਟ੍ਰੇਡ ਵਾਰ ਕਿਹਾ ਜਾ ਰਿਹਾ, ਜਿਹਦੇ ਚ ਅਮਰੀਕਾ, UK, ਯੂਰੋਪੀਅਨ ਯੂਨੀਅਨ ਇਹ ਸਾਰੇ ਐਜ਼ ਅ ਅਲਾਈ ਦੇਖੇ ਜਾ ਰਹੇ ਆ। ਪਰ ਕਿਉਂਕਿ ਯੂਰੋਪੀਅਨ ਯੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਮੁਲਕ ਨੇ ਤੇ ਚਾਈਨਾ ਆਪਣਾ ਕਾਫੀ ਪ੍ਰਭਾਵ ਯੂਰੋਪੀਅਨ ਯੂਨੀਅਨ ਦੇ ਕਈ ਮੁਲਕਾਂ ਦੇ ਵਿੱਚ ਐਸਟੈਬਲਿਸ਼ ਕਰ ਚੁੱਕਿਆ ਆ ਤੇ ਚਾਈਨਾ ਉਹਨਾਂ ਮੁਲਕਾਂ ਦੇ ਰਾਹੀਂ ਇਹ ਕੋਸ਼ਿਸ਼ ਕਰ ਰਿਹਾ ਆ ਕਿ ਜਿਹੜੀ ਇਹ ਟੈਰਿਫ ਵਧਾਏ ਗਏ ਨੇ ਪਰਮਾਨੈਂਟ, ਕਿਉਂਕਿ ਨਵੰਬਰ ਤੋਂ ਬਾਅਦ ਇਹ ਫੈਸਲਾ ਹੋਣਾ ਆ ਕਿ ਟੈਰਿਫ ਪਰਮਾਨੈਂਟ ਰਹਿਣਗੇ ਜਾਂ ਨਵੰਬਰ ਤੱਕ ਰਹਿਣਗੇ। ਤੇ ਚਾਈਨਾ ਇਹ ਕੋਸ਼ਿਸ਼ ਕਰ ਰਿਹਾ ਹੈ ਕਿ ਉਹਦੇ ਪ੍ਰਭਾਵ ਵਾਲੇ ਮੁਲਕਾਂ ਨੂੰ ਵਰਤ ਕੇ ਤੇ ਉਹ ਇਸ ਫੈਸਲੇ ਨੂੰ ਬਦਲਣ ਵਿੱਚ ਕਾਮਯਾਬ ਹੋਵੇ। ਤੇ ਨਾਲ ਜਿਹੜਾ ਇੱਕ ਇਹ ਵੀ ਆ ਕਿ ਜਿਹੜਾ ਯੂਰੋਪੀਅਨ ਯੂਨੀਅਨ ਦੇ ਕਈ ਮੁਲਕ ਨੇ, ਜਿਵੇਂ ਜਰਮਨੀ ਆ, ਤਾਂ ਜਰਮਨੀ ਦੇ ਵਿੱਚ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਆਂ ਨੇ, ਉਹਨਾਂ ਨੇ ਬਹੁਤਾਤ ਕੰਪਨੀਆਂ ਨੇ ਆਪਣੇ ਪਲਾਂਟ ਜਿਹੜੇ ਆ ਉਹ ਚਾਈਨਾ ਚ ਲਾਏ ਹੋਏ ਆ। ਤਾਂ ਉਹਦੇ ਚ ਇਹ ਸਮੱਸਿਆ ਹੁਣ, ਜਿਵੇਂ ਜਰਮਨੀ ਵੀ ਇਹ ਗੱਲ, ਜਦੋਂ ਇਹ ਟੈਰਿਫ ਲੱਗੇ ਸੀ ਤਾਂ ਫਰਾਂਸ ਜਿਹੜਾ ਯੂਰੋਪੀਅਨ ਯੂਨੀਅਨ ਦਾ ਵੱਡਾ ਮੁਲਕ ਆ, ਉਹਨਾਂ ਇਹਨਾਂ ਟੈਰਿਫ ਦਾ ਸਮਰਥਨ ਕੀਤਾ ਸੀ, ਇਹਨਾਂ ਟੈਰਿਫ ਨੂੰ ਲਾਉਣ ਦਾ। ਪਰ ਜਰਮਨੀ ਨੇ, ਕਿਉਂਕਿ ਜਰਮਨੀ ਦੀ ਕਾਰ ਇੰਡਸਟਰੀ ਬਹੁਤ ਜ਼ਿਆਦਾ ਰਿਲਾਏ ਕਰਦੀ ਆ ਚਾਈਨਾ ਦੇ ਉੱਤੇ, ਤੇ ਜਰਮਨੀ ਨੂੰ ਇਹ ਡਰ ਆ ਕਿ ਜੇ ਇਧਰੋਂ ਯੂਰੋਪੀਅਨ ਯੂਨੀਅਨ ਤੋਂ ਕੋਈ ਇਸ ਤਰ੍ਹਾਂ ਦੇ ਫੈਸਲੇ ਚਾਈਨਾ ਦੇ ਖਿਲਾਫ ਹੋਣਗੇ ਤਾਂ ਚਾਈਨਾ ਵੀ ਜਿਹੜਾ ਆ ਉਹ ਸਾਡੇ ਜਿਹੜੀ ਸਾਡੀ ਸਪਲਾਈ ਚੇਨ ਆ ਫਿਰ ਉਹਨੂੰ ਤੋੜਨ ਦੇ ਲਈ ਫੈਸਲੇ ਜਿਹੜੇ ਆ ਉਹ ਕਰੂਗਾ। ਤੇ ਇਹਦੇ ਕਰਕੇ ਜਰਮਨੀ ਨੇ ਇਹਨਾਂ ਟੈਰਿਫ ਦਾ ਵਿਰੋਧ ਕੀਤਾ ਸੀ। ਇਸ ਕਰਕੇ ਜਿਹੜੇ ਟੈਰਿਫ ਹਾਈਕ ਹੋਇਆ ਆ ਉਹਦੇ ਖਿਲਾਫ ਕੰਟਰਾਡਿਕਸ਼ਨਸ ਯੂਰੋਪੀਅਨ ਯੂਨੀਅਨ ਦੇ ਵਿੱਚ ਵੀ ਹੈਗੀਆਂ ਨੇ, ਪਰ ਅਮਰੀਕਾ ਕਲੀਅਰ ਆ ਇਸ ਗੱਲ ਤੇ ਕਿ ਉਹ ਚਾਈਨਾ ਦੇ ਟ੍ਰੇਡ ਨੂੰ ਰੋਕਣਾ ਚਾਹੁੰਦਾ ਆ, ਜਿਹੜਾ ਕਿ ਚਾਈਨਾ ਸਾਰੀ ਦੁਨੀਆ ਦੇ ਵਿੱਚ ਆਪਣੇ ਟ੍ਰੇਡ ਦੇ ਰਾਹੀਂ ਇਨਫਲੂਐਂਸ ਐਸਟੈਬਲਿਸ਼ ਕਰ ਰਿਹਾ ਆ। ਤੇ ਯੂਰੋਪੀਅਨ ਯੂਨੀਅਨ ਹੁਣ ਕਿੰਨਾ ਕੁ ਟਾਈਮ ਇਸ ਫੈਸਲੇ ਤੇ ਰਹਿੰਦੀ ਆ ਉਹ ਦੇਖਣ ਵਾਲੀ ਗੱਲ ਆ। ਪਰ ਅਮਰਵੀਰ ਸਿੰਘ ਜੀ ਇਹ ਗੱਲ ਸਪਸ਼ਟ ਆ ਕਿ ਚਾਈਨਾ ਜਿਹੜਾ ਆ ਉਹ ਸੈਮੀ ਕੰਡਕਟਰਸ ਤੋਂ ਲੈ ਕੇ ਤੇ ਇਲੈਕਟ੍ਰੋਨਿਕ ਵਹੀਕਲਸ ਤੱਕ ਜਿਹੜੀ ਹੁਣ ਮਾਡਰਨ ਡੇਜ਼ ਦੀ ਟੈਕਨੋਲੋਜੀ ਆ, ਜਿਹੜੀ ਕਿ ਯੂਰਪ ਜਾਂ ਵੈਸਟਰਨ ਵਰਲਡ ਜਿਹੜਾ ਕਲਾਈਮੇਟ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਆ, ਕਲਾਈਮੇਟ ਚੇਂਜ ਨੂੰ ਲੈ ਕੇ, ਤੇ ਉਹ ਜਿਹੜੀਆਂ ਸਾਰੀਆਂ ਉਹਨਾਂ ਦੀਆਂ ਪੋਲਿਸੀਜ਼ ਨੇ ਕਲਾਈਮੇਟ ਚੇਂਜ ਦੇ ਅਨੁਕੂਲ ਆਪਣੀ ਡਿਵੈਲਪਮੈਂਟ ਦੀਆਂ, ਇੰਡਸਟਰੀਅਲ ਡਿਵੈਲਪਮੈਂਟ ਦੀਆਂ, ਤਾਂ ਉਹਦੇ 'ਚ ਇਹ ਇੱਕ ਉਹਨਾਂ ਦੇ ਅਸੀਂ ਕਹਿ ਸਕਦੇ ਹਾਂ ਕਿ ਗਲੇ ਦੀ ਹੱਡੀ ਇਹ ਗੱਲ ਬਣ ਚੁੱਕੀ ਆ ਕਿ ਪਿਛਲੇ ਕਈ ਦਹਾਕਿਆਂ ਦੇ ਵਿੱਚ ਯੂਰਪ ਨੇ ਤੇ ਵੈਸਟ ਨੇ ਆਪਣਾ ਪੋਲਿਊਸ਼ਨ ਘੱਟ ਕਰਨ ਦੇ ਲਈ ਜਿਹੜੀ ਪੋਲਿਊਸ਼ਨ ਕਰਨ ਵਾਲੀ ਇੰਡਸਟਰੀ ਸੀ ਉਹਨੂੰ ਆਪਣੇ ਮੁਲਕਾਂ ਚੋਂ ਬਾਹਰ ਹੋਰ ਥਾਂ ਤੇ ਖਾਸ ਤੌਰ ਤੇ ਚਾਈਨਾ ਵੱਲ ਕੱਢਿਆ, ਜਿਹਦੇ ਕਰਕੇ ਜਿਹੜਾ ਚਾਈਨਾ ਆ ਉਹ ਭਾਵੇਂ ਕਿ ਉੱਥੇ ਲੇਬਰ ਦੀ ਵੀ ਬੜੀ ਵਾਇਲੇਸ਼ਨ ਹੁੰਦੀ ਆ, ਜਿਵੇਂ ਲੇਬਰ ਨੂੰ ਯੂਜ਼ ਕੀਤਾ ਜਾਂਦਾ ਆ, ਤੇ এনवायरमेंट ਦੇ ਪੱਧਰ ਤੇ ਵੀ ਕੋਈ ਚੰਗੇ ਜਿਹੜੇ ਆ ਉਹ ਉੱਥੇ ਹਾਲਾਤ ਨਹੀਂ ਆ, ਕੋਈ ਵਧੀਆ ਨੋਰਮਸ ਨਹੀਂ ਬਣਾਏ ਗਏ ਆ। ਉਹਨਾਂ ਦਾ ਮਸਲਾ ਸਿਰਫ ਤੇ ਸਿਰਫ ਪ੍ਰੋਡਕਸ਼ਨ ਕਰਨ ਤੱਕ ਸੀਮਤ ਆ। ਤੇ ਉਸ ਦੇ ਚੱਲਦਿਆਂ ਪਰ ਇਹ ਜ਼ਰੂਰ ਆ ਵੀ ਜਿਹੜੀ ਸਪਲਾਈ ਚੇਨ ਆ ਅੱਜ ਸਾਰੇ ਵੈਸਟਰਨ ਵਰਲਡ ਦੀ, ਉਹ ਚਾਈਨਾ ਦੇ ਉੱਤੇ ਡਿਪੈਂਡ ਕਰਦੀ ਆ, ਨਿਰਭਰ ਆ। ਇਸੇ ਕਰਕੇ ਅਸੀਂ ਇਹ ਦੇਖ ਰਹੇ ਆ ਕਿ ਜਿਹੜਾ US ਆ ਉਹਦੀ ਜਿਹੜੀ ਟ੍ਰੇਡ ਵਾਰ ਦੇ ਵਿੱਚ ਵੀ ਉਹ ਚਾਈਨਾ ਦੇ ਉੱਤੇ ਉਹਨਾਂ ਸਿੱਧਾ ਡਾਇਰੈਕਟ ਅਸੌਲਟ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ, ਜਿਵੇਂ ਉਹ ਅੱਜ ਅਸੀਂ ਰਸ਼ੀਆ ਦੇ ਤਰੀਕੇ ਨਾਲ ਦੇਖਦੇ ਹਾਂ। ਜਿਵੇਂ ਰਸ਼ੀਆ ਦੇ ਉੱਤੇ ਜਦੋਂ ਸੈਂਕਸ਼ਨਸ ਲਾਉਣੀਆਂ ਸੀ ਜਾਂ ਕੁਛ ਕਰਨਾ ਸੀ, ਜਿਵੇਂ ਉਦੋਂ US ਨੇ ਕੀਤਾ, ਤਾਂ ਇਹ ਅੱਜ ਚਾਈਨਾ ਦੇ ਕੁਛ ਸਟਰੋਂਗ ਹੋਲਡਸ ਨੇ ਟ੍ਰੇਡ ਵਾਰ ਦੇ ਵਿੱਚ, ਜਿਹਦੇ ਕਰਕੇ ਉਹ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤ ਕਰ ਰਿਹਾ ਤੇ ਆਪਣੇ ਪੋਲੀਟੀਕਲ ਇਨਫਲੂਐਂਸ ਨੂੰ ਵੀ ਆਪਣੇ ਟ੍ਰੇਡ ਦੇ ਰਾਹੀਂ ਦੁਨੀਆ ਦੇ ਵੱਖੋ ਵੱਖ ਮੁਲਕਾਂ ਦੇ ਵਿੱਚ ਮਜ਼ਬੂਤ ਕਰ ਰਿਹਾ ਹੈ। ਨਹੀਂ ਜੀ,
ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀਆਂ ਡਿਟੇਲਸ ਨੇ ਉਹ ਸਾਂਝੀਆਂ ਕੀਤੀਆਂ ਨੇ ਤੇ ਇਹ ਹੁਣ ਦੇਖਣ ਵਾਲੀ ਗੱਲ ਹੋਵੇਗੀ ਵੀ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਵੀ ਯੂਰਪੀਅਨ ਯੂਨੀਅਨ ਕਿਸ ਲੈਵਲ ਤੱਕ ਜਾ ਕੇ ਇਸ ਨੂੰ ਜਿਹੜਾ ਆ ਉਹ ਚਾਈਨਾ ਨੂੰ ਕਰਟੇਲ ਕਰਨ ਦੇ ਵਿੱਚ ਸਕਸੈਸਫੁਲ ਹੁੰਦੀ ਹੈ। ਸੋ ਜ਼ਰੂਰ ਵਿਊਅਰਸ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹੋ। ਅਖੀਰਲਾ ਸੈਗਮੈਂਟ ਸਾਡਾ ਅਸੀਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਅਤੇ ਦੂਰਦਰਸ਼ੀ ਵਿਦਵਾਨ ਸਰਦਾਰ ਕਪੂਰ ਸਿੰਘ ਦੀ ਨਿੱਘੀ ਯਾਦ ਵਿੱਚ 18 ਅਗਸਤ 2024 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਰਿਵਰਸਾਈਡ LA ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਖਾਸ ਤੌਰ ਤੇ ਮੌਜੂਦਾ ਹਾਲਾਤਾਂ ਅਤੇ ਸਰਦਾਰ ਕਪੂਰ ਸਿੰਘ ਦੇ ਜੀਵਨ ਬਾਰੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ LA ਸਿੱਖ ਯੂਥ ਵੱਲੋਂ ਸਥਾਨਕ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। 18 ਅਗਸਤ ਦਿਨ ਐਤਵਾਰ ਗੁਰਦੁਆਰਾ ਸਾਹਿਬ ਰਿਵਰਸਾਈਡ, ਲਾਸ ਐਂਜਲਸ, LA। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਹੁਣ ਗੱਲ ਕਰੀਏ ਅਸੀਂ ਖੇਡ ਜਗਤ ਦੀ। ਖੇਡ ਜਗਤ ਦੇ ਵਿੱਚ ਅੱਜ ਇੱਕ ਮਤਲਬ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਜਾਂ ਸਾਡੇ ਖਿੱਤੇ ਦੀ ਗੱਲ ਕਰਦੇ ਹਾਂ ਤੇ ਜੈਵਲਿਨ ਥਰੋ ਦੇ ਵਿੱਚ ਇੱਧਰ ਪਾਕਿਸਤਾਨੀ ਸਾਈਡ ਤੋਂ ਜਿਹੜੇ ਹੈਗੇ ਆ ਅਰਸ਼ਦ ਨਦੀਮ, ਉਹਨਾਂ ਨੇ ਓਲੰਪਿਕ ਦਾ ਰਿਕਾਰਡ ਤੋੜ ਦਿੱਤਾ ਆ। ਤੇ ਇਹ ਇੱਕ ਖਬਰ ਸੀ ਜਿਹਨੇ ਪਾਕਿਸਤਾਨ ਦੇ ਵਿੱਚ ਵੀ ਤੇ ਈਵਨ ਜਦੋਂ ਅਸੀਂ ਦੇਖਦੇ ਹਾਂ ਸਾਡੇ ਖਿੱਤੇ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਜਿਹਨੂੰ ਦੇਖਿਆ ਗਿਆ। ਤੇ ਦੂਜੀ ਵੱਡੀ ਗੱਲ ਇਹਦੇ ਵਿੱਚ ਜਿਹਨੂੰ ਕਹਿੰਦੇ ਆ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਆ ਵੀ ਜਿਹੜਾ ਸੈਕਿੰਡ ਆਇਆ ਬੰਦਾ, ਜਿਹੜਾ ਪਿਛਲੀ ਓਲੰਪਿਕਸ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਟੋਕੀਓ, ਨੀਰਜ ਚੋਪੜਾ, ਉਹਨਾਂ ਦਾ 골ਡ ਮੈਡਲ ਸੀ, ਉਹ ਭਾਰਤ ਦੇ ਵਿੱਚੋਂ ਹੈਗੇ ਆ। ਤੇ ਉਹਨਾਂ ਦੋਵਾਂ ਦੀਆਂ ਮਾਵਾਂ, ਹੁਣ ਅਰਸ਼ਦ ਦੀ ਮਾਂ ਹੋਵੇ ਤੇ ਇੱਧਰ ਚੋਪੜਾ ਸਾਹਿਬ ਦੀ ਮਾਂ ਹੋਵੇ, ਇਹਨਾਂ ਦੋਵਾਂ ਮਾਵਾਂ ਨੇ ਇੱਕ ਉਹ ਸੈਂਟੀਮੈਂਟ ਦਿੱਤਾ ਆ ਜਿਹਨੇ ਦੋਹਾਂ ਦੇਸ਼ਾਂ ਦੇ ਵਿੱਚ ਜਿੱਥੇ ਆਪਸੀ ਦੁਸ਼ਮਣੀ ਦੀ ਸਿਆਸਤ ਵੱਲੋਂ ਉਹ ਕੀਤੀ ਜਾਂਦੀ ਹੈ, ਉਹ ਦੋਵਾਂ ਦੇਸ਼ਾਂ ਦੀ ਜਿਹੜੀ ਆਪਸੀ ਇੱਕ ਸਾਂਝ ਦੀ ਗੱਲ ਹੈਗੀ ਹੈ ਜਾਂ ਇੱਕ ਸਪੋਰਟਸਮੈਨ ਸਪਿਰਿਟ ਦੀ ਅਸੀਂ ਗੱਲ ਕਰਦੇ ਹਾਂ, ਉਹਦਾ ਸੁਨੇਹਾ ਦਿੱਤਾ ਆ। ਸੋ ਇਹਨਾਂ ਦਾ ਜ਼ਿਕਰ ਕਰੀਏ ਅਸੀਂ। ਅਰਸ਼ਦ ਨਦੀਮ ਨੇ ਜਿਹੜਾ ਓਲੰਪਿਕ ਰਿਕਾਰਡ ਤੋੜਿਆ ਆ ਤੇ ਉੱਥੋਂ ਗੱਲ ਨੂੰ ਅੱਗੇ ਤੋਰੀਏ। ਬਿਲਕੁਲ, ਮਤਲਬ ਇਹ ਤੁਸੀਂ ਕਹਿ ਸਕਦੇ ਹੋ ਕਿ ਜਦੋਂ ਨਫ਼ਰਤ ਦੀ ਸਿਆਸਤ ਜਿਹੜੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਭਾਰਤ ਦਾ ਜਿਹੜਾ ਭਾਵੇਂ ਸੋਸ਼ਲ ਮੀਡੀਆ ਇਨਫਲੂਐਂਸਰਸ ਹੋਣ, ਭਾਵੇਂ ਭਾਰਤ ਦੀ ਮੁੱਖ ਧਾਰਾ ਦੀ ਸਿਆਸਤ ਹੋਵੇ, ਵੀ ਜਿਹੜੀ ਖੜੀ ਪਾਕਿਸਤਾਨ ਦੇ ਖਿਲਾਫ ਨਫ਼ਰਤ ਉੱਤੇ ਆ, ਤਾਂ ਉਸ ਸਮੇਂ ਜਿਹੜੀਆਂ ਇਹ ਮਾਵਾਂ ਨੇ, ਭਾਵੇਂ ਉਹ ਨੀਰਜ ਚੋਪੜਾ ਦੀ ਮਾਤਾ ਸਰੋਜ ਦੇਵੀ ਹੋਣ, ਜੋ ਕਿ ਨੀਰਜ ਚੋਪੜਾ ਪਾਣੀਪਤ ਤੋਂ ਨਾਲ ਬਿਲੋਂਗ ਕਰਦੇ ਆ ਜੀ, ਤੇ ਹਰਿਆਣੇ ਦੇ ਨਾਲ, ਤੇ ਚਾਹੇ ਉਹ ਪਾਕਿਸਤਾਨ ਤੋਂ ਜਿਹੜੇ ਨਦੀਮ ਨੇ, ਉਹਨਾਂ ਦੀ ਮਾਤਾ ਹੋਵੇ, ਉਹਨਾਂ ਦਾ ਨਾਂ ਰਜ਼ੀਆ ਪਰਵੀਨ, ਅਰਸ਼ਦ ਨਦੀਮ ਦੇ ਮਾਤਾ ਰਜ਼ੀਆ ਪਰਵੀਨ ਹੋਣ, ਤਾਂ ਅੱਜ ਸਾਰੇ ਹੀ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਤਾਂ ਨਹੀਂ ਇਹ ਚੀਜ਼ ਹੋਣੀ, ਕਿਉਂਕਿ ਭਾਰਤ ਤੇ ਪੰਜਾਬ ਇੱਥੋਂ ਹੀ ਪਤਾ ਲੱਗਦਾ ਹੈ ਕਿ ਕਿੰਨੇ ਵੱਖੋ ਵੱਖਰੇ ਨੇ। ਤਾਂ ਸਾਰੇ ਪੰਜਾਬ ਦੇ ਵਿੱਚ ਅੱਜ ਜਿੰਨੇ ਲੋਕ ਨੇ, ਉਹਨਾਂ ਨੇ ਆਪਣੀਆਂ ਸਟੋਰੀਆਂ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਉਹ ਇਮੋਸ਼ਨ ਸਾਂਝਾ ਕੀਤਾ। ਜਿਹੜਾ ਨੀਰਜ ਚੋਪੜਾ ਦੀ ਮਾਤਾ ਨੇ ਇਹ ਗੱਲ ਕਹੀ ਕਿ
ਜਦੋਂ ਉਹਨਾਂ ਨੂੰ ਪੱਤਰਕਾਰ ਪੁੱਛਦੇ ਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਤਾਂ ਉਹ ਕਹਿੰਦੇ ਆ ਵੀ ਸਾਨੂੰ ਖੁਸ਼ੀ ਆ ਵੀ ਸਾਡੇ ਮੁੰਡੇ ਨੇ ਸਿਲਵਰ ਮੈਡਲ ਜਿੱਤਿਆ, ਪਰ ਸਾਨੂੰ ਇਹ ਵੀ ਖੁਸ਼ੀ ਆ ਵੀ ਨਦੀਮ ਨੇ 골ਡ ਮੈਡਲ ਜਿੱਤਿਆ, ਵੀ ਉਹ ਵੀ ਮੇਰਾ ਹੀ ਮੁੰਡਾ ਆ, ਵੀ ਉਹ ਵੀ ਸਾਡਾ ਹੀ ਮੁੰਡਾ ਆ। ਤੇ ਇਹ ਮਤਲਬ ਜਿਹੜੇ ਇੱਕ ਮਾਂ ਦੇ ਇਹ ਸ਼ਬਦ ਆ, ਉਹ ਭਾਵੇਂ ਜਿੰਨੀਆਂ ਮਰਜ਼ੀ ਨਫ਼ਰਤਾਂ ਜਿਹੜੀਆਂ ਆ ਉਹ ਇਹ ਭਾਰਤੀ ਸਿਆਸਤਦਾਨ ਭਰ ਰਹੇ ਹੋਣ, ਪਰ ਇੱਕ ਮਾਤਾ ਦੇ ਸ਼ਬਦਾਂ ਨੇ ਉਹ ਸਾਰੀ ਨਫ਼ਰਤ ਜਿਹੜੀ ਆ ਉਹਨੂੰ ਤੋੜ ਕੇ ਰੱਖਤਾ। ਤੇ ਦੂਜੇ ਪਾਸਿਓਂ ਇਸੇ ਤਰ੍ਹਾਂ ਦਾ ਰਿਸਪੌਂਸ ਜਿਹੜਾ ਰਜ਼ੀਆ ਪ੍ਰਵੀਨ ਦਾ ਆਇਆ, ਉਹਨਾਂ ਨੇ ਕਿਹਾ ਕਿ ਮਤਲਬ ਜਦੋਂ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਇਹ ਸਿਰਫ ਦੋਸਤ ਨਹੀਂ ਆ ਦੋਵੇਂ, ਜਿਹੜੇ ਮਤਲਬ ਨੀਰਜ ਚੋਪੜਾ ਤੇ ਜਿਹੜਾ ਅਰਸ਼ਦ ਨਦੀਮ ਆ, ਇਹ ਭਰਾਵਾਂ ਵਾਂਗ ਨੇ, ਇਹਨਾਂ ਦਾ ਪਿਆਰ ਭਰਾਵਾਂ ਵਰਗਾ ਆ। ਤੇ ਉਹ ਉਹਨਾਂ ਨੇ ਕਿਹਾ ਕਿ ਮੈਂ ਦੁਆ ਕਰਦੀ ਆ ਕਿ ਜਿਹੜਾ ਨੀਰਜ ਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਸਫਲਤਾ ਹਾਸਲ ਕਰੇ ਜੀ। ਤੇ ਨਾਲ ਉਹਨਾਂ ਨੇ ਕਿਹਾ ਵੀ ਨੀਰਜ ਜਿਹੜਾ ਆ ਉਹ ਸਾਨੂੰ ਨਦੀਮ ਵਰਗਾ ਹੀ ਹੈ, ਜਿਵੇਂ ਨਦੀਮ ਆ ਉਵੇਂ ਸਾਨੂੰ ਨੀਰਜ ਆ। ਤੇ ਮਤਲਬ ਇਹੀ ਉਹਨਾਂ ਨੇ ਕਿਹਾ ਵੀ ਉਹ ਵੀ ਜਿੱਤ ਹਾਰ ਤਾਂ ਇਹ ਠੀਕ ਆ, ਇਹ ਬਣੀ ਹੋਈ ਆ, ਪਰ ਉਹ ਦੁਆ ਕਰਦੇ ਆ ਕਿ ਜਿਹੜਾ ਨੀਰਜ ਆ ਉਹ ਵੀ ਜ਼ਿੰਦਗੀ ਦੇ ਵਿੱਚ ਹੋਰ ਤਰੱਕੀਆਂ ਹਾਸਲ ਕਰੇ ਤੇ ਹੋਰ ਜਿੱਤਾਂ ਹਾਸਲ ਕਰੇ। ਤਾਂ ਇਹ ਜਿਹੜੇ ਦੋਵੇਂ ਮਾਵਾਂ ਦਾ ਇਹ ਹੈਗਾ ਸੀ ਰਿਸਪੌਂਸ, ਇਹ ਅੱਜ ਪੰਜਾਬ ਦੇ ਵਿੱਚ ਇਹਨੂੰ ਲੋਕਾਂ ਨੇ ਬਹੁਤ ਸਰਾਹਿਆ ਆ। ਤੇ ਇੱਕ ਤਰ੍ਹਾਂ ਦੇ ਨਾਲ ਇਹ ਸੀ ਕਿ ਜਿਵੇਂ ਪੰਜਾਬ ਦੀਆਂ ਭਾਵਨਾਵਾਂ ਨੂੰ ਇਹਨਾਂ ਮਾਵਾਂ ਨੇ ਜਿਹੜਾ ਆ ਉਹ ਸ਼ਬਦ ਦਿੱਤੇ ਆ। ਤੇ ਕਿਉਂਕਿ ਨਦੀਮ ਦੀ ਜਿੱਤ ਤੋਂ ਬਾਅਦ ਹੀ ਜਿਹੜਾ ਪੰਜਾਬ ਦੇ ਵਿੱਚ ਉਸੇ ਤਰੀਕੇ ਦੇ ਨਾਲ ਖੁਸ਼ੀ ਮਨਾਈ ਜਾ ਰਹੀ ਸੀ ਜਿਵੇਂ ਪਾਕਿਸਤਾਨੀ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਚ ਮਨਾਈ ਜਾ ਰਹੀ ਸੀ, ਉਸੇ ਤਰ੍ਹਾਂ ਚੜ੍ਹਦੇ ਪੰਜਾਬ ਚ ਮਨਾਈ ਜਾ ਰਹੀ ਸੀ। ਕਿਉਂਕਿ ਲੋਕ ਆਪਣੇ ਆਪ ਨੂੰ ਚੜ੍ਹਦੇ ਪੰਜਾਬ ਦੇ ਲੋਕ ਆ ਜਿਹੜੇ ਉਹ ਜੋੜ ਕੇ ਦੇਖ ਰਹੇ ਸੀ ਕਿ ਸਾਡੇ ਪੰਜਾਬ ਦੇ ਇਸ ਮੁੰਡੇ ਨੇ, ਕਿਉਂਕਿ ਜਿਹੜਾ ਨਦੀਮ ਅਰਸ਼ਦ ਨਦੀਮ ਉਹਦਾ ਪਰਿਵਾਰ ਪੰਜਾਬ ਨਾਲ ਸੰਬੰਧਿਤ ਆ, ਲਾਹੌਰ ਦੇ ਨੇੜੇ ਉਹਨਾਂ ਦਾ ਪਿੰਡ ਆ ਜੀ। ਤੇ ਅਗਲੀ ਗੱਲ ਇਹ ਆ ਕਿ ਜਿਹੜਾ ਸਫ਼ਰ ਰਿਹਾ ਅਰਸ਼ਦ ਨਦੀਮ ਦਾ ਇਹ ਬਾ ਕਮਾਲ ਆ ਕਿ ਮਤਲਬ ਜਿਹੜੀ ਉਹਦੀ ਲਾਈਫ ਆ ਇਹਦੇ ਤੇ ਹੁਣ ਮੈਨੂੰ ਲੱਗਦਾ ਕਿ ਛੇਤੀ ਵੈਸੇ ਤਾਂ ਪੈਸੇ ਵਾਲੇ ਪੱਖ ਤੋਂ ਦੇਖਣਾ ਹੋਵੇ ਤਾਂ ਇਹ ਕਾਫੀ ਵਾਇਬਲ ਪ੍ਰੋਜੈਕਟ ਆ। ਮੈਨੂੰ ਲੱਗਦਾ ਬਾਲੀਵੁੱਡ ਵਾਲੇ ਵੀ ਕੋਈ ਨਾ ਕੋਈ ਫਿਲਮ ਬਣਾਉਣੀ ਸ਼ੁਰੂ ਕਰ ਦੇਣਗੇ, ਪਰ ਇਹ ਜ਼ਰੂਰ ਇੱਕ ਬਹੁਤ ਮੋਟੀਵੇਸ਼ਨਲ ਸਟੋਰੀ ਆ ਅਰਸ਼ਦ ਨਦੀਮ ਦੀ, ਅਮਰਵੀਰ ਸਿੰਘ ਜੀ, ਕਿ ਜਿਵੇਂ ਉਹ ਮਤਲਬ ਇੱਕ ਕੰਸਟਰਕਸ਼ਨ ਦਾ, ਜਿਵੇਂ ਆਪਣੇ ਮਿਸਤਰੀ ਦਾ ਕੰਮ ਕਰਦੇ ਆ ਘਰ ਬਣਾਉਣ ਵਾਲੇ ਮਿਸਤਰੀਆਂ ਦਾ, ਕਿ ਉਸ ਪਰਿਵਾਰ ਨਾਲ ਸੰਬੰਧਿਤ ਸੀ। ਤੇ ਅਰਸ਼ਦ ਨਦੀਮ ਦੇ ਕੋਲ ਪ੍ਰੈਕਟਿਸ ਕਰਨ ਲਈ ਕੋਈ ਗਰਾਊਂਡ ਨਹੀਂ, ਕੋਈ ਇਨਫਰਾਸਟਰਕਚਰ ਨਹੀਂ, ਉਹਦੇ ਬਾਵਜੂਦ ਉਹਨੇ ਇਹਨਾਂ ਸਾਰੇ ਹਾਲਾਤਾਂ ਨੂੰ ਹਰਾਇਆ। ਉਹਨੇ ਦੁਨੀਆ ਦੇ ਐਥਲੀਟਾਂ ਨੂੰ ਨਹੀਂ ਹਰਾਇਆ ਉਸ ਮੁਕਾਬਲੇ 'ਚ, ਉਹਨਾਂ ਹਾਲਾਤਾਂ ਨੂੰ ਹਰਾਇਆ ਜਿਨ੍ਹਾਂ ਨਾਲ ਲੜ ਕੇ ਉਹ ਇਸ ਮੁਕਾਮ ਤੱਕ ਪਹੁੰਚਿਆ ਆ। ਤੇ ਫਿਰ ਇਹ ਹੁੰਦਾ ਕਿ ਪਿਛਲੀ ਵਾਰ ਵੀ ਅਸੀਂ ਦੇਖਿਆ, ਉਹ ਪਿਛਲੀਆਂ ਓਲੰਪਿਕਸ 'ਚ ਵੀ ਉਹਨਾਂ ਭਾਗ ਲਿਆ ਸੀ, ਪਰ ਉਹਨੇ ਡਿਟਰਮੀਨੇਸ਼ਨ ਰੱਖੀ, ਉਹਨੇ ਆਪਣੀ ਮਿਹਨਤ ਜਾਰੀ ਰੱਖੀ। ਤੇ ਫਿਰ ਅਕਾਲ ਪੁਰਖ, ਜਿਵੇਂ ਜਿਹੜੀ ਮਿਹਰ ਆ ਅਕਾਲ ਪੁਰਖ ਦੀ, ਜਿਵੇਂ ਉਹ ਵਰਤਦੀ ਆ, ਉਹ ਅਸੀਂ ਦੇਖਿਆ ਕਿ ਜਦੋਂ ਇਸ ਵਾਰ ਫਾਈਨਲ ਦੇ ਵਿੱਚ ਫਿਰ ਅਰਸ਼ਦ ਨਦੀਮ ਨੇ 골ਡ ਮੈਡਲ, ਵੱਖਰੀ ਗੱਲ ਆ, ਪਰ ਓਲੰਪਿਕ ਰਿਕਾਰਡ ਤੋੜ ਕੇ 골ਡ ਮੈਡਲ ਜਿੱਤਣਾ ਇਹ ਵੱਡੀ ਗੱਲ ਆ। ਤੇ ਉਹ ਪ੍ਰਾਪਤੀ ਜਿਹੜੀ ਆ ਨਦੀਮ ਨੇ ਹਾਸਲ ਕੀਤੀ ਆ। ਤੇ ਓਲੰਪਿਕਸ ਦੇ ਵਿੱਚੋਂ ਇਹ ਜਿਹੜਾ ਪੰਜਾਬ ਦੇ ਵਿੱਚ ਇੱਕ ਸਿਆਸਤ ਦੇ ਰਾਹੀਂ, ਜੋ ਕਾਂਗਰਸ ਦੀ ਸਿਆਸਤ 1947 ਤੋਂ ਪਹਿਲਾਂ ਸ਼ੁਰੂ ਹੋਈ, ਅਸੀਂ ਕਹਿ ਸਕਦੇ ਕਿ ਜਿਸ ਭਾਰਤੀ ਸਿਆਸਤ ਨੇ ਪੰਜਾਬ ਨੂੰ ਵੰਡਿਆ, ਪੰਜਾਬ ਦੇ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਿੱਚ ਨਫ਼ਰਤਾਂ ਪੈਦਾ ਕੀਤੀਆਂ, ਕਿ ਅੱਜ ਨਦੀਮ ਦੀ ਜਿੱਤ ਦੇ ਨਾਲ ਇੱਕ ਠੰਡਾ ਬੁੱਲਾ ਜਿਹੜਾ ਆ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ, ਕਿ ਜਦੋਂ ਪੰਜਾਬ ਨੇ ਇੱਕ ਵਾਰ ਫੇਰ ਸਾਂਝ ਮਹਿਸੂਸ ਕੀਤੀ ਆ, ਪੰਜਾਬ ਦੇ ਲੋਕਾਂ ਨੇ ਆਪਣੀ ਸਾਂਝ ਮਹਿਸੂਸ ਕੀਤੀ ਆ ਕਿ ਲਹਿੰਦੇ ਪੰਜਾਬ ਦੀ ਜਿੱਤ ਜਿਹੜੀ ਆ ਉਹ ਚੜ੍ਹਦੇ ਪੰਜਾਬ ਦੇ ਵਿੱਚ ਵੀ ਉਹਦੇ ਜਸ਼ਨ ਮਨਾਏ ਗਏ ਆ। ਤੇ ਨੀਰਜ ਚੋਪੜਾ ਵੀ ਜਿਹੜਾ ਆ ਉਹਦੇ ਲਈ ਵੀ ਇਹ ਗੱਲ ਬੜੀ, ਦੇਖੋ ਇਹ ਗੱਲ ਜਿਹੜੀ ਸਲਾਹੁਣ ਵਾਲੀ ਆ ਕਿ ਜਦੋਂ ਪਿਛਲੀ ਵਾਰ ਵੀ ਨੀਰਜ ਜਿੱਤਿਆ ਸੀ, ਇੱਕ ਮੈਨੂੰ ਯਾਦ ਆ ਸ਼ਾਇਦ ਓਲੰਪਿਕਸ ਦੀ ਗੱਲ ਸੀ, ਕਿ ਜਦੋਂ ਨਦੀਮ ਉਹ ਤੋਂ ਹਾਰਿਆ ਸੀ ਤਾਂ ਜਿਵੇਂ ਇੱਕ ਮਾਹੌਲ ਬਣਾਇਆ ਜਾਂਦਾ ਜੰਗ ਵਰਗਾ ਭਾਰਤ ਦੇ ਵਿੱਚ, ਜਦੋਂ ਪਾਕਿਸਤਾਨ ਦੇ ਨਾਲ ਕੋਈ ਮੁਕਾਬਲਾ ਹੁੰਦਾ, ਤਾਂ ਉਹ ਤੋਂ ਬਾਅਦ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਦਾ ਇੱਕ ਨਦੀਮ ਦੇ ਖਿਲਾਫ ਪ੍ਰੋਪੇਗੰਡਾ ਜਦੋਂ ਚਲਾਇਆ ਗਿਆ, ਤਾਂ ਮੈਨੂੰ ਯਾਦ ਆ ਨੀਰਜ ਨੇ ਇਹ ਸਟੇਟਮੈਂਟ ਦਿੱਤੀ ਸੀ। ਨੀਰਜ ਦਾ ਜਿਹੜਾ ਰਿਐਕਸ਼ਨ ਸੀ ਨਦੀਮ ਦੇ ਲਈ ਉਦੋਂ ਵੀ ਭਰਾਵਾਂ ਵਰਗਾ ਸੀ, ਕਿ ਉਹ ਵੀ ਗੱਲ ਜਿਹੜੀ ਆ ਨੀਰਜ ਦੀ ਵੀ ਇਹ ਸਲਾਹੁਣ ਵਾਲੀ ਆ ਤੇ ਅਰਸ਼ਦ ਦੀ ਵੀ, ਕਿ ਭਾਵੇਂ ਮੈਦਾਨ ਦੇ ਵਿੱਚ ਉਹ ਇੱਕ ਦੂਜੇ ਨਾਲ ਮੁਕਾਬਲਾ ਕਰਦੇ ਆ ਤੇ ਭਾਵੇਂ ਦੋਵੇਂ ਮੁਲਕਾਂ ਦੇ ਦਰਮਿਆਨ ਇੱਕ ਨਫ਼ਰਤ ਦੀ ਸਿਆਸਤ ਦੇ ਬੀਜ ਬੀਜੇ ਗਏ ਆ, ਪਰ ਫਿਰ ਵੀ ਜਿਹੜੀ ਉਹਨਾਂ ਨੇ ਆਪਣੀ ਸਾਂਝ ਆ ਉਹਨੂੰ ਬਰਕਰਾਰ ਰੱਖਿਆ। ਤੇ ਇੱਕ ਬਹੁਤ ਵੱਡਾ ਸੁਨੇਹਾ ਓਲੰਪਿਕਸ ਦੇ ਵਿੱਚੋਂ ਜਿਹੜਾ ਆ ਪਿਆਰ ਦਾ ਇਹਨਾਂ ਦੋਵਾਂ ਖਿਡਾਰੀਆਂ ਨੇ ਉਹ ਦਿੱਤਾ ਆ। ਤੇ ਸ਼ਾਬਾਸ਼ ਆ ਉਹਨਾਂ ਦੀਆਂ ਮਾਵਾਂ ਨੂੰ, ਕਿ ਇਹ ਹੁੰਦਾ ਆ ਵੀ
ਜੇ ਪੁੱਤਰਾਂ ਦੇ ਵਿੱਚ ਇਹ ਇੱਕ ਚੰਗੀ ਉਹਨਾਂ ਦੇ ਅੰਦਰ ਅਸੀਂ ਕਹਿ ਸਕਦੇ ਹਾਂ ਸਿੱਖਿਆ ਆ, ਤਾਂ ਉਹਨਾਂ ਦੀਆਂ ਮਾਵਾਂ ਨੇ ਉਹਨਾਂ ਦੇ ਬਿਆਨਾਂ ਨੇ ਸਪਸ਼ਟ ਕੀਤਾ ਵੀ ਇਹ ਸਿੱਖਿਆ ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਤੋਂ ਮਿਲੀ ਹੈ। ਜੀ ਨਹੀਂ, ਇਹ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅਰਸ਼ਦ ਹੋਰਾਂ ਦਾ ਜਿਹੜਾ ਸਾਰਾ ਖਿੱਤਾ ਆ ਜਾਂ ਉਹਨਾਂ ਦਾ ਪਿੰਡ ਕਹਿ ਲਓ, ਬੇਸਿਕਲੀ ਉਹਨੇ ਪੂਰਾ ਸਾਥ ਦਿੱਤਾ ਆ। ਜਿਸ ਕਿਸਮ ਦੀ ਗੁਰਬਤ ਦੇ ਵਿੱਚੋਂ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਉਹ ਨਿਕਲੇ ਆ, ਉਹ ਬੜੀ ਇੱਕ ਮੋਟੀਵੇਸ਼ਨਲ ਸਟੋਰੀ ਹੈ। ਤੇ ਉਹਨਾਂ ਦਾ ਪਿੰਡ ਉਹਨਾਂ ਦਾ ਸਾਥ ਦਿੰਦਾ ਰਿਹਾ। ਜਿਸ ਕਿਸਮ ਦਾ ਉਹਨਾਂ ਨੂੰ ਪ੍ਰੈਕਟਿਸ ਦੇ ਲਈ ਜਾਂ ਜਦੋਂ ਕਿਤੇ ਬਾਹਰ ਜਾਣਾ ਪੈਂਦਾ ਸੀ ਖੇਡਣ ਦੇ ਲਈ, ਤੇ ਪਿੰਡ ਦੇ ਵਿੱਚੋਂ ਮਤਲਬ ਉਹ ਜਿਹਨੂੰ ਕਹਿੰਦੇ ਆ ਵੀ ਇਕੱਠੇ ਹੋ ਕੇ ਪਰਿਵਾਰਾਂ ਦਾ, ਰਿਸ਼ਤੇਦਾਰੀਆਂ ਦੇ ਵਿੱਚੋਂ, ਆਲੇ ਦੁਆਲਿਓਂ ਪੈਸੇ ਇਕੱਠੇ ਕਰਕੇ ਉਹ ਜਾਂਦੇ ਰਹੇ ਆ। ਇੱਥੋਂ ਤੱਕ ਕਿ ਉਹਨਾਂ ਕੋਲ ਜਿਹੜਾ ਇਹ ਜੈਵਲਿਨ ਖਰੀਦਣ ਤੱਕ ਦੇ ਜਿਹੜੇ ਪੈਸੇ ਹੈਗੇ ਆ ਉਹ ਵੀ ਮਤਲਬ ਨਹੀਂ ਸੀ ਹੁੰਦੇ। ਸੋ ਇਹ ਇੱਕ ਬੜੀ ਮੁਬਾਰਕ ਗੱਲ ਹੈ। ਅਸੀਂ ਭਾਵੇਂ ਦੋਹੇ ਪੰਜਾਬਾਂ ਦੀ ਸਾਂਝ ਦੀ ਗੱਲ ਕਰ ਰਹੇ ਹਾਂ, ਜਿੱਥੇ ਸੋ ਆਪਸੀ ਜਿਹੜੀ ਨੇੜਤਾ ਹੈਗੀ ਹੈ, ਉਹ ਇੱਕ ਆਪਸੀ ਪਿਆਰ ਜਾਂ ਉਹ ਮਾਹੌਲ, ਉਸ ਕਿਸਮ ਦੀਆਂ ਜਿਹੜੀਆਂ ਰੀਤਾਂ ਨੇ ਉਹ ਸਾਡੇ ਦੋਵੇਂ ਪਾਸੇ, ਦੋਵੇਂ ਪੰਜਾਬਾਂ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਨੇ। ਉਹ ਪਿਆਰ ਤੇ ਮੁਹੱਬਤ ਦੋਵੇਂ ਪਾਸੇ ਨਜ਼ਰ ਆਉਂਦਾ। ਤੇ ਜਿੱਥੇ ਇਹ ਅਸੀਂ ਗੱਲ ਕਰ ਰਹੇ ਹਾਂ, ਨਾਲ ਹੀ ਨਾਲ ਚਲੋ ਓਲੰਪਿਕਸ ਦੇ ਹਵਾਲੇ ਨਾਲ ਮੈਂ ਦੂਜੇ ਪਾਸੇ ਵੀ ਜਾਂਦਾ ਜ਼ਿਕਰ ਕਰਦਾ ਜਾਵਾਂ। ਚਲੋ ਪੰਜਾਬ ਦੇ ਖਿਡਾਰੀ, ਸਾਡੀ ਹਾਕੀ ਉਹ ਖੇਡ ਮੰਨੀ ਜਾਂਦੀ ਹੈ, ਉਹ ਭਾਵੇਂ ਪਾਕਿਸਤਾਨੀ ਪੰਜਾਬ ਹੋਵੇ, ਇੱਧਰਲਾ ਪੰਜਾਬ ਹੋਵੇ, ਲਹਿੰਦਾ ਤੇ ਚੜ੍ਹਦਾ, ਦੋਹੇ ਪਾਸੇ ਇਹ ਜਿਹੜੀ ਖੇਡ ਹੈ ਉਹ ਮਕਬੂਲ ਹੁੰਦੀ ਹੈ। ਇਸ ਵਾਰ ਭਾਰਤ ਦੀ ਹਾਕੀ ਦੇ ਵਿੱਚ ਵੀ 7 ਖਿਡਾਰੀ ਜਿਹੜੇ ਹੈਗੇ ਆ, ਉਹ ਅਸੀਂ ਉਹਨਾਂ ਦੇ ਨਾਂ ਨਾਲ ਸਿੰਘ ਲੱਗਿਆ ਦੇਖਦੇ ਹਾਂ। ਤੇ ਉਹਨਾਂ ਨੇ ਵੀ ਜਿਹੜੀ ਆ ਉਹਨਾਂ ਦੀ ਪਰਫਾਰਮੈਂਸ ਇਸ ਵਕਤ ਬਹੁਤ ਚੰਗੀ ਰਹੀ ਹੈ। ਬ੍ਰੌਂਜ਼ ਮੈਡਲ ਉਹਨਾਂ ਨੇ ਇਸ ਵਕਤ ਹਾਸਲ ਕੀਤਾ ਆ। ਪਰ ਨਾਲ ਹੀ ਨਾਲ ਜਿੱਥੇ ਅਸੀਂ ਇਹਨਾਂ ਮੈਡਲਸ ਦੀ ਦਾਸਤਾਨ ਦੇਖ ਰਹੇ ਹਾਂ, ਉੱਥੇ ਜਿਹੜੀ ਸਿਆਸਤ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਐਕਸਪੋਜ਼ ਹੋ ਰਹੀ ਹੈ। ਵੀ ਜਿਸ ਕਿਸਮ ਦੀ ਫੰਡਿੰਗ ਇਹਨਾਂ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ, ਜਿਸ ਕਿਸਮ ਦੀ ਸਪੋਰਟ ਪਹਿਲਾਂ ਦਿੱਤੀ ਜਾਂਦੀ ਹੈ, ਉਹ ਨਾ ਮਾਤਰ ਹੁੰਦੀ ਹੈ, ਜਿਹਦੇ ਖਿਲਾਫ ਇਹ ਸਟਰਗਲ ਖਿਡਾਰੀ ਕਰਦੇ ਹੋਏ ਨਜ਼ਰ ਆਉਂਦੇ ਨੇ। ਉਹ ਅਸੀਂ ਇਹਨਾਂ ਦਾ ਜ਼ਿਕਰ ਕਰੀਏ ਜਾਂ ਵੱਡੀ ਐਗਜ਼ਾਮਪਲ ਅਸੀਂ ਵਿਨੇਸ਼ ਫੋਗਾਟ ਦੀ ਜਦੋਂ ਅਸੀਂ ਦੇਖਦੇ ਹਾਂ, ਹਰਿਆਣਾ ਦੇ ਵਿੱਚ ਭਲਵਾਨੀ ਦੇ ਵਿੱਚ ਉਹਨਾਂ ਦੀ ਮਤਲਬ ਇੱਕ ਵੱਖਰੀ ਕਿਸਮ ਦੀ ਸਟਰਗਲ ਰਹੀ ਹੈ। ਜਦੋਂ ਉਹ ਜਿਹੜੀ ਐਸੋਸੀਏਸ਼ਨ ਹੈ, ਪਿਛਲੇ ਸਾਲ ਉਹਨਾਂ ਨੇ ਸਟਰਗਲ ਕੀਤੀ ਹੈ ਤੇ ਉਦੋਂ ਉਹਨਾਂ ਦੀ ਕੋਈ ਗੱਲ ਨਹੀਂ ਸੀ ਸੁਣ ਰਿਹਾ। ਹੁਣ ਮਤਲਬ ਉਹ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇੱਥੇ ਪਹੁੰਚੇ ਆ ਤੇ ਹੁਣ ਉਹਨਾਂ ਨੇ ਮਤਲਬ ਕਹਿ ਲਓ ਕੁਸ਼ਤੀ ਦੇ ਵਿੱਚੋਂ ਸੰਨਿਆਸ ਲੈ ਲਿਆ ਆ। ਸੋ ਇਹ ਸਾਰਾ ਜਿਹੜਾ ਭਾਰਤ ਦਾ ਸਿਸਟਮ ਹੈ ਇਸ ਵਕਤ, ਜੋ ਕਿਵੇਂ ਉਤਸ਼ਾਹਿਤ ਕਰਨ ਦੀ ਥਾਂ ਦੇ ਉੱਤੇ ਰੈਦਰ ਡਿਸਕਰੇਜਿੰਗ ਹੁੰਦਾ ਆ ਖਿਡਾਰੀਆਂ ਦੇ ਪ੍ਰਤੀ, ਉਹਦੀ ਵੀ ਮਤਲਬ ਜਿਹਨੂੰ ਕਹਿੰਦੇ ਆ ਵੀ ਸਾਰੀ ਜਿਹੜੀ ਕਹਾਣੀ ਹੈ ਉਹ ਜਗ ਜ਼ਾਹਰ ਕਰਦਾ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਕੁਝ ਜਿਹੜੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਭਾਰਤ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ। ਤੇ ਜੇ ਓਲੰਪਿਕਸ ਦੇ ਵਿੱਚ ਦੇਖਣਾ ਹੋਵੇ ਤਾਂ ਵਿਸ਼ਵ ਗੁਰੂ ਦੀ ਸਥਿਤੀ ਹੈ ਜਿਹੜੀ, ਉਹ ਮਤਲਬ 68ਵਾਂ ਨੰਬਰ ਆ ਕੁੱਲ 80 ਮੁਲਕਾਂ ਦੇ ਵਿੱਚੋਂ। ਮਤਲਬ ਇਸ ਵਾਰ ਅਰਸ਼ਦ ਨਦੀਮ ਦਾ ਜਿਹੜਾ ਸੋਨੇ ਦਾ ਮੈਡਲ ਆਇਆ, ਉਹਦੇ ਕਰਕੇ ਪਾਕਿਸਤਾਨ ਵੀ ਉੱਤੇ ਚਲਾ ਗਿਆ। 58ਵਾਂ ਨੰਬਰ ਪਾਕਿਸਤਾਨ ਦਾ। ਭਾਰਤ ਜਿਹੜਾ ਕਿ ਦਗਮਜੇ ਮਾਰਦਾ ਵੀ ਅਸੀਂ ਵਿਸ਼ਵ ਗੁਰੂ ਆ, ਦੁਨੀਆ ਦੀ ਵੱਡੀ ਆਰਥਿਕਤਾ ਆ, ਇਹਨਾਂ ਕੋਲ ਇੱਕੋ ਇੱਕ ਖੇਡ ਰਹਿ ਗਈ ਆ ਕ੍ਰਿਕਟ, ਜਿਹਦੇ ਵਿੱਚ ਵੀ ਅਸੀਂ ਦੁਨੀਆ ਜਾਣਦੀ ਆ ਕਿ ਕਿਵੇਂ ਜਿਹੜਾ ਆ ਉਹ ਮਤਲਬ ਪੈਸੇ ਦੇ ਨਾਲ, ਮਤਲਬ ਉਹ ਕ੍ਰਿਕਟ ਇੱਕ ਗੇਮ ਨਹੀਂ ਰਹਿ ਗਈ, ਉਹ ਇੱਕ ਮਨੋਰੰਜਨ ਬਣ ਗਿਆ ਵੀ ਜਿਹਦੇ ਵਿੱਚ ਤੁਸੀਂ ਪੈਸਾ ਸੁੱਟਦੇ ਹੋ। ਕਿਵੇਂ ਖਿਡਾਰੀ ਜਿਹੜੇ ਆ ਉਹ ਮਤਲਬ ਉਹਦੇ 'ਚ ਕਾਲਾ ਪੈਸਾ ਕਿਵੇਂ ਵਰਤਿਆ ਜਾਂਦਾ, ਬਲੈਕ ਮਨੀ, ਉਹ ਸਾਰਾ ਕੁਛ ਅੱਜ ਦੁਨੀਆ ਦੇ ਵਿੱਚ ਨਸ਼ਰ ਹੋ ਚੁੱਕਿਆ। ਪਰ ਬਾਕੀ ਖੇਡਾਂ ਦੇ ਵਿੱਚ ਜਦੋਂ ਗੱਲ ਕਰਨੀ ਹੋਵੇ ਤਾਂ ਕਿਤੇ ਵੀ ਮੁਕਾਬਲੇਬਾਜ਼ੀ 'ਚ ਇਹ ਦੁਨੀਆ ਦਾ ਸਭ ਤੋਂ ਵੱਧ ਕਹਿਣਾ ਹੋਵੇ ਦੁਨੀਆ ਦੇ ਉੱਤੇ ਭਾਰ ਜਿਸ ਮੁਲਕ ਨੇ ਪਾਇਆ ਹੋਇਆ ਆਬਾਦੀ ਦਾ, ਵੀ ਉਹਨਾਂ ਦੀ ਕੋਈ ਕਾਰਗੁਜ਼ਾਰੀ ਨਹੀਂ। ਤੇ ਉਹਦੇ ਵਿੱਚ ਗੱਲ ਅਮਰਵੀਰ ਸਿੰਘ ਜੀ ਇਹ ਆ ਵੀ ਫਿਰ ਕਿਉਂਕਿ ਭਾਰਤ ਇੱਕ ਤੁਸੀਂ ਕਹਿ ਸਕਦੇ ਹੋ ਕਿ ਕ੍ਰੀਏਟ ਕੀਤਾ ਮੁਲਕ ਆ, ਇਹ ਕੋਈ ਕੌਮ ਨਹੀਂ ਆ ਜਿਹਦੇ 'ਚ ਵੱਖੋ ਵੱਖਰੀਆਂ ਕੌਮਾਂ ਨੇ। ਤਾਂ ਉਹਨਾਂ ਸਾਰੀਆਂ ਕੌਮਾਂ ਦੇ ਵਿੱਚੋਂ ਜਦੋਂ ਹੁਣ ਜਿਹੜਾ ਭਾਰਤੀ ਰਾਜ ਪ੍ਰਬੰਧ ਆ, ਜਿਨ੍ਹਾਂ ਦੇ ਹੱਥ 'ਚ ਅੱਜ ਬਹੁ ਗਿਣਤੀ, ਜਿਹੜੀ ਸਭ ਤੋਂ ਵੱਧ ਗਿਣਤੀ ਜਿਹਨਾਂ ਲੋਕਾਂ ਦੀ ਆ ਆਬਾਦੀ ਦੇ ਮੁਤਾਬਕ, ਜਦੋਂ ਅਸੀਂ ਉਹਨਾਂ ਦਾ ਅਧਿਐਨ ਕਰਦੇ ਹਾਂ, ਜਿਹਦਾ ਐਨਾਲਿਸਿਸ ਹੋਵੇ, ਮਤਲਬ ਅੱਜ ਕੱਲ੍ਹ ਡਾਟਾ ਐਨਾਲਿਸਿਸ ਹੋਵੇ, ਤਾਂ ਬੜਾ ਕੁਛ ਇਹਦੇ ਬਾਰੇ ਕਿਹਾ ਜਾ ਸਕਦਾ ਜੀ। ਪਰ ਇੱਥੋਂ ਹੀ ਦੇਖੋ ਵੀ ਇਸ ਵਾਰ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰ ਨੇ, ਉਹਨਾਂ ਨੇ ਵੀ ਇਹ ਮਸਲਾ ਚੁੱਕਿਆ
ਵੀ ਭਾਰਤ ਸਰਕਾਰ ਜਿਹੜਾ ਸਭ ਤੋਂ ਵੱਧ ਬਜਟ ਖੇਡਾਂ ਦਾ ਦਿੰਦੀ ਆ, ਉਹ ਸਭ ਤੋਂ ਵੱਧ ਬਜਟ ਦਿੰਦੀ ਆ ਗੁਜਰਾਤ ਨੂੰ। ਤੇ ਗੁਜਰਾਤ ਦੇ ਸਿਰਫ 2 ਖਿਡਾਰੀ ਆ ਓਲੰਪਿਕਸ ਦੇ ਵਿੱਚ ਕੁਆਲੀਫਾਈ ਕੀਤੇ ਸੀ, ਤੇ ਗੁਜਰਾਤ ਨੂੰ ਪੈਸਾ ਦਿੱਤਾ ਜਾਂਦਾ ਆ 426 ਕਰੋੜ, ਮਤਲਬ 426 ਕਰੋੜ ਗੁਜਰਾਤ ਨੂੰ ਦਿੱਤਾ ਗਿਆ ਖੇਡਾਂ ਵਾਸਤੇ। ਯੂਪੀ ਨੂੰ ਜਿਹਦੇ ਸਿਰਫ 6 ਖਿਡਾਰੀ ਸੀ ਉਹਨਾਂ ਨੂੰ 438 ਕਰੋੜ ਦਿੱਤਾ ਗਿਆ, ਮਤਲਬ ਖੇਡਾਂ ਦੇ ਇਨਫਰਾਸਟ੍ਰਕਚਰ ਵਾਸਤੇ ਪੈਸਾ। ਤੇ ਜਿੱਥੇ ਸਭ ਤੋਂ ਵੱਧ ਖਿਡਾਰੀ ਜਿਹੜੇ ਪੰਜਾਬ ਤੇ ਹਰਿਆਣਾ ਦੇ, ਜਿਨ੍ਹਾਂ ਦੇ ਸਭ ਤੋਂ ਵੱਧ ਖਿਡਾਰੀ ਓਲੰਪਿਕਸ ਦੇ ਵਿੱਚ ਭਾਗ ਲੈ ਰਹੇ ਸੀ, ਉਹਨਾਂ ਨੂੰ ਕਰਮਵਾਰ ਪੰਜਾਬ ਨੂੰ 78 ਕਰੋੜ ਤੇ ਹਰਿਆਣੇ ਨੂੰ 66 ਕਰੋੜ ਵੀ ਇਹ ਜਿਹੜਾ ਆ ਪੈਸੇ ਦਿੱਤੇ ਗਏ। ਜਦ ਕਿ ਇਹਨਾਂ ਦੋਨਾਂ ਦੇ 43 ਖਿਡਾਰੀ ਜਿਹੜੇ ਆ ਪੰਜਾਬ ਤੇ ਹਰਿਆਣੇ ਦੇ, ਉਹ ਇਹਨਾਂ ਓਲੰਪਿਕਸ ਦੇ ਵਿੱਚ ਭਾਗ ਲੈ ਰਹੇ ਸੀ ਜੀ। ਤੇ ਇਹ ਆਪਣੇ ਆਪ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਹੜੇ ਹਾਲਾਤਾਂ ਦੇ ਵਿੱਚ ਜਿਹੜੇ ਖਿਡਾਰੀ ਆ ਇਹ ਪ੍ਰੈਕਟਿਸ ਕਰਦੇ ਆ, ਇਹਨਾਂ ਕੋਲ ਕਿਹੋ ਜਿਹਾ ਇਨਫਰਾਸਟ੍ਰਕਚਰ ਹੋਣਾ ਆ ਜਿਹਦੇ ਨਾਲ ਇਹ ਖੇਡਦੇ ਆ, ਤੇ ਫਿਰ ਵੀ ਇਹ ਮੁਕਾਬਲਾ ਦਿੰਦੇ ਆ। ਤਾਂ ਅਮਰਵੀਰ ਸਿੰਘ ਜੀ, ਅਸੀਂ ਤਾਂ ਇਹ ਸਮਝਦੇ ਆ ਵੀ ਜਦੋਂ ਅਕਾਲ ਪੁਰਖ ਨੇ ਕਿਰਪਾ ਕਰਨੀ ਆ, ਸਿੱਖਾਂ ਦਾ ਆਪਣਾ ਰਾਜ ਇਸ ਖਿੱਤੇ ਦੇ ਵਿੱਚ ਐਸਟੈਬਲਿਸ਼ ਹੋਇਆ, ਮਤਲਬ ਖਾਲਿਸਤਾਨ ਦੀ ਕਾਇਮੀ ਹੋਈ, ਤਾਂ ਓਲੰਪਿਕਸ ਵਰਗੀਆਂ ਖੇਡਾਂ ਦੇ ਵਿੱਚ ਖਾਲਿਸਤਾਨ ਦੀ ਜਿਹੜੇ ਖਿਡਾਰੀ ਨੇ ਉਹਨਾਂ ਦੇ ਜਿਹੜੇ ਮਤਲਬ ਜਿਹੜੇ ਉਹਨਾਂ ਦੇ ਮਾਰਕੇ ਹੋਣਗੇ ਜਾਂ ਉਹਨਾਂ ਦੀਆਂ ਜਿੱਤਾਂ ਹੋਣਗੀਆਂ, ਉਹ ਭਾਰਤ ਤੋਂ ਕਿਤੇ ਵੱਧ ਕਿਤੇ ਮਤਲਬ ਜ਼ਿਆਦਾ ਹੋਣਗੀਆਂ। ਤੇ ਮਸਲਾ ਇਹ ਆ ਵੀ ਪੰਜਾਬ ਦੇ ਕੋਲ ਅੱਜ ਹੁਨਰ ਹੈਗਾ ਆ ਜੀ, ਪੰਜਾਬ ਦੇ ਕੋਲ ਸਮਰੱਥਾ ਹੈਗੀ ਆ ਪੰਜਾਬ ਦੇ ਨੌਜਵਾਨਾਂ ਦੇ ਕੋਲ, ਪਰ ਕਿਉਂਕਿ ਪੰਜਾਬ ਇਸ ਸਮੇਂ ਗੁਲਾਮੀ ਹੰਢਾ ਰਿਹਾ, ਇਸ ਕਰਕੇ ਉਹ ਆਪਣੀ ਜਿਹੜੀ ਪੂਰੀ ਸਮਰੱਥਾ ਆ ਉਹ ਦੁਨੀਆ ਦੇ ਵਿੱਚ ਉਹ ਮਤਲਬ ਉਹਦੇ ਨਾਲ ਯੋਗਦਾਨ ਨਹੀਂ ਪਾ ਰਹੇ ਆ। ਯੂਨਾਈਟਿਡ ਨੇਸ਼ਨ ਦਾ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਕਨਸੈਪਟ ਆ ਅਮਰਵੀਰ ਸਿੰਘ ਜੀ, ਉਹਦੇ ਵਿੱਚ ਜਦੋਂ ਬਹਿਸ ਹੋਈ ਉਹਦੇ 'ਚ ਤਾਂ ਉਦੋਂ ਵੀ ਉਹਨਾਂ ਬਹਿਸਾਂ ਦੇ ਵਿੱਚ ਇਹ ਗੱਲ ਆਈ ਕਿ ਜਿਹੜੀ ਕੌਮ ਗੁਲਾਮ ਹੋਊਗੀ ਕਿਸੇ ਦੂਜੀ ਕੌਮ ਦੀ, ਤਾਂ ਦੁਨੀਆ ਦਾ ਜਿਹੜਾ ਵਿਕਾਸ ਆ ਉਹਦੇ 'ਚ ਗੁਲਾਮ ਕੌਮ ਆਪਣਾ 100% ਹਿੱਸਾ ਦੁਨੀਆ ਦੇ ਵਿਕਾਸ ਦੇ ਵਿੱਚ ਆਪਣਾ 100% ਬਣਦਾ ਹਿੱਸਾ ਨਹੀਂ ਪਾ ਸਕਦੀ ਆ ਜੀ। ਤਾਂ ਇਹ ਜ਼ਰੂਰੀ ਆ ਕਿ ਜਿਹੜੀ ਕੋਈ ਵੀ ਕੌਮ ਆ ਉਹ ਆਜ਼ਾਦ ਹੋਵੇ, ਉਹ ਆਪਣੇ ਫੈਸਲੇ ਕਰਨ ਦੀ ਖੁਦ ਮੁਖਤਿਆਰ ਹੋਵੇ, ਤਾਂ ਹੀ ਉਹ ਦੁਨੀਆ ਦੇ ਵਿੱਚ ਜਿਹੜਾ ਬਣਦਾ ਆਪਣਾ ਯੋਗਦਾਨ ਆ, ਆਪਣਾ ਹਿੱਸਾ ਆ ਦੁਨੀਆ ਦੇ ਵਿਕਾਸ 'ਚ ਪਾ ਸਕਦੀ ਆ। ਤੇ ਸਿੱਖ ਜਿਹੜੇ ਅੱਜ ਗੁਲਾਮੀ ਦੇ ਵਿੱਚ ਵੀ ਦੁਨੀਆ ਨੇ ਦੇਖਿਆ ਕਿ ਕਿਵੇਂ ਸਿੱਖਾਂ ਨੇ, ਚਾਹੇ ਕੋਵਿਡ ਹੋਵੇ, ਚਾਹੇ ਹੋਰ ਦੁਨੀਆ ਦੇ ਵਿੱਚ ਕਿਤੇ ਆਸਟ੍ਰੇਲੀਆ 'ਚ ਅੱਗਾਂ ਲੱਗਣ, ਭਾਰਤ ਦੇ ਵਿੱਚ ਵੀ ਕੋਈ ਵਿਪਤਾ ਆਵੇ, ਤੇ ਕਿਵੇਂ ਸਿੱਖ ਜਿਹੜੇ ਆ ਗੁਲਾਮੀ ਹਟਾਉਣ ਦੇ ਬਾਵਜੂਦ, ਲਗਾਤਾਰ ਭਾਰਤ ਦੀਆਂ ਸੱਟਾਂ ਸਹਿਣ ਦੇ ਬਾਵਜੂਦ ਆਜ਼ਾਦ ਮੁਲਕਾਂ ਨਾਲੋਂ ਵੀ ਵੱਧ ਜਿਹੜਾ ਆ ਆਪਣਾ ਹਿੱਸਾ ਮਨੁੱਖਤਾ ਦੀ ਸੇਵਾ 'ਚ ਪਾਉਂਦੇ ਨੇ। ਇਸੇ ਤਰ੍ਹਾਂ ਖੇਡਾਂ ਦੇ ਵਿੱਚ ਵੀ ਭਾਵੇਂ ਪੰਜਾਬ ਜਿਹੜਾ ਆ ਉਹਨੂੰ ਇੱਕ ਨਸ਼ੇ ਦੀ ਮੰਡੀ ਬਣਾਇਆ ਗਿਆ ਜੀ, ਤੇ ਭਾਵੇਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੇ ਉੱਤੇ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਤਾਂ ਵੀ ਅੱਜ ਪੂਰੇ ਭਾਰਤ ਦੇ ਵਿੱਚੋਂ ਪ੍ਰਪੋਰਸ਼ਨ, ਆਬਾਦੀ ਦੇ ਪ੍ਰਪੋਰਸ਼ਨ ਦੇ ਮੁਤਾਬਕ ਪੰਜਾਬ ਪਹਿਲੇ ਜਾਂ ਦੂਜੇ ਨੰਬਰ ਤੇ ਆ, ਜਿਹਦੇ ਸਭ ਤੋਂ ਵੱਧ ਖਿਡਾਰੀ ਖੇਡਾਂ 'ਚ ਭਾਗ ਲੈ ਰਹੇ ਆ ਤੇ ਮੈਡਲ ਜਿੱਤ ਰਹੇ ਆ। ਤੇ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਫਿਰ ਇਹ ਕੌਮ ਪੂਰਨ ਤੌਰ ਤੇ ਆਜ਼ਾਦ ਹੋਊਗੀ, ਜਿਵੇਂ ਦੁਨੀਆ ਦੇ ਵਿਦਵਾਨਾਂ ਨੇ ਕਿਹਾ, ਕਿ ਤਾਂ ਹੀ ਆਪਣਾ ਪੂਰਾ ਯੋਗਦਾਨ, ਤਾਂ ਹੀ ਆਪਣੇ ਪੂਰੇ ਜੋਬਨ ਦੇ ਉੱਤੇ ਕੌਮ ਆ ਸਕਦੀ ਹੈ ਜਦੋਂ ਆਜ਼ਾਦ ਹੋਵੇ। ਤਾਂ ਫਿਰ ਜਦੋਂ ਇਹ ਆਜ਼ਾਦ ਹੋਣਗੇ ਉਦੋਂ ਨਤੀਜੇ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਹੋ ਜਿਹੇ ਹੋਣਗੇ ਜੀ। ਬਿਲਕੁਲ ਉਮੀਦ ਕਰਦੇ ਹਾਂ ਕਿ ਉਹ ਦਿਨ ਛੇਤੀ ਆਵੇ। ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡਾ ਜਿਹੜਾ ਅੱਜ ਦੇ ਸ਼ੋਅ ਦਾ ਸਮਾਂ ਆ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਮੈਂ ਉਮੀਦ ਕਰਦਾ ਜਿਹੜਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਸੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਵੇਗਾ, ਤੇ ਅਪੀਲ ਵੀ ਕਰਦੇ ਹਾਂ ਅਸੀਂ TV84 ਦੇ ਪਲੇਟਫਾਰਮ ਤੋਂ ਕਿ ਸਾਨੂੰ ਤੁਹਾਡੀ ਸਹਾਇਤਾ ਦੀ ਵੀ ਲੋੜ ਹੈ, ਡੋਨੇਸ਼ਨਸ ਦੀ, ਜਿੱਥੇ ਤੁਸੀਂ ਆਪਣੇ ਸੁਝਾਅ ਸਾਨੂੰ ਸਾਡੇ ਫ਼ੋਨ ਨੰਬਰ ਤੇ WhatsApp ਰਾਹੀਂ ਜਾਂ ਡਾਇਰੈਕਟ ਕਾਲ ਦੇ ਰਾਹੀਂ ਭੇਜ ਸਕਦੇ ਹੋ। ਤੁਹਾਡੀ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਤੁਸੀਂ ਦੇਖ ਸਕਦੇ ਹੋ। ਫ਼ੋਨ ਨੰਬਰ ਆ ਰਿਹਾ 5166191984, ਜਾਂ ਫਿਰ ਤੁਸੀਂ ਆਪਣੀਆਂ ਡੋਨੇਸ਼ਨ ਸਾਨੂੰ ਭੇਜ ਸਕਦੇ ਹੋ। ਚੈੱਕ ਬਣਾ ਕੇ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ। ਅੰਤ ਦੇ ਵਿੱਚ ਸਾਡੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ। ਦੁਬਾਰਾ ਫਿਰ ਵਿਊਅਰਸ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਡਾਕਟਰ ਅਮਰਜੀਤ ਸਿੰਘ ਤੇ ਬੀਬੀ ਨੀਲਮ ਕੌਰ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।